ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਦੇ ਵਿੱਚ ਅੱਜ ਦਾ ਅਪਡੇਟ ਟਰੱਕਿੰਗ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 29 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਦੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ ਕਰੋ 5307517605 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ 8888889914 ਦੇ ਉੱਤੇ। ਗੁਰਮੇਲ ਵਾਸੀ ਐਲਗਰੋਵ, ਹਰਜੀਤ ਸਿੰਘ ਲੈਥਰੋਪ, ਹਰਨੇਕ ਸਿੰਘ ਪਾਬਲਰ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਸਰੋਤਿਓ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਡਾ ਖਾਸ ਕਰਕੇ ਟਰੱਕਿੰਗ ਨੂੰ ਲੈ ਕੇ ਹੁੰਦਾ। ਰਮਨ ਸਿੰਘ ਢਿੱਲੋਂ ਜੀ ਜੁੜਦੇ ਆ, ਟਰੱਕਿੰਗ ਐਕਸਪਰਟ। ਤੇ ਉਸ ਤੋਂ ਪਹਿਲਾਂ ਦੋ ਖਬਰਾਂ ਆਪਾਂ ਜੇ ਸਾਂਝੀਆਂ ਕਰ ਲਈਏ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਵੱਡਾ ਝਟਕਾ ਲੱਗਾ ਹੈਗਾ। ਸਟਾਕ ਮਾਰਕੀਟ 'ਚ ਬਹੁਤ ਵੱਡੀ ਹਿਲਜੁਲ ਹੋਈ ਆ। ਕੋਰਟ ਨੇ ਜੋ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਆ, ਉਹਨਾਂ ਨੇ ਇਹ ਕਿਹਾ ਵੀ ਟਰੰਪ ਹੁਣੀ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਟ੍ਰੇਡ ਵਾਰ ਨਹੀਂ ਕਰ ਸਕਦੇ। ਇੰਨਾ ਜ਼ਿਆਦਾ ਟੈਰਿਫ ਵਾਰ, ਇੰਨਾ ਜ਼ਿਆਦਾ ਜਿਹੜਾ ਟੈਕਸਸ ਆ, ਜਿਹੜੇ ਟੈਰਿਫਸ ਆ, ਉਹ ਨਹੀਂ ਵਧਾ ਸਕਦੇ ਹੈਗੇ। ਸੋ ਪਰ ਦੂਸਰੇ ਪਾਸੇ ਡਿਪਾਰਟਮੈਂਟ ਆਫ ਜਸਟਿਸ ਨੇ ਆਪਣਾ ਪੱਖ ਦਿੱਤਾ ਆ ਵੀ ਜੇ ਇਸ ਨੂੰ ਐਂਡ ਕੀਤਾ ਗਿਆ ਤੇ ਇਹ ਸਾਡੀ ਨੈਸ਼ਨਲ ਸਿਕਿਉਰਿਟੀ ਤੇ ਡਿਪਲੋਮੈਟਿਕ ਇੰਟਰਸਟ ਨੂੰ ਬਹੁਤ ਜ਼ਿਆਦਾ ਅਫੈਕਟ ਕਰੂਗਾ। ਜੀ ਬਿਲਕੁਲ। ਇਸ ਸੰਬੰਧ ਵਿੱਚ ਆਪਾਂ ਰਮਨ ਜੀ ਨਾਲ ਵੀ ਗੱਲਬਾਤ ਕਰਾਂਗੇ ਵੀ ਇਸ ਚੀਜ਼ ਦੇ ਉੱਤੇ ਕੀ ਅਸਰ ਜਿਹੜਾ ਉਹ ਪੈ ਸਕਦਾ ਹੈ। ਤੇ ਨਾਲ ਹੀ ਰਮਨ ਜੀ ਨੂੰ ਜੀ ਆਇਆਂ ਨੂੰ ਵੀ ਆਪਾਂ ਆਖਦੇ ਹਾਂ। ਰਮਨ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਹੀ ਹਰਜੋਤ ਜੀ, ਹਾਰਵਰਡ ਦੇ ਨਾਲ ਵੀ ਜਿਹੜੇ ਸਿੰਘ ਫਸੇ ਆ ਉਹ ਲਗਾਤਾਰ ਹੀ ਪੂਰੇ ਜਿਹੜੇ ਫਸੇ ਹੋਏ ਆ। ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਉੱਤੇ ਜਿਹੜਾ ਬਲੌਕ ਲਾਇਆ ਸੀ ਟਰੰਪ ਪ੍ਰਸ਼ਾਸਨ ਨੇ, ਉਸ ਨੂੰ ਇੱਕ ਹੋਰ ਜੱਜ ਨੇ ਜਿਹੜਾ ਹਾਲਟ ਕਰ ਦਿੱਤਾ ਹੈਗਾ ਆ। ਇਹ ਜਿਸ ਦਿਨ ਹੋਇਆ ਸੀ ਉਸ ਦਿਨ ਵੀ ਰੋਕਿਆ ਗਿਆ ਸੀਗਾ। ਤੇ ਹੁਣ ਵੀ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਹਾਰਵਰਡ ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ SCVP, ਉਸ ਨੂੰ ਜਿਹੜਾ ਬਲੌਕ ਕੀਤਾ ਗਿਆ ਸੀ ਹਾਰਵਰਡ ਦੇ ਲਈ, ਉਸ ਨੂੰ ਜਿਹੜਾ ਫਿਰ ਦੁਬਾਰਾ ਇੱਕ ਜਿਹੜੇ ਡਿਸਟ੍ਰਿਕਟ ਜੱਜ ਐਲਿਸਨ ਬਰੋਜ਼ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਮੈਂ ਉੱਤੇ ਰੋਕ ਲਾ ਰਿਹਾ ਆ। ਗ੍ਰੈਜੂਏਸ਼ਨ ਸੈਰੇਮਨੀਜ਼ ਇਸ ਟਾਈਮ ਹਾਰਵਰਡ ਯੂਨੀਵਰਸਿਟੀਜ਼ ਦੇ ਵਿੱਚ ਚੱਲ ਰਹੀਆਂ ਆ। ਸੋ 30 ਦਿਨ ਦੀ ਜਿਹੜੀ ਰਾਹਤ ਆ ਹਾਰਵਰਡ ਯੂਨੀਵਰਸਿਟੀ ਨੂੰ ਇਸ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਦੇ ਉੱਤੇ ਬਲੌਕ ਲੱਗੇ, ਪ੍ਰੋਗਰਾਮ ਉੱਤੇ ਬਲੌਕ ਲੱਗੇ ਨੂੰ ਜਿਹੜੀ ਉਹਨਾਂ ਨੂੰ ਹੁਣ ਰਾਹਤ ਮਿਲੀ ਹੈ। ਜੀ, ਇੱਕ ਖਬਰ ਰੀਅਲ ਸਟੇਟ ਦੇ ਨਾਲ, ਕਿਉਂਕਿ ਸਾਡੇ ਸਰੋਤੇ ਸਾਨੂੰ ਹਮੇਸ਼ਾ ਪੁੱਛਦੇ ਰਹਿੰਦੇ ਆ। ਪਹਿਲੀ ਵਾਰੀ ਹੋਇਆ ਵੀ ਸੰਨ 2013 ਤੋਂ ਬਾਅਦ ਜਿਹੜੇ ਅਮਰੀਕਾ ਦੇ ਵਿੱਚ ਘਰਾਂ ਦੇ ਸੈਲਰਸ ਆ, ਉਹਨਾਂ ਦੀ ਗਿਣਤੀ ਬਾਇਰਸ ਨਾਲੋਂ ਕਿਤੇ ਵੱਧ ਹੋਈ ਆ। ਇਸ ਟਾਈਮ 1.9 ਮਿਲੀਅਨ ਹੋਮ ਸੈਲਰਸ ਆ ਜਿਹੜੇ ਘਰ ਸੇਲ ਤੇ ਲੱਗੇ ਹੋਏ ਆ, ਪਰ 1.5 ਮਿਲੀਅਨ ਬਾਇਰਸ ਹੈਗੇ ਆ। ਇਹ ਸੰਨ 2013 ਤੋਂ ਬਾਅਦ ਵਾਪਰਿਆ ਹੈਗਾ। ਸੋ ਇਹਦਾ ਅਲਟੀਮੇਟਲੀ ਰਿਜ਼ਲਟ ਕੀ ਹੋਊਗਾ? ਹੁਣ ਸੈਲਰਸ ਜਿਹੜੇ ਆ ਬਹੁਤ ਘਰ ਵੇਚ ਰਹੇ ਆ, ਬਾਇਰਸ ਖਰੀਦ ਨਹੀਂ ਰਹੇ। ਅਲਟੀਮੇਟਲੀ ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਆ, ਕੀਮਤਾਂ ਆ, ਉਹ ਥੱਲੇ ਆਉਣੀਆਂ ਸ਼ੁਰੂ ਹੋਊਗੀਆਂ।
ਕਿਉਂਕਿ ਘਰ ਖਰੀਦਣਾ ਅੱਜ ਦੀ ਡੇਟ 'ਚ ਬੜਾ ਮਹਿੰਗਾ ਆ। ਇਕਨੋਮਿਕ ਅਨਸਰਟੇਨਟੀ ਬਹੁਤ ਹੈਗੀ ਆ, ਟੈਰਿਫਸ ਨੂੰ ਲੈ ਕੇ, ਲੇ-ਆਫਸ ਨੂੰ ਲੈ ਕੇ, ਫੈਡਰਲ ਪਾਲਿਸੀ ਬਹੁਤ ਚੇਂਜਸ ਹੋ ਰਹੀਆਂ ਹੈਗੀਆਂ, ਮੌਰਗੇਜ ਰੇਟਸ ਨੂੰ ਲੈ ਕੇ। ਪਹਿਲਾਂ ਲੋਕ ਬਹੁਤ ਸਾਰੇ ਜਿਨ੍ਹਾਂ ਨੇ ਘੱਟ ਇੰਟਰਸਟ ਰੇਟ ਤੇ ਆਪਣੇ ਜਿਹੜੇ ਲੌਕ ਕੀਤੇ ਹੋਈਆਂ ਮੌਰਗੇਜਸ, ਜਿਸ ਜੀ, ਤਰ੍ਹਾਂ ਜੀ। 2022 ਦੇ ਵਿੱਚ ਕਿਸੇ ਨੇ 2.5% ਦੇ 3% ਤੇ, ਪਰ ਹੁਣ ਬਹੁਤ ਚੇਂਜਸ ਹੋਈਆਂ। ਕਈਆਂ ਦੀ ਜੌਬ ਚਲ ਗਈ, ਕਿਸੇ ਦਾ ਕੋਈ ਫੈਮਿਲੀ ਇਸ਼ੂ ਆ ਗਿਆ, ਕੋਈ ਮੂਵ ਹੋਣਾ ਚਾਹੁੰਦਾ, ਕੋਈ ਡਿਵੋਰਸ ਹੋ ਗਿਆ। ਸੋ ਅਲਟੀਮੇਟਲੀ ਲੋਕਾਂ ਨੇ ਹੁਣ ਘਰ ਸੇਲ ਤੇ ਲਾਣੇ ਜਿਹੜੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਆਉਣ ਵਾਲੇ ਕੁਛ ਹਫ਼ਤਿਆਂ 'ਚ ਤੁਸੀਂ ਦੇਖੋਗੇ ਘਰਾਂ ਦੀਆਂ ਪ੍ਰਾਈਸਿਸ ਕਾਫੀ ਡਾਊਨ ਜਾਊਗੀਆਂ। ਇਹ ਪਰ ਜਿਹੜਾ ਏਰੀਆ ਟੂ ਏਰੀਆ ਡਿਪੈਂਡ ਕਰੂਗਾ। ਕਈ ਏਰੀਏਜ਼ ਦੇ ਵਿੱਚ ਜਿਹੜਾ ਅਸਰ ਆ ਥੋੜਾ ਸਲੋ ਹੋਊਗਾ, ਕਈ ਏਰੀਏ ਦੇ ਵਿੱਚ ਤੇਜ਼ੀ ਦੇ ਨਾਲ ਇਹਦਾ ਅਸਰ ਹੋਊਗਾ। ਜੀ, ਬਿਲਕੁਲ। ਤੇ ਹਰਜੋਤ ਜੀ, ਰਮਨ ਜੀ ਦੇ ਨਾਲ ਹੁਣ ਆਪਾਂ ਟਰੱਕਿੰਗ ਨੂੰ ਲੈ ਕੇ ਗੱਲਬਾਤ ਜੇ ਸ਼ੁਰੂ ਕਰਦੇ ਹਾਂ, ਤੇ ਰਮਨ ਜੀ ਜਿਹੜੀ ਪਹਿਲੀ ਖਬਰ ਸੀ ਵੀ ਜਿੱਦਾਂ ਟੈਰਿਫ ਨੂੰ ਲੈ ਕੇ ਹੁਣ ਅਦਾਲਤ ਦੇ ਵਿੱਚ ਉਸਨੇ ਆਖਿਆ ਆ, ਟੈਰਿਫ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਸੀ ਕਈ ਪੋਰਟਸ ਦੇ ਉੱਤੇ ਕੰਮ ਕਾਫੀ ਜ਼ਿਆਦਾ ਸਲੋ ਡਾਊਨ ਵੀ ਹੋ ਗਿਆ। ਸਪਲਾਈ ਨੂੰ ਰੌਲਾ ਆ, ਡਿਮਾਂਡ ਦਾ ਜਿਹੜਾ ਉਹ ਰੌਲਾ ਆ, ਓਬਵੀਅਸਲੀ ਜਿਹੜਾ ਪੈਣਾ ਸੀਗਾ ਵੀ ਡਿਮਾਂਡ ਘਟ ਜਾਣੀ ਸੀ ਜਦੋਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਆ। ਸੋ ਹੁਣ ਜਦੋਂ ਜੇ ਮੰਨ ਲਿਆ ਜਾਵੇ ਵੀ ਇਹ ਜਿਹੜੇ ਟੈਰਿਫ ਨੂੰ ਜਿੱਦਾਂ ਅਦਾਲਤ ਨੇ ਗੈਰ ਕਾਨੂੰਨੀ ਕਹਿ ਦਿੱਤਾ, ਜੇ ਉਹ ਵਾਪਸ ਹੁੰਦੇ ਆ ਤੇ ਫਿਰ ਚਹਿਲ ਕਦਮੀ ਵਧੇਗੀ, ਟਰੱਕਿੰਗ ਨੂੰ ਥੋੜਾ ਜਿਹਾ ਆਸਰਾ ਮਿਲੂਗਾ ਇਸ ਚੀਜ਼ ਦਾ। ਰਾਜਕਿਰਨ ਪ੍ਰੋਬਲਮ ਇਹ ਆ ਕਿ ਜਿਹੜੀਆਂ ਕੋਰਟਸ ਹੈਗੀਆਂ ਆ, ਉਹ ਫੈਡਰਲ ਕੋਰਟਸ ਜਿਹੜੀਆਂ ਹੈਗੀਆਂ ਆ, ਕੋਰਟਸ ਜਿਹੜੀਆਂ ਵੀ ਹੈਗੀਆਂ, ਉਹ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਜਿਹੜਾ ਆ ਉਹ ਸਲੋ ਡਾਊਨ ਕਰ ਸਕਦੀਆਂ ਇਹਨਾਂ ਚੀਜ਼ਾਂ ਨੂੰ, ਲੇਕਿਨ ਫੁੱਲੀ ਰੋਕ ਨਹੀਂ ਸਕਦੀਆਂ ਹੈਗੀਆਂ। ਇੱਕ ਸਿਰਫ ਕਾਨੂੰਨੀ ਦਾਅਪੇਚ ਆ। ਬਾਕੀ ਜਿਹੜਾ ਅਸਰ ਹੋਣਾ ਸੀ, ਜੋ ਕੁਛ ਡਿਸਟਰਬੈਂਸ ਹੋਣੀ ਸੀ, ਉਹ ਆਲਰੇਡੀ ਵਰਲਡ ਦੇ ਵਿੱਚ ਹੋ ਚੁੱਕੀ ਆ। ਉਹ ਚੀਜ਼ ਜਿਹੜੀ ਆ ਉਹ ਚੱਲ ਚੁੱਕੀ ਆ। ਹੁਣ ਤੱਕ ਕਾਨੂੰਨੀ ਦਾਅਪੇਚ ਆ, ਕੋਈ ਉੱਪਰ ਚਲਾ ਗਿਆ, ਕਿਸੇ ਨੂੰ ਇੱਕ ਦਿਨ ਜਿੱਤ ਮਿਲ ਗਈ, ਕਿਸੇ ਨੂੰ ਇੱਕ ਦਿਨ ਹਾਰ ਮਿਲ ਗਈ। ਸੋ ਇਹ ਕੋਈ ਏਡਾ ਵੱਡਾ ਜਿਹੜਾ ਮਸਲਾ ਨਹੀਂ ਹੈਗਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਚੀਜ਼ਾਂ ਆ, ਹੌਲੀ ਹੌਲੀ ਜਿਹੜੀਆਂ ਇਕਨੋਮੀ ਦੇ ਉੱਤੇ ਜਿਹੜਾ ਅਸਰ, ਜਿੱਦਾਂ ਹੁਣ ਹਰਜੋਤ ਭਾਜੀ ਨੇ ਕਿਹਾ ਕਿ ਘਰਾਂ ਦੇ ਵਿੱਚ ਜਿਹੜੀ ਆ ਉਹ ਡਿਫਰੈਂਸ ਹੋ ਰਿਹਾ ਹੈਗਾ, ਘਰਾਂ ਦੀਆਂ ਪ੍ਰਾਈਸਿਸ ਥੱਲੇ ਆ ਰਹੀਆਂ ਹੈਗੀਆਂ। ਕਈ ਪਾਸੇ ਜਿਹੜੇ ਆ, ਹੁਣ ਜੇ ਦੇਖਿਆ ਜਾਵੇ, ਲੋਡਸ ਜਿਹੜੇ ਹੈਗੇ ਆ ਉਹ ਥੋੜੇ ਜਿਹੇ ਹਿੱਲੇ ਹੈਗੇ, ਥੋੜਾ ਮਤਲਬ ਕਿ ਕਿਉਂਕਿ ਹੁਣ 90 ਡੇ ਦਾ ਪੌਜ਼ ਲੱਗਾ ਹੈਗਾ। ਇੱਦਾਂ ਹੋਰ ਕਈ ਕੰਟਰੀਜ਼ ਦੇ ਨਾਲ ਡੀਲ ਬਣੀਆਂ ਹੈਗੀਆਂ। ਤੁਹਾਨੂੰ ਮਤਲਬ ਇਹ ਵੀ ਹੈਰਾਨੀ ਹੁੰਦੀ ਆ ਕਿ ਹੁਣ ਐਕਚੁਅਲੀ ਮੈਂ ਇੱਕ ਸਿੰਪਲ ਜੀ ਚੀਜ਼ ਸੀਗੀ ਕਿ ਅਲੀਬਾਬਾ ਜਿਹੜੀ ਆਪਣੀ ਸਾਈਟ ਹੈਗੀ ਆ, ਉਹਨਾਂ ਦੇ ਵੱਲੋਂ, ਕਿਉਂਕਿ ਅਸੀਂ ਪਹਿਲਾਂ ਸਮਾਨ ਵਗੈਰਾ ਮੰਗਵਾਉਂਦੇ ਹੁੰਦੇ ਸੀਗੇ ਆਪਣੇ ਟਰੱਕ ਸ਼ੋਜ਼ ਦੇ ਲਈ, ਹੋਰ ਕਿਸੇ ਕੰਮ ਦੇ ਲਈ, ਤੇ ਇਹਨਾਂ ਤੋਂ, ਤੇ ਉਹ ਹੁਣ ਉਹਨਾਂ ਦੀਆਂ ਈਮੇਲਸ ਆ ਰਹੀਆਂ ਹੈਗੀਆਂ ਕਿ ਸਰਟੀਫਾਈਡ ਸ਼ਿਪਰਸ ਫਰੋਮ ਜਰਮਨੀ, ਸਰਟੀਫਾਈਡ ਸ਼ਿਪਰਸ ਫਰੋਮ ਦਿਸ ਕੰਟਰੀ। ਸੋ ਉਹਨਾਂ ਦੀ ਈਮੇਲਸ ਆ ਰਹੀਆਂ ਕਿ ਵੱਖਰੀ ਵੱਖਰੀ ਕੰਟਰੀਆਂ ਦੇ ਆ ਰਹੇ ਆ ਕਿ ਫਲਾਨੀ ਕੰਟਰੀ ਤੋਂ ਸਰਟੀਫਾਈਡ ਸ਼ਿਪਰ ਆ, ਤੁਹਾਨੂੰ ਟੈਰਿਫ ਦਾ ਪ੍ਰੋਬਲਮ ਨਹੀਂ ਰਹੂਗੀ, ਆ ਨਹੀਂ ਰਹੂਗਾ। ਸੋ ਦੇ ਆਲਰੇਡੀ ਵਰਕਿੰਗ ਔਨ ਦੈਟ ਸਾਈਡ ਕਿ ਆਪਾਂ ਜੇ ਕਹਿੰਦੇ ਨਾ ਕਿ ਜਿਹੜਾ ਪਾਣੀ ਦਾ ਬਹਾਵ ਆ, ਜਦੋਂ ਦਰਿਆ ਦੇ ਅੱਗੇ ਕਿਤੇ ਤੁਸੀਂ ਉਹਨੂੰ ਡੱਕਾ ਲਾਉਂਦੇ ਆ ਤਾਂ ਉਹ ਕਿਤੇ ਨਾ ਕਿਤੇ ਰਾਹ ਲੱਭ ਲੈਂਦਾ ਜਾਣ ਦਾ। ਸੋ ਇਹ ਵੀ ਜਿਹੜੇ ਕਾਨੂੰਨ ਆ, ਤਰੀਕੇ ਆ, ਇਹਨਾਂ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ, ਇਹ ਏਦਾਂ ਨਹੀਂ ਹੋਣਾ ਵੀ ਇੱਕ ਵਾਰੀ ਚਾਈਨਾ ਦੇ ਉੱਤੇ ਬੰਦ ਲੱਗ ਗਿਆ ਤੇ ਚਾਈਨਾ ਨੇ ਸਮਾਨ ਵੇਚਣਾ ਬੰਦ ਕਰ ਦੇਣਾ, ਜਾਂ ਕਿਸੇ ਹੋਰ ਕੰਟਰੀ ਨੇ ਨਹੀਂ ਕਰਨਾ। ਕਹਿੰਦੇ ਹੁੰਦੇ ਆ ਕਿਸੇ ਦਾ ਗਾਰਬੇਜ ਤੇ ਕਿਸੇ ਦਾ ਉਹ ਟ੍ਰੈਜਰ, ਕਿਸੇ ਦਾ ਉਹ ਬੰਦ, ਪਾਣੀ ਨੇ ਰੁਕਣਾ ਨਹੀਂ, ਪਾਣੀ ਨੇ ਚੱਲਦੇ ਰਹਿਣਾ। ਸੋ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ, ਇਹ ਚੀਜ਼ਾਂ ਚੱਲਦੀਆਂ ਰਹਿਣੀਆਂ। ਹਾਂ, ਗਾਏ ਬਗਾਏ ਟਾਈਮ ਟੂ ਟਾਈਮ ਥੋੜਾ ਬਹੁਤ ਅਸਰ ਪੈਂਦਾ ਆ ਮਾਰਕੀਟ ਦੇ ਉੱਤੇ, ਔਰ ਖਾਸ ਕਰਕੇ ਅਮਰੀਕਾ ਦੀ ਜਿਹੜੀ ਇੰਡਸਟਰੀ, ਅਮਰੀਕਾ ਦੀ ਮਾਰਕੀਟ ਹੈ ਜਾਂ ਕੈਨੇਡਾ ਦੀ ਲੈ ਲਈਏ ਆਪਾਂ, ਖਾਸ ਕਰਕੇ ਆਪਾਂ ਜਿਹੜੇ ਲੋਕੀ ਹੈਗੇ ਨਾ, ਆਪਾਂ ਸਪੋਇਲਡ ਬਹੁਤ ਜ਼ਿਆਦਾ ਹੋ ਚੁੱਕੇ ਹਾਂ ਇੱਥੇ। ਆਪਾਂ ਹਰ ਚੀਜ਼ ਦੇ ਜਿਹੜੇ ਆ ਉਹ ਆਪਾਂ ਇੱਕ ਫॉर ਗ੍ਰਾਂਟਡ ਮੰਨ ਲੈਂਦੇ ਵੀ ਸਾਨੂੰ ਸਾਡਾ ਕੰਟਰੀ 'ਚ ਰਹਿਣ ਦਾ ਹੁਣ ਇੰਨਾ ਕੁ ਸਪੋਇਲ ਵੱਧਾ ਹੋ ਹੀ ਜਾਂਦਾ। ਨਹੀਂ, ਕਈ ਵਾਰੀ ਆਪਾਂ ਵੀਡੀਓਜ਼ ਦੇਖਦੇ ਆ, ਕਈ ਲੋਕੀ ਵੀਡੀਓਜ਼ ਮਤਲਬ ਕਿ ਗੈਰ ਇੰਡੀਅਨਸ ਜਿਹੜੇ ਪਾ ਰਹੇ ਹੁੰਦੇ ਆ ਕਿ ਅਸੀਂ ਫੂਡ ਸਟੈਂਪ ਸਾਡਾ ਹੱਕ ਆ, ਸਾਨੂੰ ਇੰਨੇ ਤਾਂ ਮਿਲਣੇ ਹੀ ਚਾਹੀਦੇ ਆ, ਇੰਨਾ ਤਾਂ ਹੋਣਾ ਹੀ ਚਾਹੀਦਾ ਆ। ਮਤਲਬ ਉਹ ਜਿਹੜੀ ਚੀਜ਼ ਹੈ ਨਾ, ਉਹ ਚੀਜ਼ ਜਿਹੜੀ ਆ, ਅਸੀਂ ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਹੱਕ ਮੰਗਣ ਲੱਗੇ ਆਪਾਂ ਦੇਰ ਨਹੀਂ ਲਾਉਂਦੇ, ਲੇਕਿਨ ਆਪਣੀ ਫਰਜ਼ ਜਿਹੜਾ ਨਿਭਾਉਣ ਲੱਗੇ ਉਹ ਆਪਾਂ ਕਦੀ ਨਹੀਂ ਚੇਤੇ ਰੱਖਦੇ। ਆਪਾਂ ਟੈਕਸ ਨਹੀਂ ਪੇ ਕਰਾਂਗੇ, ਲੇਕਿਨ ਆਪਾਂ ਇਹ ਜ਼ਰੂਰ ਰੋਜ਼ ਸ਼ਾਮ ਨੂੰ ਕਹਿਣਾ ਵੀ ਸੜਕਾਂ ਖਰਾਬ ਆ, ਆਹ ਨਹੀਂ ਮਿਲ ਰਿਹਾ, ਆਹ ਨਹੀਂ ਹੋ ਰਿਹਾ, ਪੁਲਿਸ ਘੱਟ ਆ, ਇਹ ਆ, ਉਹ ਆ। ਹਰ ਚੀਜ਼ ਦੇ ਉੱਤੇ ਉਹਦਾ ਕਿੰਤੂ ਪਰੰਤੂ ਆਪਣਾ ਚੱਲਦਾ ਰਹਿੰਦਾ। ਉਦੋਂ ਟਰੰਪ ਹੁਣੀ, ਸੌਰੀ ਮੈਂ ਤੁਹਾਡੀ ਵਿੱਚ ਇਹ ਗੱਲ ਨੂੰ ਰੋਕ ਰਿਹਾ, ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਟਰੰਪ ਹੁਣੀ ਸੁਪਰੀਮ ਕੋਰਟ ਵੱਲ ਨੂੰ ਜਾਣਗੇ
ਇਹ ਜਿਹੜਾ ਟੈਰਿਫ ਦੇ ਉੱਤੇ ਬਲੌਕ ਲਾਇਆ ਆ, ਉਹ ਸੁਪਰੀਮ ਕੋਰਟ ਨੂੰ ਆਖ ਰਹੇ ਆ ਵੀ ਭਾਈ ਇਹਨੂੰ ਤੁਸੀਂ ਜਿਹੜਾ ਬਲੌਕ ਲਾਓ। ਸੋ ਇਹ ਬਲੌਕ ਜਿਹੜਾ ਇਸ ਟਾਈਮ ਚੱਲ ਰਿਹਾ, ਕਦੀ ਉਹਦਾ ਬਲੌਕ, ਕਦੀ ਇਹਦਾ ਬਲੌਕ ਜਿਹੜਾ ਚੱਲ ਦੱਸਿਆ। ਇਹ ਕਾਨੂੰਨੀ ਆਪਣੀ ਜਿਹੜੀ ਭੱਜ ਦੌੜ ਹੈਗੀ ਆ, ਜੋ ਕੰਮ ਹੋਣਾ ਸੀ ਉਹ ਹੋ ਚੁੱਕਾ, ਜੋ ਪ੍ਰੋਬਲਮ ਕ੍ਰੀਏਟ ਹੋਣੀ ਸੀ ਉਹ ਹੋ ਚੁੱਕੀ ਆ। ਇਸ ਵੇਲੇ ਇੱਕ ਚੀਜ਼ ਆ ਕਿ ਜਦੋਂ ਹਮੇਸ਼ਾ ਇਹ ਚੀਜ਼ ਹੁੰਦੀ ਆ ਕਿ ਜਦੋਂ ਡਿਸਟਰਬੈਂਸ ਹੁੰਦੀ ਆ, ਜਦੋਂ ਡਿਸਰਪਸ਼ਨ ਹੁੰਦੀ ਆ ਕਿਸੇ ਚੀਜ਼ ਦੇ ਵਿੱਚ, ਓਪਰਚੁਨਿਟੀ ਉਦੋਂ ਹੀ ਪੈਦਾ ਹੁੰਦੀ ਆ ਕਿਸੇ ਬਹੁਤ ਕੰਟਰੀਆਂ ਦੇ ਲਈ। ਇਸ ਵੇਲੇ ਜੇ ਆਪਾਂ ਕਹੀਏ ਨਾ, ਇੱਕ ਚਾਈਨਾ ਦੇ ਕੋਲ ਐਡਾ ਵੱਡਾ ਪਾਰਟ ਸੀਗਾ, ਜੇ ਚਾਈਨਾ ਦੀ ਉਹ ਐਕਸਪੋਰਟ ਜਿਹੜੀ ਚੀਜ਼ ਆ ਕਰ ਰਿਹਾ ਸੀ, ਉਹ 50 ਕੰਟਰੀਆਂ 'ਚ ਵੀ ਡਿਸਟਰੀਬਿਊਟ ਕੀਤੀ ਜਾਵੇ ਨਾ, ਤਾਂ 50 ਦੀ ਕਿਸਮਤ ਜਿਹੜੀ ਬਦਲ ਜਾਣੀ ਆ। ਹਰਜੋਤ ਜੀ, ਆਪਾਂ ਜਾਣਦੇ ਹਾਂ ਜਦੋਂ ਹੁਣ ਰਸ਼ੀਆ ਦੇ ਨਾਲ ਜਦੋਂ ਉਹਦੇ ਤੇਲ ਦੇ ਉੱਤੇ ਬੈਨ ਲੱਗਾ ਸੀ, ਰਸ਼ੀਆ ਚੁੱਪ ਚਪੀਤੇ ਚੋਰੀ ਛਿਪੇ ਇਧਰੋਂ ਉਧਰੋਂ ਖੱਬਿਓਂ ਸੱਜਿਓਂ ਕਰਕੇ ਤਾਂ ਵੀ ਤੇਲ ਵੇਚਦਾ ਹੀ ਰਿਹਾ। ਮੁਲਕਾਂ ਨੇ ਜਿਹੜਾ ਉਹ ਖਰੀਦਦੇ ਹੀ ਰਹੇ, ਇੰਡੀਆ ਵਾਲੇ ਵੀ ਜਿਹੜੇ ਉਹਨਾਂ ਤੋਂ ਖਰੀਦਦੇ ਰਹੇ। ਸੋ ਜਿੱਦਾਂ ਬਿਲਕੁਲ ਰਮਨ ਜੀ ਨੇ ਕਿਹਾ ਵੀ ਚਾਈਨਾ ਨੇ ਹੁਣ ਸਮਾਨ ਬਣਾਉਣਾ, ਉਹਦਾ ਹਟ ਨਹੀਂ ਜਾਣਾ ਰਾਤੋਂ ਰਾਤ ਵੀ ਕੰਪਨੀਆਂ ਹੁਣ ਬੰਦ ਕਰ ਦਈਏ ਤੇ ਘਰੋਂ ਘਰੀ ਘਲਾ ਦਈਏ ਸਾਰੇ ਕਾਮਿਆਂ ਨੂੰ। ਉਹ ਇਧਰੋਂ ਨਹੀਂ ਤਾਂ ਕਿਤੇ ਹੋਰ ਪਾਸੇ ਮੂਵ ਕਰ ਦੇਣਗੇ, ਚੋਰੀ ਛਿਪੇ ਜਿਹੜੇ ਉਹ ਘੱਲ ਦੇਣਗੇ। ਲੱਗੂਗਾ ਅਮਰੀਕਾ ਵਾਲਿਆਂ ਨੂੰ ਏਦਾਂ ਵੀ ਨਹੀਂ ਵੀ ਹੁਣ ਤਾਂ ਦੂਜੇ ਪਾਸੋਂ ਜਿਹੜਾ ਆ ਉਹ ਸਮਾਨ ਬਣ ਕੇ ਆ ਰਿਹਾ। ਸੋ ਉਹ ਕਿਹੜਾ ਬੱਚੇ ਆ, ਉਹ ਉਹਨਾਂ ਦਾ ਵੀ ਰੋਜ਼ ਦਾ ਹੀ ਜਿਹੜਾ ਉਹ ਕੰਮ ਆ, ਕਿੱਦਾਂ ਸਿਸਟਮ ਨੂੰ ਖੱਬੇ ਸੱਜੇ ਕਰਨਾ ਹੈ, ਉਸ ਤਰੀਕੇ ਦੇ ਨਾਲ ਕਰਦੇ ਆ। ਪਰ ਇਹ ਆ ਵੀ ਜੀ ਰਮਨ ਜੀ ਬਾਕੀ ਰਾਜਕਰਨ ਖੱਬੇ ਸੱਜੇ ਕਰਨ ਨੂੰ ਤਾਂ ਆਪਾਂ ਵੀ ਘੱਟ ਨਹੀਂ ਹੈਗੇ। ਜੇ ਆਪਾਂ ਖੱਬੇ ਸੱਜੇ ਵਾਲੀ ਲੱਗਦੀ ਆ, ਹਾਂ, ਖਬਰ ਸਾਂਝੀ ਕਰੀਏ ਤੇ ਇਹ ਖਬਰ ਵੀ ਬਹੁਤ ਜਿਹੜੀ ਆਪਾਂ ਬਹੁਤ ਦੇਰ ਤੋਂ ਇਹ ਚੀਜ਼ਾਂ ਕਹਿੰਦੇ ਆ ਰਹੇ ਸੀਗੇ, ਬਹੁਤ ਚੀਜ਼ ਦੇਰ ਤੋਂ ਆਪਾਂ ਇਹ ਕਰਦੇ ਆ ਰਹੇ ਸੀ ਵੀ ਕੰਮ ਜ਼ਰੂਰ ਮੱਠਾ ਹੈਗਾ, ਪਰ ਗਲਤ ਕੰਮ ਨਾ ਕਰੀਏ। ਗਲਤ ਕੰਮ ਦਾ ਜਿਹੜਾ ਨਤੀਜਾ ਹੈਗਾ ਉਹ ਬਹੁਤ ਮਾੜਾ ਹੈਗਾ। ਦੇਰ ਲੱਗ ਜਾਂਦੀ ਹੈ ਸ਼ਾਇਦ ਕਈ ਵਾਰੀ, ਪਰ ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ ਜੇ ਤੁਸੀਂ ਗਲਤ ਕੰਮ ਕੀਤਾ ਹੈਗਾ ਤਾਂ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਸ਼ਿਕੰਜਾ ਕੱਸਿਆ ਜਾਂਦਾ ਹੈਗਾ। ਸੋ ਇਹ ਜਾਣਕਾਰੀ ਜਿਹੜੀ ਆ, ਇਹ ਆਪਣੀ ਜਿਹੜੀ ਨਿਊਜ਼ ਹੈਗੀ ਆ ਤੁਹਾਡੇ ਫ੍ਰਿਜ਼ਨੋ ਦੀ ਆ। ਫ੍ਰਿਜ਼ਨੋ ਦੇ ਵਿੱਚ ਸਾਡਾ ਕੋਈ ਸਾਡੇ ਸਿਰ ਤੇ ਨਾ ਭਾਈ, ਜੋ ਤੁਸੀਂ ਵੀ ਇੱਥੇ ਰਹਿ ਕੇ ਗਏ ਆ। ਚਲੋ ਇਹ ਕਹਿ ਦਿੰਦੇ ਆ ਖਾਲਸਾ ਜੀ, ਹੈ ਨਾ, ਆਪਣੇ ਸ਼ਹਿਰ ਫ੍ਰਿਜ਼ਨੋ ਦੀ ਖਬਰ ਹੈ। ਅਸੀਂ ਉਹਦਾ ਗੱਲ ਕਰਤੀ ਸੀ ਥੋੜੀ ਜਿਹੀ, ਪਰ ਹੁਣ ਡਿਟੇਲ 'ਚ ਤੁਸੀਂ ਕਰਦੇ ਹੋ। ਨਹੀਂ, ਇਹ ਚੀਜ਼ ਆਪਾਂ ਨੂੰ ਕੋਈ ਖਬਰ ਦੇ ਨਾਲ ਆਪਾਂ ਇੰਨਾ ਕੰਸਰਨ ਨਹੀਂ ਹੈਗਾ। ਆਪਣਾ ਕੰਸਰਨ ਹੈਗਾ ਕਿ ਇਹ ਚੀਜ਼ ਜਿਹੜੀ ਆ, ਇਹ ਚੀਜ਼ ਆਪਾਂ ਕਿੰਨੀ ਦੇਰ ਤੋਂ ਕਹਿੰਦੇ ਆ ਰਹੇ ਸੀ ਵੀ ਗਲਤ ਕੰਮ ਨਾ ਕਰਿਓ। ਆਪਾਂ ਉਦੋਂ ਵੀ ਜਦੋਂ ਖੁੱਲ੍ਹੇਆਮ ਪੈਸਾ ਵਰਤ ਰਿਹਾ ਸੀਗਾ ਕੋਵਿਡ ਦੇ ਵਿੱਚ, PPP ਦਾ ਪੈਸਾ ਜਿਹੜਾ ਆ, ਉਹ ਹਰ ਇੱਕ ਜਿਹੜਾ ਬੰਦਾ ਸੀਗਾ ਉਹ ਇੱਦਾਂ ਲੈ ਰਿਹਾ ਸੀਗਾ ਵੀ ਜਿੱਦਾਂ ਹੌਟ ਕੇਕਸ ਵਿਕ ਰਹੇ ਆ, ਵੀ ਵੰਡੇ ਜਾ ਰਹੇ ਫ੍ਰੀ ਦੇ ਫ੍ਰੀ, ਇਹ ਲੈ ਲਓ, ਇਹ ਮੁੜ ਕੇ ਜੋ ਮਰਜ਼ੀ ਹੋ ਜਾਵੇ, ਇਹਦਾ ਤਾਂ ਕੁਛ ਨਹੀਂ ਹੋ ਸਕਦਾ। ਪਰ ਤੁਸੀਂ ਹੁਣ ਦੇਖ ਲਓ ਕਿ ਆਪਣੀ ਜਿਹੜੀ ਆਹ ਨਿਊਜ਼ ਹੈਗੀ ਆ, ਇਹਦੇ ਨਾਲ ਬਹੁਤ ਜਾਣਿਆਂ ਨੂੰ ਖਬਰਦਾਰ ਹੋ ਜਾਣਾ ਚਾਹੀਦਾ। ਜੇ ਇਹ ਕੰਮ ਤੁਸੀਂ ਕੀਤਾ ਹੈਗਾ, ਜੇ PPP ਲੋਨ ਤੁਸੀਂ ਲਏ ਹੈਗੇ ਆ, ਜੇ ਉਹ ਸਹੀ ਤਰੀਕੇ ਨਾਲ ਨਹੀਂ ਖਰਚੇ ਹੈਗੇ ਆ, ਤੇ ਇਹ ਰੈੱਡ ਅਲਰਟ ਹੈਗਾ। ਬਹੁਤ ਜਿਹੜੇ ਬੰਦੇ ਹੈਗੇ ਆ ਉਹ ਇਹਨਾਂ ਮਾਮਲਿਆਂ ਦੇ ਵਿੱਚ ਕੱਸੇ ਜਾਣਗੇ, ਖਿੱਚੇ ਜਾਣਗੇ। ਕਿਉਂਕਿ ਦੇਖੋ, ਗਵਰਨਮੈਂਟ ਦਾ ਪੈਸਾ ਲਿਆ ਆ, ਗਲਤ ਬੋਲ ਕੇ ਲਿਆ ਆ, ਕਿਤੇ ਨਾ ਕਿਤੇ ਇਹ ਤਰੀਕਾ ਜਿਹੜਾ, ਇਹ ਕੰਮ ਜਿਹੜਾ ਆ, ਇਹ ਖਰਾਬ ਹੋ ਜਾਣਾ। ਕਾਫੀ ਦੇਰ ਦੀ ਗੱਲ ਹੈ ਰਾਜਕਰਨ, ਮੈਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀਗੀ ਕਿ ਉੱਥੇ ਬੰਦ ਕੰਪਨੀਆਂ ਤੱਕ ਦੇ ਲੋਨ ਲਏ ਗਏ ਆ। ਬੰਦ ਕੰਪਨੀਆਂ ਜਿਹੜੀਆਂ ਕਿ ਉਸ ਸਮੇਂ ਬੰਦ ਪਈਆਂ ਸੀਗੀਆਂ, ਜਿਹੜੇ ਆਪਾਂ ਉਦੋਂ ਕਹਿੰਦੇ ਰਹੇ ਹਰਜੋਤ ਜੀ, ਰਮਨ ਜੀ, ਉਦੋਂ ਅਸੀਂ ਕਹਿੰਦੇ ਰਹੇ ਵੀ ਇਹ ਫੈਡਰਲ ਮਨੀ ਆ, ਇਹ ਪਾਈ ਦਾ ਜਿਹੜਾ ਇਹਦਾ ਜਿਹੜਾ ਦੇਣਾ ਪੈਣਾ ਆ, ਲੇਖਾ ਜੋਖਾ ਕਰਨਾ ਪੈਣਾ ਆ। ਮਾਹੌਲ ਬਦਲ ਗਿਆ, ਆਪਾਂ ਨੂੰ ਪਤਾ, ਜਦੋਂ ਪ੍ਰਸ਼ਾਸਨ ਬਦਲਿਆ, ਉਹ ਤਾਂ ਪਹਿਲਾਂ ਹੀ ਹੱਥਾਂ ਨੂੰ ਥੁੱਕ ਲਾ ਕੇ ਬੰਦੇ ਚੱਕ ਕੇ ਬਾਹਰ ਕਰਨ ਨੂੰ ਫਿਰਦੇ ਆ। ਇਹਨਾਂ ਨੂੰ ਤਾਂ ਹੋਰ ਵਧੀਆ ਬਹਾਨਾ ਮਿਲ ਗਿਆ। FBI ਵਾਲਾ ਜਿਹੜਾ ਬੰਦਾ ਕੈਸ਼ ਪਟੇਲ ਬਹੁਤ ਕੱਬਾ ਆ, ਇਹ ਜਾਣਨ ਦੀ ਜਿਹੜੀ ਸਭ ਨੂੰ ਲੋੜ ਆ, ਉਹ ਤਾਂ ਮੌਕਾ ਭਾਲਦਾ ਹੈ ਵੀ ਕਿਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਕਰੀਏ। ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਜਿਹੜੀ ਰਮਨ ਜੀ ਖਬਰ ਕਰ ਰਹੇ ਆ ਵੀ 2 ਜਿਹੜੀਆਂ ਕੰਪਨੀਆਂ ਸੀਗੀਆਂ ਅਤੇ 2 ਕੰਪਨੀਆਂ ਦੇ ਨਾਂ ਤੇ $1 ਮਿਲੀਅਨ ਦੇ ਜਿਹੜੇ ਉਹ ਲੋਨ ਲੈ ਲਏ। $6 ਲੱਖ ਬਾਅਦ ਉਹਦੇ ਚੋਂ ਐਗਰੀਕਲਚਰ ਲੈਂਡ ਲੈ ਲਈ। ਜਿਹੜੇ ਬਾਠ ਹੋਣਾ ਨੇ, ਇਹ ਜਿਹੜਾ ਉਹਨਾਂ ਦਾ ਨਾਮ ਦੱਸਿਆ, ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਆਪ ਆਪਣੇ ਜਿਹੜੇ ਦੋਸ਼ ਆ ਉਹ ਕਬੂਲੇ। ਗੁਰਜੀਤ ਬਾਠ ਹੋਣਾ ਨੇ 37 ਸਾਲਾਂ ਦੇ ਨੇ, ਤੇ ਹੁਣ ਜੇ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਇਵੈਂਚੁਅਲੀ, ਤਾਂ ਜਿਹੜੀ ਸਜ਼ਾ ਸੁਣਾਈ ਜਾਊਗੀ ਇਹਨਾਂ ਨੂੰ ਅਕਤੂਬਰ 'ਚ, ਤਾਂ 10 ਸਾਲ ਦੀ ਸਜ਼ਾ ਜਿਹੜੀ ਹੋ ਸਕਦੀ ਆ।
ਇਹ ਉਦੋਂ ਵੀ ਕਹਿੰਦੇ ਰਹੇ ਵੀ ਇਹ ਜਿਹੜਾ ਫੈਡਰਲ ਮਨੀ ਹੁੰਦੀ ਆ ਇਹਦੇ ਨਾਲ ਬਹੁਤ ਜ਼ਿਆਦੀਆਂ ਤੰਦਾਂ ਜੁੜੀਆਂ ਹੁੰਦੀਆਂ ਆ, ਏਦਾਂ ਨਹੀਂ ਕਰਨਾ ਚਾਹੀਦਾ। ਇਹ ਕੈਲੀਫੋਰਨੀਆ ਸਟੇਟ ਦਾ ਨਹੀਂ ਆ ਵੀ ਉਹ ਵੰਡ ਰਹੇ ਆ ਤੇ ਬਾਅਦ ਦੇ ਵਿੱਚ ਕੀ ਜਿਹੜਾ ਉਹ ਹੋਣਾ ਵੀ ਇੱਥੇ ਪਤਾ ਨਹੀਂ ਪ੍ਰਸ਼ਾਸਨ ਚਲੋ ਢਿੱਲ ਮਾਠੀ ਜਿਹੜੀਆਂ ਚੀਜ਼ਾਂ 'ਚ ਕਈ ਵਾਰੀ ਰੱਖ ਦਿੰਦਾ ਆ। ਇਹ ਸਖਤੀ ਇਹ ਵੀ ਕਰਦੇ ਹੋਣਗੇ ਜਿੱਥੇ ਇਹਨਾਂ ਦਾ ਦਾ ਲੱਗਦਾ, ਪਰ ਫੈਡਰਲ ਮਨੀ ਦੇ ਨਾਲ ਕਦੀ ਵੀ ਜਦੋਂ ਤੁਸੀਂ ਖਿਲਵਾੜ ਕਰਦੇ ਆ ਤਾਂ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ, ਅਨਲੈਸ ਤੁਸੀਂ ਟਰੰਪ ਉਹਨਾਂ ਨੂੰ ਜਾਣਦੇ ਤੇ ਉਹ ਤੁਹਾਨੂੰ ਪਾਰਡਨ ਕਰ ਦੇਣ, ਉਹ ਵੱਖਰੀ ਗੱਲ ਆ। ਉਹ ਉਦਾਂ ਦੇ ਬਹੁਤ ਘੱਟ ਲੋਕ ਆ ਵੀ ਜਿਨ੍ਹਾਂ ਨੂੰ ਟਰੰਪ ਹੋਣੀ ਜਿਹੜੀ ਉਹ ਮਾਫ ਕਰ ਦੇਣਗੇ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਇਹਦੇ ਵਿੱਚ ਹੁਣ ਰਿਐਲਿਟੀ ਆ ਤੇ ਜਿੱਦਾਂ ਰਮਨ ਜੀ ਨੇ ਕਿਹਾ ਵੀ ਇਹ ਸਾਵਧਾਨ ਹੋਣ ਦੀ ਜ਼ਰੂਰਤ ਆ। ਜੇ ਕਿਸੇ ਨੇ ਗਲਤੀ ਦੇ ਨਾਲ ਜਾਂ ਕਿਸੇ ਦੇ ਕਹੇ ਕਰ ਲਿਆ ਵੀ ਚੱਲ ਕੋਈ ਨਹੀਂ ਹੁਣ ਤਾਂ ਮਨੀ ਮਿਲਦੀ ਆ ਵੀ ਚੱਕੀ ਚਲੋ ਫੱਟੇ, ਚੱਕਰ ਕੋਈ ਨਹੀਂ, ਜੇ ਲਈ ਆ ਤੇ ਭਾਈ ਵਾਪਸ ਕਰ ਦਿਓ। FBI ਤੱਕ ਵੀ ਜਿਹੜੀ ਇਸ ਦੇ ਵਿੱਚ ਇਨਵੋਲਵ ਆ ਉਹ ਹਰ ਇੱਕ ਕਰ ਰਹੀ ਆ। ਇਸ ਵੇਲੇ ਰਾਜਕਰਨ ਜਿਹੜੇ PPP ਦੇ ਲੋਨ ਆ, ਜਿਹੜੇ ਉਹਦੇ ਵਿੱਚ ਆਪਾਂ ਸਟੇਟਮੈਂਟਸ ਦਿੱਤੀਆਂ ਹੈਗੀਆਂ ਕਿ ਇੰਨਾ ਸਾਡਾ ਪੇਰੋਲ ਸੀਗਾ, ਉਹ ਹੁਣ EDD ਦੇ ਨਾਲ ਮੈਚ ਹੋ ਰਿਹਾ ਕਿ ਕਿਹਦਾ ਇੰਨਾ ਪੇਰੋਲ ਸੀਗਾ ਤੇ ਕਿੱਦਾਂ ਸੀਗਾ। ਮੇਰੇ ਖਿਆਲ ਦੇ ਵਿੱਚ ਗੁੱਡ ਚੀਜ਼ ਇਹ ਆ ਕਿ ਤੁਸੀਂ ਜਾ ਕੇ ਜਿਹੜੀਆਂ ਵੀ ਪ੍ਰਾਪਰਟੀਆਂ ਕਿਸੇ ਲਈਆਂ ਉਹ ਵੇਚ ਕੇ ਪੈਸੇ ਕੱਢ ਕੇ ਤੇ ਇਸ ਵੇਲੇ ਜਿਹੜੇ ਲਏ ਆ ਉਹ ਮੋੜਦੇ ਉਹਦੇ 'ਚ ਸ਼ਾਇਦ ਬਚਾਅ ਹੋ ਜਾਵੇ, ਪਤਾ ਨਹੀਂ ਉਹ ਹੋ ਸਕਦਾ ਕਿ ਨਹੀਂ ਹੋ ਸਕਦਾ ਪੇ ਆਫ ਕਰਨ ਦੇ ਨਾਲ। ਦੂਜੀ ਗੱਲ ਰਾਜਕਰਨ, ਇੱਕ ਜਿਹੜੀ ਹੋਰ ਇੱਕ ਅਹਿਮ ਖਬਰ ਹੈਗੀ ਆ ਜਿਹੜੀ ਕਿ ਅੱਜ ਆਪਾਂ ਕਹਿ ਰਹੇ ਹਾਂ ਇਹ ਰਿਕਾਰਡਿੰਗ ਦੇ ਉੱਤੇ, ਅੱਜ ਆਪਾਂ ਕਹਿ ਰਹੇ ਹਾਂ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਗੱਲਾਂ ਇੱਦਾਂ ਹੀ ਆਪਾਂ ਕਰਿਆ ਕਰਾਂਗੇ ਜਿੱਦਾਂ ਅੱਜ ਆਪਾਂ PPP ਦੀ ਗੱਲ ਕਰ ਰਹੇ ਹਾਂ। ਇਸ ਵੇਲੇ ਹਾਲਾਤ ਇਹ ਆ ਕਿ ਆਪਣੇ ਇੰਡੀਆ ਤੋਂ ਕਾਲ ਆਈ ਆ। ਮੈਂ ਜਿਹੜਾ ਬੰਦੇ ਦੇ ਨਾਲ ਉਹਨੂੰ ਵੀ ਜਾਣਦਾ ਹੈਗਾ ਜਿਹੜਾ ਇੰਡੀਆ ਦੇ ਵਿੱਚ ਹੈਗਾ। ਉਹ ਬੰਦਾ ਕਿਸੇ ਟਾਈਮ ਤੇ ਡਿਸਪੈਚ ਦਾ ਕੰਮ ਕਰਦਾ ਸੀ ਕਿਸੇ ਕੰਪਨੀ ਦੇ ਲਈ, ਠੀਕ ਹੈ। ਸੋ ਉਹ ਬੰਦੇ ਨੇ ਇੰਡੀਆ ਦੇ ਵਿੱਚ ਟਰੱਕਿੰਗ ਕੰਪਨੀ ਖੋਲੀ ਹੈ ਜਿਹੜੀ ਕਿ ਅਮਰੀਕਾ 'ਚ ਚੱਲ ਰਹੀ ਹੈ। ਉਹ ਬੰਦੇ ਨੇ ਡਿਸਪੈਚ ਆਪਣੀ ਬ੍ਰੋਕਰੇਜ ਖੋਲੀ ਹੈ ਜਿਹੜੀ ਕਿ ਇੰਡੀਆ ਦੇ ਵਿੱਚੋਂ ਚਲਾਉਣੀ ਹੈ। ਇੰਡੀਆ 'ਚ ਉਹ ਬੰਦਾ ਬੈਠਾ, ਇੱਥੇ ਅਮਰੀਕਾ 'ਚ ਕੰਪਨੀ ਜਿਹੜੀ ਖੋਲੀ ਬੈਠਾ ਹੈ। ਹਾਂਜੀ, ਤੇ ਉਹਨੂੰ ਕਾਲ ਮੈਨੂੰ ਪਿਛਲੇ ਹਫ਼ਤੇ ਆਈ ਉਹਦਾ ਹੀ ਬਈ ਸਾਨੂੰ ਹੈਲਪ ਕਰੋ, ਸਾਨੂੰ ਬੌਂਡ ਨਹੀਂ ਮਿਲ ਰਿਹਾ ਹੈਗਾ। ਤੇ ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਕੀਤਾ ਕਿੱਦਾਂ ਹੈ, ਮਤਲਬ ਕੀ ਚੀਜ਼ ਹੈ, ਕੀ ਚੱਕਰ ਆ। ਉਹ ਕਹਿੰਦੇ ਜੀ ਸਾਡਾ ਉੱਥੇ ਇੱਕ ਬੰਦਾ ਹੈਗਾ, ਉਹਨੇ ਸਾਨੂੰ ਖੋਲ ਕੇ ਦੇ ਦਿੱਤੀਆਂ ਉੱਥੇ। ਤੇ ਮੈਂ ਕਿਹਾ ਵੀ ਉਹ ਬੰਦੇ ਨੂੰ ਕਹੋ ਬੌਂਡ ਲੈ ਦੇਵੇ ਤੁਹਾਨੂੰ, ਹੁਣ ਜੇ ਉਹਨੇ ਖੋਲ ਹੀ ਦਿੱਤੀਆਂ। ਕਹਿੰਦੇ ਨਹੀਂ ਜੀ ਉਹ ਵਰਕ ਪਰਮਿਟ ਤੇ ਆ, ਉਹਦਾ ਬੌਂਡ ਅਪਰੂਵ ਨਹੀਂ ਹੁੰਦਾ। ਅੱਛਾ, ਉਹਨੂੰ ਮਿਲ ਨਹੀਂ ਸਕਦਾ। ਹਾਂ, ਕਿਉਂਕਿ ਉਹ ਕ੍ਰੈਡਿਟ ਚਾਹੀਦਾ ਨਾ, ਬੌਂਡ ਅਪਰੂਵ 75,000 ਦਾ ਬੌਂਡ ਆ, ਉਹ ਕ੍ਰੈਡਿਟ ਚਾਹੀਦਾ ਬੌਂਡ ਲੈਣ ਵਾਸਤੇ। ਨਹੀਂ ਤੇ ਤੁਹਾਨੂੰ $75,000 ਕੈਸ਼ ਰੱਖਣਾ ਪੈਂਦਾ ਟੂ ਅਚੀਵ ਦਾ ਬੌਂਡ, ਹੈ ਨਾ। ਹੁਣ 75,000 ਕੈਸ਼ ਇੱਥੇ ਵਰਕ ਪਰਮਿਟ ਵਾਲੇ ਕੋਲ ਨਹੀਂ ਹੋਊਗਾ। ਸੋ ਉਹਨੇ ਮੈਂ ਉਹਨੂੰ ਸਾਫ਼ ਕਹਿ ਦਿੱਤਾ, ਮੈਂ ਕਿਹਾ ਵੀ ਦੇਖ ਮੇਰੀ ਗੱਲ ਸੁਣ, ਮੈਂ ਇਸ ਚੀਜ਼ ਦੇ ਖਿਲਾਫ ਹਾਂ, ਮੈਂ ਤੇਰੀ ਕੋਈ ਹੈਲਪ ਨਹੀਂ ਕਰ ਸਕਦਾ, ਜਾਂ ਮੈਂ ਤੈਨੂੰ ਕਿਸੇ ਕਿਸਮ ਦੀ ਇਹਦੇ ਵਿੱਚ ਨਾ ਗਾਈਡੈਂਸ ਦੇ ਸਕਦਾ, ਨਾ ਤੇਰੀ ਹੈਲਪ ਕਰ ਸਕਦਾ। ਬਸ਼ਰਤੇ ਮੈਂ ਤਾਂ ਹੁਣ ਇਸ ਚੀਜ਼ ਨੂੰ ਹੋਰ ਵੀ ਐਕਟੀਵੇਟ ਕਰੂੰਗਾ, ਪਬਲਿਕ ਸਾਹਮਣੇ ਲੈ ਕੇ ਆਊਂਗਾ ਕਿ ਇਹ ਪ੍ਰੋਬਲਮ ਜਿਹੜੀ ਆ। ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਇਸ ਵੇਲੇ ਵਰਕ ਪਰਮਿਟ ਤੇ ਆ, ਉਹ ਕੰਪਨੀ ਖੋਲ ਕੇ ਦੇ ਰਿਹਾ ਇੰਡੀਆ ਦੇ ਵਿੱਚ, ਬ੍ਰੋਕਰੇਜ ਖੋਲ ਕੇ ਦੇ ਰਿਹਾ ਇੰਡੀਆ ਦੇ ਵਿੱਚ ਕਿਸੇ ਨੂੰ। ਉਹ FMCSA ਨਾਲ ਕਿੱਡਾ ਵੱਡਾ ਫਰਾਡ ਜਿਹੜਾ ਹੋ ਰਿਹਾ, ਜਿਹੜੇ ਰਾਜਕਰਨ ਤੁਹਾਨੂੰ ਚੇਤੇ ਹੋਣਾ, ਨਿਊਯਾਰਕ ਦੀ ਖਬਰ ਸੀਗੀ, ਜਿਨ੍ਹਾਂ ਨੇ ਟੈਕਸਸ ਦੇ ਵਿੱਚ ਕੰਪਨੀ ਖੋਲ ਕੇ ਤੇ ਨਿਊਯਾਰਕ ਤੋਂ ਚਲਾਉਂਦੇ ਸੀਗੇ। ਕਿੰਨੇ ਸਾਲ ਦੀ ਕੈਦ ਹੋਈ ਸੀ ਉਹਨਾਂ ਨੂੰ। ਸੋ ਜੇ ਤੁਸੀਂ ਇਸ ਮਕਸਦ ਦੇ ਨਾਲ ਇੱਥੇ ਇਹੋ ਜਿਹੇ ਕੰਮ ਕਰ ਰਹੇ ਹੈਗੇ ਆ ਨਾ, ਇਹੋ ਜਿਹੀਆਂ ਚੀਜ਼ਾਂ ਕਰ ਰਹੇ ਹੈਗੇ ਆ, ਪਹਿਲੀ ਗੱਲ ਤਾਂ ਲਾਹਨਤ ਆ ਤੁਹਾਡੇ ਤੇ, ਕਿਉਂਕਿ ਇਹ ਇੰਡਸਟਰੀ ਦੇ ਵਿੱਚ, ਇਹ ਕੰਪਨੀ, ਇਹ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਇਹ ਕੰਮ ਕਰਦੇ ਆ, ਤੁਸੀਂ ਇਸ ਕੰਟਰੀ ਦਾ ਧੋਖਾ ਕਮਾ ਰਹੇ। ਇੱਥੋਂ ਦੀ ਪਬਲਿਕ ਨਾਲ, ਇੱਥੋਂ ਦੇ ਵਰਕਰ ਨਾਲ, ਜਿਹੜੇ ਮਿਹਨਤ ਕਰਕੇ ਖਾਣ ਵਾਲੇ ਆ, ਤੁਸੀਂ ਉਹਨਾਂ ਦਾ ਵੀ ਘਰ ਪੱਟ ਰਹੇ ਆ। ਤੇ ਆਪਣਾ ਤਾਂ ਤੁਹਾਡਾ ਪੱਟੇ ਜਾਣਾ, ਆਪਣਾ ਤਾਂ ਤੁਹਾਡਾ ਤੁਸੀਂ ਲਿਖ ਲਿਆ ਆਪਣਾ ਜੋ ਤੁਸੀਂ ਕਰ ਰਹੇ ਆ, ਠੀਕ ਹੈ ਨਾ। ਸੋ ਮੇਰੀ ਇਹ ਗੁਜ਼ਾਰਿਸ਼ ਆ, ਜੇ ਤੁਸੀਂ ਇੱਥੇ ਤੁਹਾਡੇ ਵਰਕ ਪਰਮਿਟ ਤੇ ਆ, ਕਿਸੇ ਚੀਜ਼ ਤੇ ਆ, ਬਹੁਤ ਸਾਵਧਾਨੀ ਨਾਲ ਚੱਲੋ। ਤੁਸੀਂ ਇਹੋ ਜਿਹੇ ਕੰਮ ਨਾ ਕਰੋ ਜਿਹੜਾ ਕਿ ਤੁਹਾਡਾ ਆਉਣ ਵਾਲਾ ਸਮਾਂ ਤਾਂ ਬੇੜਾਗਰਕ ਹੋਣਾ ਹੀ ਆ। ਤੁਸੀਂ ਨਾਲ ਜਿਹੜੇ ਮਿਹਨਤੀ ਲੋਕ ਆ, ਤੁਸੀਂ ਉਹਨਾਂ ਦਾ ਵੀ ਬੇੜਾਗਰਕ ਕਰ ਰਹੇ। ਸੋ ਇਹ ਵੀ ਜਿਹੜਾ ਅੱਜ ਕੱਲ੍ਹ ਦੀ ਪ੍ਰਚਲਿਤ ਕਹਾਣੀ ਆ, ਬਹੁਤ ਕਾਲਸ ਆ ਰਹੀਆਂ ਜਿਹਦੇ ਵਿੱਚ ਬਹੁਤ ਲੋਕੀ ਕਹਿ ਰਹੇ ਆ ਕੰਪਨੀਆਂ ਬਾਏ ਕਰ, ਕੋਈ ਵੇਚ ਰਿਹਾ, ਕੋਈ ਬਾਏ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਔਰ ਇਹਦੇ ਵਿੱਚ ਮਲਟੀਪਲ ਜਿਹੜੇ ਲੋਕੀ ਹੈਗੇ ਆ, ਉਹ ਗਲਤ ਕੰਮ ਦੇ ਲਈ ਕੰਪਨੀਆਂ ਕਿਸੇ ਕੋਲੋਂ ਖਰੀਦਦੇ ਆ, ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਗਲਤ ਕੰਮ ਅੱਗੇ ਕਰਨਾ ਹੁੰਦਾ। ਰਮਨ ਜੀ, ਹਰਜੋਤ ਜੀ, ਇਹਦੇ ਵਿੱਚ ਨਾ ਹੁਣ ਦੇਖੋ ਦੋ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਇਸ ਟਾਈਮ ਜਿਹੜੀਆਂ ਡਿਸਕਸ ਜਿਹੜੀਆਂ ਉਹ ਕਰ ਰਹੇ ਆ। PPP ਦੇ ਲੋਨਸ ਦੇ ਵਿੱਚ ਧਾਂਦਲੀ, ਫਰਾਡ ਤਾਂ ਜਿਹੜੀ ਉਹ ਹੈਗੀ ਆ। ਇੱਥੇ ਉਹ ਵੀ ਲੋਕ ਸੀਗੇ ਜਿਨ੍ਹਾਂ ਨੇ ਧੱਕੇ ਦੇ ਨਾਲ ਘਰੇ ਬੈਠੇ ਬਜ਼ੁਰਗਾਂ ਦੀਆਂ ਵੀ ਕੰਪਨੀਆਂ ਖੋਲ ਕੇ ਉਹਨਾਂ ਨੂੰ ਵੀ ਪੈਸੇ ਦਵਾਏ ਸੀ।
device ਦਾ। ਯਾਦ ਹੋਣਾ, ਸਾਰਿਆਂ ਨੂੰ ਯਾਦ ਹੋਣਾ, ਕੋਈ ਇੰਨੀ ਪੁਰਾਣੀ ਗੱਲ ਨਹੀਂ ਹੈਗੀ, ਕੁਝ ਸਾਲ ਪਹਿਲਾਂ ਦੀ ਹੋਈ ਗੱਲਾਂ ਆ। ਉਹ ਵੀ ਰਗੜ ਹੋਣਗੇ, ਹੋ ਸਕਦਾ ਵੀ ਜੇ ਇਨਵੈਸਟੀਗੇਸ਼ਨ ਹੋਣੀ ਅਗਲਿਆਂ ਨੇ ਪੁੱਛਣਾ ਵੀ ਕਿੰਨੇ ਕਰਾਇਆ। ਮੈਨੂੰ ਤਾਂ ਉਹਨਾਂ ਨੇ ਸਿੱਧੇ, ਜਿਹੜਾ ਬੰਦਾ ਫਸਣ ਲੱਗਾ ਹੁੰਦਾ ਉਹਨੇ ਮੁੱਕਰਨਾ ਹੀ ਹੁੰਦਾ, ਉਹਨੇ ਮੁੱਕਰ ਕੇ ਦੂਜੇ ਦੇ ਉੱਤੇ ਭਾਰ ਪਾਉਣਾ ਹੁੰਦਾ ਵੀ ਹਾਂ ਭਾਈ ਮੈਨੂੰ ਤਾਂ ਉਹਨੇ ਦੱਸਿਆ ਸੀ, ਮੈਂ ਤਾਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ ਆ। ਸਹੀ ਢੰਗ ਦੇ ਨਾਲ ਨਹੀਂ ਕੀਤਾ, ਨੰਬਰਸ ਜਿਹੜੇ ਉਹ ਤੁਸੀਂ ਹੇਰ ਫੇਰ ਕੀਤੇ ਆ, ਤਾਂ ਇਹ ਜਿਹੜੀਆਂ ਕੁਝ ਨਿਊਜ਼ ਹੈ ਤੁਹਾਡੇ ਲਈ, ਇਹ ਤੁਹਾਡੇ ਲਈ ਰੈੱਡ ਅਲਰਟ ਆ, ਖਤਰੇ ਦਾ ਘੁੱਗੂ ਆ। ਇਹ ਨਹੀਂ ਪਤਾ ਵੀ ਸਾਰੇ ਜਾਣੇ ਫਸ ਸਕਦੇ ਆ, ਨਹੀਂ ਫਸ ਸਕਦੇ, ਪਰ ਇਹ ਆ ਵੀ ਵਾਰੀ ਜਿਹੜੀ ਉਹ ਆਈ ਜਾਂਦੀ ਆ। ਤੁਸੀਂ ਨਾ PPP ਫਰਾਡ ਗੂਗਲ ਸਰਚ ਤੇ ਪਾ ਕੇ ਦੇਖੋ, ਯੂ ਵਿਲ ਸੀ ਸੋ ਮੈਨੀ ਨਿਊਜ਼, ਇੰਨੀਆਂ ਕੁ ਜ਼ਿਆਦਾ ਜਿਹੜੀਆਂ ਉਹ ਖਬਰਾਂ ਆ ਕੱਦ ਦਾ ਜਿਹੜਾ ਉਹ ਫੜ ਰਹੇ ਆ। FBI ਨੇ ਸਪੈਸ਼ਲ ਜਿਹੜੇ ਏਜੰਟਸ ਆ ਉਹ COVID-19 ਰਿਲੇਟਡ ਫਰਾਡ ਦੇ ਲਈ ਜਿਹੜੀ ਉਹ ਲਾਏ ਆ, 2024 ਦੇ ਲਾਏ ਹੋਏ ਆ ਉਹਨਾਂ ਨੇ। ਸੋ ਇਹ ਸਾਰਾ ਕੁਝ ਜਿਹੜਾ ਉਹ ਲਗਾਤਾਰ ਕੰਮ ਜਿਹੜਾ ਉਹ ਚੱਲ ਰਿਹਾ। ਰਮਨ ਜੀ, ਹੁਣ ਉਸ ਟਾਈਮ ਦੇ ਉੱਤੇ ਬਹੁਤ ਦੌਰ ਚੱਲਿਆ ਸੀ, ਜਿਹੜੇ ਡਰਾਈਵਰ ਸੀਗੇ ਉਹਨਾਂ ਦੀਆਂ ਵੀ ਕੰਪਨੀਆਂ ਖੋਲੀਆਂ ਗਈਆਂ ਸੀ, ਉਹਨਾਂ ਦੇ ਵੀ ਜਿਹੜੇ ਇਦਾਂ ਦੇ ਲੋਨ ਜਿਹੜੇ ਉਹ ਕਰਾਏ ਗਏ ਸੀ ਜਾਂ ਲਏ ਗਏ ਸੀ, ਕੀਤੇ ਗਏ ਸੀ। ਸੋ ਉਹ ਵੀ ਕੜਕੀ ਜਿਹੜਾ ਮਤਲਬ ਫਸ ਸਕਦੇ ਆ। ਰਾਜਕਰਨ, ਜਿਹੜੀਆਂ ਕੰਪਨੀਜ਼ ਜਿੱਦਾਂ ਪਹਿਲਾਂ ਆਪਣਾ AB5 ਦਾ ਲਾਅ ਉਦੋਂ ਜਦੋਂ ਬਣਿਆ ਆ ਕੋਵਿਡ ਤੋਂ ਪਹਿਲਾਂ, ਹਨਾ, ਉਦੋਂ ਲੋਕਾਂ ਨੇ ਕੀ ਕੀਤਾ ਸੀਗਾ ਕਿ ਡਰਾਈਵਰਾਂ ਦੀਆਂ ਕੰਪਨੀਆਂ ਖਿਲਾਤੀਆਂ ਸੀਗੀਆਂ ਉਹਨਾਂ ਨੂੰ ਚੈੱਕ ਦੇਣ ਦੇ ਮਾਰਿਆਂ ਨੇ, ਕਾਰਪੋਰੇਸ਼ਨ ਬਣਾ ਉਹ ਕਾਰਪੋਰੇਸ਼ਨ ਬਣਾਤੀ ਸੀ, ਉਹਦੀ LLC ਬਣਾਤੀ, ਕੁਛ ਬਣਾਤਾ ਵੀ ਤਾਂ ਕਿ ਕੰਪਨੀ ਟੂ ਕੰਪਨੀ ਪੇ ਕਰਦੇ, ਸਾਨੂੰ 1099 ਦੇਣ ਦੀ ਵੀ ਲੋੜ ਨਹੀਂ, ਉਹ ਤੁਹਾਨੂੰ ਕੁਛ ਨਹੀਂ ਕਰਨ ਦੀ ਲੋੜ ਜੀ, ਇਹ ਸਾਨੂੰ ਠੀਕ ਹੈ ਨਾ। ਐਨੀਵੇ, ਉਹ ਜਿਹੜੀਆਂ ਕੰਪਨੀਆਂ ਡਰਾਈਵਰਸ ਦੀਆਂ ਬਣੀਆਂ ਸੀ ਉਹਨਾਂ ਨੂੰ ਆਫਰ ਆਈਆਂ ਸੀਗੀਆਂ ਕਿ ਐਵਰੀ ਕੰਪਨੀ ਨੂੰ ਆਫਰ ਆਉਂਦੀ ਸੀ ਕਿ ਤੁਸੀਂ ਭਾਈ ਲੋਨ ਜੇ ਲੈਣਾ ਹੈ। ਉਹ PPP ਲੋਨ ਨਹੀਂ ਸੀਗਾ, ਉਹ ਡਿਜ਼ਾਸਟਰ ਲੋਨ ਸੀਗਾ, EIDL ਜਿਹੜਾ ਸੀਗਾ। ਹਾਂਜੀ, ਉਹ ਡਿਜ਼ਾਸਟਰ ਲੋਨ ਸੀਗਾ, ਉਹ ਪੇ ਬੈਕ ਕਰਨਾ ਹੈ। ਸੋ ਉਹ ਪੇ ਬੈਕ ਕਰਨਾ ਆ, ਇਸ ਕਰਕੇ ਜਿਹੜਾ ਉਹ ਲੋਨ ਆ ਉਹ ਪੇ ਬੈਕ ਦੇ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ। ਉਹਦੇ ਵਿੱਚ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿ ਲੋਨ ਤੁਸੀਂ ਕਿੱਥੇ ਯੂਜ਼ ਕੀਤਾ, ਠੀਕ ਹੈ ਨਾ। ਪਰ ਜੇ ਉਹ ਲੋਨ ਤੁਸੀਂ ਪੇ ਬੈਕ ਕਰਦੇ ਹੈਗੇ ਆ, ਉਹ ਲੋਨ ਨੂੰ ਤੁਸੀਂ ਵਾਪਸ ਦੇ ਰਹੇ ਹੈਗੇ ਆ, ਵਾਪਸ ਉਹਦੀਆਂ ਪੇਮੈਂਟਾਂ ਦੇ ਰਹੇ ਆ ਜਾਂ ਉਹਨੂੰ ਫੁੱਲੀ ਉਹਨੂੰ ਵਾਪਸ ਕਰ ਰਹੇ ਆ, ਤੇ ਉਹਦੀ ਏਡੀ ਵੱਡੀ ਪ੍ਰੋਬਲਮ ਨਹੀਂ ਹੈਗੀ, ਪਰ ਤੁਹਾਨੂੰ ਉਹ ਲੋਨ ਜਿਹੜਾ ਉਹ 30 ਈਅਰ ਲੋਨ ਹੈਗਾ ਉਹ ਵਾਪਸ ਕਰਨਾ ਪੈਣਾ। ਉਹਦੇ ਵਿੱਚ ਵੀ ਜਿਹੜੀ ਪ੍ਰੋਬਲਮ ਇਹ ਹੈਗੀ ਆ ਕਿ ਉਹ ਲੋਨ SBA ਬੈਕਡ ਹੈਗਾ ਆ। ਸੋ SBA ਬੈਕਡ ਲੋਨ ਜਿਹੜਾ ਆ 25,000 ਤੋਂ ਜਦੋਂ ਉੱਤੇ ਹੋ ਜਾਂਦਾ ਆ, ਉਹ ਲੋਨ ਦੇ ਵਿੱਚ ਤੁਹਾਡੀਆਂ ਪਰਸਨਲ ਪ੍ਰਾਪਰਟੀਜ਼, ਹੋਰ ਕਈ ਕੁਝ ਜਿਹੜਾ ਚੀਜ਼ਾਂ ਹੈਗੀਆਂ ਉਹ ਇਨਵੋਲਵ ਹੋ ਜਾਂਦੀਆਂ ਆ। ਸੋ ਇਸ ਕਰਕੇ ਜਿਹੜੇ ਉਹ ਲੋਨਸ ਹੈਗੇ ਆ ਉਹਨਾਂ ਨੂੰ ਇਹ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਇਹ ਨਹੀਂ ਹੈਗਾ ਕਿ ਉਹ ਲੋਨ ਖਤਮ ਹੋ ਗਏ, ਉਹ ਲੋਨ ਪੇ ਬੈਕ ਹੋਣੇ ਆ, 30 ਈਅਰ 'ਚ ਹੋਣੇ ਆ, ਲੇਕਿਨ ਉਹਨਾਂ ਦੇ ਨਾਲ ਨਾਲ ਤੁਹਾਡੀਆਂ ਜਿਹੜੀਆਂ ਪ੍ਰਾਪਰਟੀਜ਼ ਆ ਕਈਆਂ ਦੀਆਂ ਉਹ ਵੀ ਨਾਲ ਅਟੈਚ ਹੈਗੀਆਂ ਉਹਦੇ ਵਿੱਚ। ਠੀਕ ਹੈ ਜੀ, ਠੀਕ ਹੈ, ਬਿਲਕੁਲ। ਉਹ $1.2 ਟ੍ਰਿਲੀਅਨ ਦੇ PPP ਲੋਨ ਜੋ SBA ਨੇ ਦਿੱਤੇ ਸੀਗੇ, ਜਿਹਦੇ ਚੋਂ SBA ਆਫਿਸ ਹੁਣ ਉਹਨਾਂ ਦਾ ਜਿਹੜਾ ਇੰਸਪੈਕਟਰ ਜਨਰਲ ਆ ਉਹ ਐਸਟੀਮੇਟ ਕਰ ਰਿਹਾ ਵੀ $200 ਬਿਲੀਅਨ ਦੇ ਫਰੋਜੂਲੈਂਟ ਲੋਨ ਸੀਗੇ। ਸੋ ਬਹੁਤ ਵੱਡਾ ਨੰਬਰ ਆ। ਸੋ ਉਹ ਤਾਂ ਦੇਣੇ ਪੈਣੇ ਆ, ਜਿਹੜੇ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਈਆਂ ਨੇ ਪੇ ਚੈੱਕ ਪ੍ਰੋਟੈਕਸ਼ਨ ਜਾਂ ਹੋਰ ਗਲਤ ਇੰਪਲਾਈ ਸ਼ੋਅ ਕਰਕੇ, ਜ਼ਿਆਦਾ ਸ਼ੋਅ ਕਰਕੇ, ਜਿਹੜੇ ਵਾਪਸ ਨਹੀਂ ਕਰਨੇ ਸੀ ਪੈਸੇ, ਉਹ ਜਿਹੜੇ ਮੈਨੂੰ ਲੱਗਦਾ ਉਹਨਾਂ ਨੂੰ ਜਿਹੜੀ ਪ੍ਰਾਇੋਰਟੀ ਦੇ ਰਹੇ। ਪਰ ਇੱਥੇ ਤਨਖਾਹਾਂ ਦਿਖਾਈਆਂ ਤੇ ਉਹ ਹੁਣ ਫਿਰ ਪੁਰਾਣਾ ਕੱਚਾ ਚਿੱਠਾ ਵੀ ਖੁੱਲੂਗਾ ਵੀ ਹੁਣ ਕਿੰਨੇ ਦਿੰਦੇ, ਕਿਉਂਕਿ ਜਦੋਂ ਟੈਕਸ ਭਰਨਾ ਵੀ ਤੁਹਾਨੂੰ ਪਤਾ ਹੀ ਲੱਗਣਾ ਨਾ ਵੀ ਤੁਸੀਂ ਉਸ ਸਾਲ ਇੰਨੇ ਸ਼ੋਅ ਕਰਤਾ, ਹੁਣ ਗਾਹਾਂ ਫੇਰ ਘੱਟ ਗਿਆ ਜਾਣਾ, ਠੀਕ ਹੈ ਕਿ ਨਹੀਂ। ਪੈਸੇ ਤਾਂ ਤੁਹਾਨੂੰ ਦਿੱਤੇ ਸੀ ਵੀ ਇੰਪਲਾਈ ਸੇਮ ਰੱਖਣੇ ਆ ਤੁਸੀਂ। ਦੇਖੋ ਜੀ, ਉਹ ਕੋਵਿਡ ਤੋਂ ਪਹਿਲਾਂ ਤੁਹਾਡੇ EMPLOYEE 4 ਸੀਗੇ, ਮੁੜ ਕੇ ਹੋ ਗਏ 20 ਤੇ ਫੇਰ ਚਲੇ ਗਏ 4, ਤੇ ਉਹ ਕਹਿੰਦੇ ਵੀ ਕੋਵਿਡ 'ਚ 20 ਕਿਉਂ ਰੱਖੇ ਸੀਗੇ, ਪਹਿਲਾਂ 4 ਦੇ ਬਾਅਦ 'ਚ 4 ਕਿੱਦਾਂ ਹੋ ਗਏ। ਸੋ ਇਹਦੇ 'ਚ ਨਾ ਰਮਨ ਜੀ ਮੈਨੂੰ ਲੱਗਦਾ ਵੀ ਥੋੜਾ ਗਵਰਨਮੈਂਟ ਦਾ ਵੀ ਕਸੂਰ ਹੈ, ਕਿਉਂਕਿ ਉਸ ਟਾਈਮ ਤੇ ਤਾਂ ਲੋਨ ਏਦਾਂ ਦਿੰਦੇ ਸੀ ਵੀ ਜਿੱਦਾਂ ਗੁਰੂ ਘਰ ਪ੍ਰਸ਼ਾਦ ਬੰਦਾ 2 ਵਾਰੀ ਲੈ ਲਓ, 3 ਵਾਰੀ ਲੈ ਲਓ, ਹਨਾ। ਵੀ ਤੁਹਾਨੂੰ ਵੀ ਪਤਾ ਹੀ ਨਹੀਂ ਵੀ ਇੱਕ ਟਰੱਕ ਵਾਲੇ ਦੀ ਗ੍ਰੋਸ ਦੇ 3 ਟਾਈਮਸ ਦੇਈ ਜਾਂਦੇ ਸੀ, ਹਨਾ। ਜੀ ਜੀ, ਤੁਸੀਂ ਜਾਂ ਤਾਂ ਨੈਟ ਦੇਖੋ ਵੀ ਕਿੰਨਾ ਸ਼ੋਅ ਹੁੰਦਾ ਜਾਂ, ਹਨਾ। ਇਹ ਤਾਂ ਮੈਂ ਸੌਰੀ ਟਰੱਕਿੰਗ ਦੀ ਐਗਜ਼ਾਮਪਲ ਦਿੱਤੀ, ਬਾਕੀ ਬਿਜ਼ਨਸ ਵੀ ਇਦਾਂ ਹੀ ਆ, ਕੋਈ ਸਮਾਲ ਬਿਜ਼ਨਸ, ਕੋਈ ਸਟੋਰ। ਪ੍ਰੋਬਲਮ ਹਰਜੋਤ ਭਾਈ, ਪ੍ਰੋਬਲਮ ਇਹ ਸੀਗੀ ਕਿ ਇਹ ਜਿਹੜੀਆਂ ਸਹਾਇਤਾ ਸੀ ਨਾ, ਇਹ ਉਹਨਾਂ ਨੂੰ ਦਿੱਤੀ ਗਈ ਸੀ ਜਿਨ੍ਹਾਂ ਦੇ ਕੰਮ ਬੰਦ ਪਏ ਸੀਗੇ, ਜਿਨ੍ਹਾਂ ਦੇ ਕੰਮ ਚੱਲ ਨਹੀਂ ਸੀ ਰਹੇ, ਜਾਂ ਜਿੱਦਾਂ ਸਲੋ ਹੋ ਜਾਊਗੇ, ਨਹੀਂ ਜਿੱਦਾਂ ਰੈਸਟੋਰੈਂਟ ਸੀਗੇ, ਹੋਰ ਕੰਮ ਸੀਗੇ, ਉਹ ਬੰਦ ਪਏ ਸੀਗੇ, ਉਹ ਚੱਲ ਨਹੀਂ ਸੀ ਰਹੇ, ਉਹਨਾਂ ਨੂੰ ਲੋਨ ਦਿੱਤੇ ਸੀਗੇ ਤਾਂ ਕਿ ਉਹ EMPLOYEE ਨੂੰ ਅਨਇੰਪਲੋਇਮੈਂਟ ਤੇ ਨਾ ਜਾਣ ਦੇਣ। ਪਰ ਟਰੱਕਿੰਗ ਦਾ ਕੰਮ ਤਾਂ ਕਦੀ ਬੰਦ ਹੀ ਨਹੀਂ ਹੋਇਆ ਜੀ। ਟਰੱਕਿੰਗ ਦਾ ਕੰਮ ਜੇ ਸੋਚਿਆ ਜਾਵੇ ਤੇ ਟਰੱਕਿੰਗ ਦੇ ਕੰਮ ਦੇ ਵਿੱਚ PPP ਦੀ ਲੋੜ ਨਹੀਂ ਸੀ। ਜਾਂ ਤੁਸੀਂ ਟਰੱਕਿੰਗ 'ਚ ਬਹੁਤ ਲੰਮੇ ਸਮੇਂ ਤੋਂ, ਮੈਨੂੰ ਲੱਗਦਾ ਵੀ ਜਿਹੜੇ ਟਰੱਕਰਸ ਨੇ
ਕਰੋਨਾ ਦੇ ਦੌਰਾਨ ਪੈਸੇ ਬਣਾਏ ਆ, ਉਹਨਾਂ ਨੇ ਕਦੇ ਵੀ ਨਾ ਪਹਿਲਾਂ ਬਣਾਏ ਆ, ਨਾ ਫਿਊਚਰ 'ਚ ਬਣਾ ਸਕੂਗੇ। ਜੋ ਉਦਾਂ ਦੇ ਉਦੋਂ ਹਾਲਾਤ ਉਸ ਟਾਈਮ ਤੇ ਜਿੰਨਾ ਬਿਜ਼ਨਸ ਟਰੱਕਿੰਗ ਦਾ ਬਿਜ਼ੀ ਸੀ। ਜੀ 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 ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਕੋਈ ਸਵਾਲ ਆ, ਕੋਈ ਵਿਚਾਰ ਆ, ਕੋਈ ਗੱਲ ਕਰਨੀ ਚਾਹੁੰਦੇ ਆ ਟਰੱਕਿੰਗ ਬਾਰੇ, ਕੋਈ ਟੈਕਨੀਕਲ ਕੁਐਸਚਨ ਆ, ਕੁਛ ਵੀ ਆ, ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200, 4082725200, 408 272 5200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਗੱਲਬਾਤ ਕਰ ਸਕਦੇ। ਰਮਨ ਜੀ, ਉਹ ਵੀ ਗੱਲ ਦੱਸਿਓ ਜਿਹੜੇ ਬਾਈ ਜੀ ਤੁਹਾਨੂੰ ਮਿਲੇ ਸੀਗੇ, ਕਹਿੰਦੇ ਵੀ ਇੱਕ ਬੰਦ ਕੰਪਨੀ ਤੇ ਵੀ ਲੈ ਲਿਆ ਸੀਗਾ ਤੇ ਫਿਰ ਉਹ ਹੁਣ ਨਿਆਣੇ ਛੋਟੇ ਆ, ਉਹ ਕਿੱਦਾਂ ਸੀਗੀ ਗੱਲ ਜੀ? ਉਹੀ ਗੱਲ ਹੈ ਵੀ ਕਹਿੰਦੇ ਵੀ ਇਸ ਤਰ੍ਹਾਂ ਲੋਨ 2 ਕੰਪਨੀਆਂ ਦੇ ਲੋਨ ਲਏ ਸੀਗੇ ਤੇ ਉਹ ਹੁਣ ਸਾਡੇ ਕੋਲੋਂ ਪੇਪਰ ਮੰਗਦੇ ਆ ਪੇਰੋਲ ਦੇ। ਤੇ ਮੈਂ ਕਿਹਾ ਵੀ ਤੁਸੀਂ ਪੇਪਰ ਦੇ ਦਿਓ, ਤੇ ਕਹਿੰਦੇ ਵੀ ਪੇਪਰ ਤਾਂ ਆਪਣੇ ਕੋਲ ਹੈ ਨਹੀਂ। ਮੈਂ ਕਿਉਂ? ਵੀ ਉਹ ਕਹਿੰਦੇ ਉਹ ਤਾਂ ਕੰਪਨੀ ਬੰਦ ਸੀਗੀ, ਜਿਹੜਾ ਇੱਕ ਕੰਪਨੀ ਦੇ ਨਾਂ ਤੇ ਲੋਨ ਲਿਆ ਉਹ ਤਾਂ ਕੰਪਨੀ ਹੈ ਹੀ ਨਹੀਂ ਸੀ, ਬੰਦ ਸੀ, 2019 ਦੀ ਬੰਦ ਸੀਗੀ। ਤੇ ਮੈਂ ਕਿਹਾ ਵੀ ਉਹਨੂੰ ਫਿਰ ਕੀ ਕਰਨਾ ਤੁਸੀਂ? ਕਹਿੰਦੇ ਵੀ ਦੂਜੀ ਕੰਪਨੀ ਦੇ ਹੈਗੇ ਆ। ਮੈਂ ਕਿਹਾ ਵੀ ਏਦਾਂ ਕਰੋ, ਦੂਜੀ ਕੰਪਨੀ ਦੇ ਦਿਓ। ਕਹਿੰਦੇ ਉਹਦੇ ਦਿੱਤੇ ਆ ਤੇ ਦੂਜੀ ਕੰਪਨੀ ਦਾ ਕਿੱਦਾਂ ਕਰੀਏ? ਮੈਂ ਕਿਹਾ ਵੀ ਜਿਹੜਾ ਪਹਿਲੀ ਕੰਪਨੀ ਦਾ ਲੋਨ ਜਿਹੜੀ ਬੰਦ ਪਈ ਸੀ, ਵੀ ਦੂਜੀ ਤੇ ਜਿਹੜਾ ਲਿਆ, ਵੀ ਜਿਹੜੇ ਪਹਿਲੀ ਦਾ ਲਿਆ ਮੋੜ ਦਿਓ ਵਾਪਸ। ਕਹਿੰਦੇ ਉਹ ਤਾਂ ਖਤਮ ਹੋ ਗਏ ਪੈਸੇ। ਤੇ ਮੈਂ ਕਿਹਾ ਵੀ ਫਿਰ ਦੂਜੀ ਤੇ ਜਿਹੜੇ ਲਏ ਸੀਗੇ 2 ਲੱਖ, ਉਹ ਪਹਿਲੀ ਤੇ ਮੋੜ ਦਿਓ। ਕਹਿੰਦੇ ਉਹ ਵੀ ਖਤਮ ਹੋ ਗਏ। ਤੇ ਮੈਂ ਕਿਹਾ ਵੀ ਹੁਣ ਫਿਰ ਇਹਦਾ ਇਲਾਜ ਕੀ ਹੈ? ਵੀ ਕਹਿੰਦੇ ਵੀ ਹੁਣ ਦੇਖੋ ਕੁਛ ਇਲਾਜ ਇਹਦਾ ਹੋ ਸਕਦਾ, ਨਿਆਣੇ ਛੋਟੇ ਛੋਟੇ। ਮੈਂ ਕਿਹਾ ਭਾਈ, ਜਦੋਂ ਲੋਨ ਲਿਆ ਸੀ ਉਦੋਂ ਵੀ ਤਾਂ ਨਿਆਣੇ ਛੋਟੇ ਛੋਟੇ ਸੀਗੇ, ਉਦੋਂ ਕਿਹੜਾ ਵੀ ਵੱਡੇ ਸੀਗੇ। ਸੋ ਇਹ ਆ ਵੀ ਬਹੁਤ ਜਾਣਿਆਂ ਨੇ ਬਹੁਤ ਪ੍ਰੋਬਲਮ ਜਿਹੜੀਆਂ ਆਪਣੇ ਆਪ ਲਈ ਕ੍ਰੀਏਟ ਕਰ ਲਈਆਂ। ਕਈ ਵਾਰੀ ਫ੍ਰੀ ਫੰਡ ਦੇ ਮਾਲ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਫ੍ਰੀ ਫੰਡ ਹੀ ਹੁੰਦਾ, ਉਹ ਕਿਸੇ ਨਾ ਕਿਸੇ ਹੈਲਪ ਲਈ, ਕਿਸੇ ਸਹਾਇਤਾ ਲਈ ਆਇਆ ਹੁੰਦਾ। ਕਿਸੇ ਦਾ ਹੱਕ, ਉਹ ਕੀ ਪਤਾ ਕਿਹਦਾ ਹੱਕ ਹੋਊਗਾ, ਜਿਹਨੂੰ ਮਿਲਣੇ ਹੋਣਗੇ, ਜਦੋਂ ਪੈਸੇ ਮੁੱਕ ਗਏ, ਕਿਸੇ ਨੂੰ ਲੋੜ ਹੋਊਗੀ ਤੁਹਾਨੂੰ ਮਿਲੇ ਨਹੀਂਗੇ। ਠੀਕ ਹੈ ਨਾ? ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਹੀ ਜ਼ਰੂਰੀ ਹੈਗੀਆਂ। ਤੇ ਰਾਜਗੀਰ, ਇਹਦੇ ਨਾਲ ਹੀ ਜਿਹੜੀ ਆਪਣੀ ਇੰਗਲਿਸ਼ ਦਾ ਮਸਲਾ ਵੀ ਚੱਲ ਰਿਹਾ ਹੈਗਾ, ਉਹਦੇ ਤੇ ਵੀ ਆਪਾਂ ਇੰਗਲਿਸ਼ ਸਪੀਕਿੰਗ ਦਾ ਮਸਲਾ ਚੱਲ ਰਿਹਾ ਹੈਗਾ। ਉਹਦੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਇਸ ਵੇਲੇ ਉੱਥੇ ਵੀ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ। ਬਾਹਰਲੇ ਕੰਟਰੀਆਂ ਤੋਂ, ਖਾਸ ਕਰਕੇ ਇੰਡੀਆ ਤੋਂ, ਆਪਣੇ ਪੰਜਾਬੀ ਹੋਣ ਕਰਕੇ ਇੰਡੀਆ ਤੋਂ ਬੜੀਆਂ ਸਰਵਿਸਿਜ਼ ਚਾਲੂ ਹੋ ਗਈਆਂ ਇੰਗਲਿਸ਼ ਸਿਖਾਉਣ ਦੀਆਂ। ਅੱਛਾ ਜੀ, ਆਨਲਾਈਨ? ਹਾਂਜੀ। ਤੇ ਉਹਦੇ ਵਿੱਚ ਨਾ ਉਹ ਤੁਹਾਨੂੰ ਸਿਰਫ 5-7 ਸੈਂਟੈਂਸ ਰੱਟਾ ਲਵਾਉਂਦੇ ਆ। ਇਹ ਰੱਟੇ ਵਾਲਾ ਕੰਮ ਨਹੀਂ ਹੈਗਾ। ਇਹ ਜੇ ਤੁਸੀਂ ਰੱਟਾ ਲਾ ਕੇ 5-7 ਸੈਂਟੈਂਸ ਚੇਤੇ ਕਰ ਲਏ ਨਾ, ਤੇ ਜੇ ਹੁਣ ਉਹ ਉੱਥੇ ਗੱਲ ਇਹ ਹੋ ਜਾਣੀ ਆ ਵੀ ਸਕੇਲ ਤੇ ਵੀ ਤੁਸੀਂ ਮਾਈ ਫਰੈਂਡ ਦਾ ਚੇਤੇ ਕੀਤਾ ਐਸੇ, ਤੇ ਉੱਥੇ ਆ ਗਿਆ ਮਾਈ ਫਾਦਰ ਦਾ, ਤੇ ਮੁੜ ਕੇ ਫਿਰ ਫਰੈਂਡ ਦੇ ਥਾਂ ਤੇ ਫਾਦਰ ਚੇਪੀ ਜਾਣ ਵਾਲਾ ਕੰਮ ਨਹੀਂ ਹੋਣਾ। ਸੋ ਪਲੀਜ਼, ਜੇ ਤੁਸੀਂ ਇਹੋ ਜਿਹੀ ਕਿਸੇ ਸਰਵਿਸ ਜਿਹੜੀਆਂ ਇਸ ਵੇਲੇ ਬਹੁਤ ਅਪਰੋਚ ਕਰ ਰਹੇ ਆ, ਬਹੁਤ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਸ ਵੇਲੇ, ਕਈ ਐਪਸ ਵੀ ਹੈਗੀਆਂ, ਮੈਂ ਵੀ ਕਈ ਐਪਸ ਚੈੱਕ ਕੀਤੀਆਂ ਹੈਗੀਆਂ, ਉਹਨਾਂ ਦੇ ਵਿੱਚ ਸਪੈਸੀਫਿਕਲੀ ਕੁਐਸਚਨ ਦੱਸਦੇ ਆ ਕਿ ਆਹ ਕੁਐਸਚਨ ਤੁਹਾਨੂੰ ਲਾ ਐਨਫੋਰਸਮੈਂਟ ਪੁੱਛੂਗਾ, ਤੁਸੀਂ ਇਹਦਾ ਆਹ ਜਵਾਬ ਦੇਣਾ, ਤੁਸੀਂ ਉਹਨੂੰ ਰੱਟਾ ਲਾਈ ਜਾਂਦੇ ਆ। ਠੀਕ ਹੈ ਨਾ? ਉਹ ਰੱਟਾ ਆ, ਉਹ ਕੰਮ ਨਹੀਂ ਆਉਣਾ, ਕਿਉਂਕਿ ਲਾ ਐਨਫੋਰਸਮੈਂਟ ਨੇ ਇੱਕ ਵੀ ਚੀਜ਼ ਬਦਲਤੀ ਵਿੱਚ, ਤੇ ਤੁਸੀਂ ਉਹਦਾ ਕੀ ਜਵਾਬ ਦਿਓਗੇ? ਤੁਹਾਨੂੰ ਸਮਝ ਨਹੀਂ ਆ। ਗੱਲ ਤਾਂ ਅਸਲ ਹੈਗੀ ਆ, ਮਸਲਾ ਇਹ ਹੈਗਾ ਕਿ ਤੁਹਾਨੂੰ ਜੋ ਗੱਲਬਾਤ ਕੋਈ ਵੀ ਕਹਿੰਦਾ ਹੈਗਾ ਉਹ ਸਮਝ ਆਉਂਦੀ ਆ, ਤੁਸੀਂ ਆਪਣੀ ਸਿਚੁਏਸ਼ਨ ਸਮਝਾ ਸਕਦੇ ਅਗਲੇ ਨੂੰ। ਇਹ ਪ੍ਰੋਬਲਮ ਹੈ। ਪ੍ਰੋਬਲਮ ਇਹ ਨਹੀਂ ਕਿ ਗੁੱਡ ਮਾਰਨਿੰਗ ਸਰ ਉੱਥੇ ਸਮਝਾਇਆ ਜਾ ਰਿਹਾ ਜੀ, ਸਵੇਰ ਹੋਵੇ ਗੁੱਡ ਮਾਰਨਿੰਗ ਕਰਨੀ ਆ, ਦੁਪਹਿਰ ਹੋਵੇ ਗੁੱਡ ਆਫਟਰਨੂਨ ਕਰਨਾ ਆ, ਸ਼ਾਮ ਹੋਵੇ ਤੇ ਗੁੱਡ ਈਵਨਿੰਗ ਕਰਨੀ, ਗੁੱਡ ਨਾਈਟ ਕਦੀ ਨਹੀਂ ਕਰਨੀ। ਮਤਲਬ ਕਮਾਨ, ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਕਾਮਨ ਸੈਂਸ ਦੇ ਨਾਲ ਆ। ਪਲੱਸ ਤੁਹਾਡੀ ਐਜੂਕੇਸ਼ਨ ਜਿਹੜੀ ਹੈ ਇੰਗਲਿਸ਼ ਦੀ, ਉਹ ਬੇਸਿਕ ਐਜੂਕੇਸ਼ਨ ਲੈਣ ਦੀ ਲੋੜ ਹੈਗੀ ਆ। ਜਿਹੜੀਆਂ ਇੱਧਰ ਕਈ ਅਮਰੀਕਨ ਐਪਸ ਹੈਗੀਆਂ ਆ ਜਿਹੜੀਆਂ ਕਿ ਤੁਹਾਨੂੰ ਪ੍ਰੋਪਰਲੀ ਇੱਕ ਲੈਂਗੁਏਜ ਸਿਖਾਉਂਦੀਆਂ ਆ, ਪ੍ਰੋਪਰਲੀ ਇੱਕ ਲੈਂਗੁਏਜ ਉੱਤੇ ਕੰਮ ਕਰਨ ਨੂੰ ਉਹ ਪ੍ਰੇਰਦੀਆਂ। ਉੱਦਾਂ ਦੀ ਚੀਜ਼ ਨੂੰ ਤੁਸੀਂ ਯੂਜ਼ ਕਰਨਾ ਸ਼ੁਰੂ ਕਰੋ। ਜਿਹੜੀਆਂ ਉੱਥੋਂ ਬਹੁਤ ਸਰਵਿਸਿਜ਼ ਇਸ ਵੇਲੇ ਤੁਸੀਂ ਯਕੀਨ ਮੰਨਿਓ, ਮਤਲਬ ਕੋਈ ਵੀ ਹਿੱਸਾ ਨਹੀਂ ਛੱਡਦੇ। ਪਿਛਲੇ 1 ਵੀਕ ਦੇ ਵਿੱਚ, 2 ਵੀਕਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਰਾਜਕਰਨ, ਕਿੰਨੇ ਜਿਹੜੇ ਆਪਣੇ ਹੈਗੇ ਆ ਗੁਜਰਾਤੀ ਹੈਗੇ ਆ, ਉਹ ਫੜੇ ਗਏ ਈਸਟ ਕੋਸਟ ਦੇ ਉੱਤੇ ਫਰਾਡ ਕਰਦੇ। ਕਿੰਨੇ ਬੰਦੇ ਜਿਹੜੇ ਇਸ ਵੇਲੇ ਉੱਥੋਂ ਇੰਡੀਆ ਤੋਂ, ਇਹ ਪਤਾ ਨਹੀਂ ਕੀ ਯਾਰ ਮਤਲਬ ਕੀ ਚੱਲ ਪਿਆ। ਅਸੀਂ ਆਪਾਂ ਪਿਛਲੇ 4-5 ਸਾਲਾਂ ਤੋਂ ਇਹ ਕਹਿ ਰਹੇ ਹਾਂ ਵੀ ਭਾਈ ਆਪਣੀ ਇਨਫੋਰਮੇਸ਼ਨ ਨਾ ਉੱਥੇ ਦਿਓ, ਨਾ ਦਿਓ, ਕਿਉਂਕਿ ਅਨਰਿਲਾਇਬਲ ਸੋਰਸਿਸ ਨੂੰ ਇਨਫੋਰਮੇਸ਼ਨ ਦੇਣੀ, ਆਪਣੀ ਸਾਰੀ ਇਨਫੋਰਮੇਸ਼ਨ ਲੀਕ ਕਰਨੀ, ਉਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਫਰਾਡ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਆਇਡੈਂਟੀਟੀ ਥੈਫਟ ਤਾਂ ਹੋਣਾ ਹੀ ਹੋਣਾ ਨਾ। ਹਾਂਜੀ।
ਸੋ ਇਹ ਚੀਜ਼ਾਂ ਦਾ ਭਾਈ ਧਿਆਨ ਜਿਹੜਾ ਉਹ ਰੱਖਿਆ ਕਰੋ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ। ਹਾਂ, ਤੁਸੀਂ ਸ਼ੁਰੂਆਤ ਕਰ ਲਓ ਉਸ ਚੀਜ਼ ਤੋਂ, ਇਹ ਨਾ ਕਰੋ ਵੀ ਜਿੱਦਾਂ ਤੁਸੀਂ ਰਮਨ ਜੀ ਦੱਸ ਰਹੇ ਵੀ ਚਲੋ ਸ਼ੁਰੂਆਤ 'ਚ ਜਿਹਨੂੰ ਬਿਲਕੁਲ ਨਹੀਂ ਆਉਂਦੀ ਥੋੜਾ ਰੱਟਾ ਵੀ ਮਾਰ ਲਿਆ, ਸ਼ੁਰੂਆਤ ਕਰ ਲਈ, ਪਰ ਇਹ ਨਾ ਕਰਿਓ ਵੀ ਬਸ ਸਿੱਖਣੀ ਨਹੀਂ ਹੁਣ, ਵੀ ਮਾੜੀ ਜਿਹੜੀ ਉਹ ਟਰਾਈ ਕਰਿਆ ਕਰੋ। ਰੋਜ਼ ਦਾ ਅੱਧਾ ਘੰਟਾ ਲਾਓ ਉਹਦੇ ਤੇ, 1 ਘੰਟਾ ਲਾਓ, ਤੁਹਾਡੇ ਕੋਲ ਟਾਈਮ ਹੁੰਦਾ, ਸਾਰੇ ਕੋਲ ਹੀ ਟਾਈਮ ਹੁੰਦਾ ਆ, ਐਸੀ ਨਹੀਂ ਆਪਾਂ ਗੱਲ, ਟਾਈਮ ਤਾਂ ਆਪਣੇ ਕੰਮ ਦੇ ਆਪਾਂ ਕੱਢਦੇ ਹੀ ਆ। ਸੋ ਇਹ ਜ਼ਰੂਰਤ ਹੈ ਇਸ ਟਾਈਮ ਸਾਰਿਆਂ ਦੀ। ਸੋ ਤੇ ਥੋੜਾ ਵਕਤ ਜਿਹੜਾ ਉਹ ਤੁਸੀਂ ਜ਼ਰੂਰ ਲਾਇਆ ਕਰੋ ਤਾਂ ਜੋ ਤੁਹਾਡੇ ਲਈ ਜਿਹੜਾ ਉਹ ਬੈਟਰ ਜਿਹੜਾ ਉਹ ਹੋਵੇ। ਸੋ ਜ਼ਰੂਰ ਜਿਹੜਾ ਉਹ ਧਿਆਨ ਜਿਹੜਾ ਉਹ ਰੱਖੋ। ਆਪਣੇ ਨਾਲ ਕੁਝ ਕਾਲਰਸ ਜਿਹੜੇ ਜੁੜ ਰਹੇ ਆ, ਸੋ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਜਤਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਸ਼ੇਅਰ ਕਰਨਾ ਚਾਹੁੰਦਾ। ਥੋੜੇ ਦਿਨ ਪਹਿਲਾਂ ਨਵਾਡਾ ਦੇ ਵਿੱਚ 100 ਨੰਬਰ ਐਗਜ਼ਿਟ ਤੇ ਇੱਕ ਪੰਜਾਬੀ ਭਰਾ ਨੇ ਟਰੱਕ ਪਲਟਾ ਦਿੱਤਾ ਜੀ, ਤੇ ਅਸੀਂ ਪਿੱਛੋਂ ਟਰੱਕ ਆਉਂਦੇ ਸੀ, ਰੋਕਿਆ ਤੇ ਜਾ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਅੱਧੀ ਬੋਤਲ ਖੁੱਲੀ ਹੋਈ ਤੇ ਉਸ ਤੋਂ ਬਾਅਦ ਉਹ ਵਿੱਚੋਂ ਜਿੰਨੇ ਇਨਫੋਰਸਮੈਂਟ ਆ ਰਹੀ ਸੀ, ਬਾਕੀ ਮਦਦ ਆ ਰਹੀ ਸੀ, ਉਸ ਤੋਂ ਪਹਿਲਾਂ ਉਹ ਉਹਦੇ ਵਿੱਚੋਂ ਭੁੱਕੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਟਾਕਟਨ ਦੀ ਕੰਪਨੀ ਸੀ, ਲਾਲ ਰੰਗ ਦਾ ਵੋਲਵੋ ਟਰੱਕ ਸੀ। ਜਿਨ੍ਹਾਂ ਦਾ ਵੀ ਮੇਰੇ ਵੀਰ ਦਾ ਹੋਵੇ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ, ਬੇਨਤੀ ਹੈ ਕਿ ਡਰਾਈਵਰ ਰੱਖਣ ਤੋਂ ਪਹਿਲਾਂ ਕੁਛ ਦੇਖ ਲਿਆ ਕਰੋ ਕਿ ਤੁਹਾਡੇ ਟਰੱਕ ਦੇ ਵਿੱਚ, ਤੁਹਾਡੀ ਚੀਜ਼ ਦੇ ਵਿੱਚ ਕੀ ਕੈਰੀ ਹੋ ਰਿਹਾ ਤੇ ਕਿੱਦਾਂ ਦੇ ਚੱਲ ਰਿਹਾ। ਇਹਦੇ ਨਾਲ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਹੈ। ਇਕੱਲਾ ਇੱਕ ਜਦੋਂ ਨਾਮ ਸਿੰਘ ਲਾਸਟ ਦੇ ਵਿੱਚ ਆ ਜਾਂਦਾ ਤੇ ਫਿਰ ਸਾਰੇ ਉਸੇ ਕੈਟਾਗਰੀ ਦੇ ਵਿੱਚ ਆਉਂਦੇ ਨੇ। ਤੇ ਦੂਜੀ ਘਟਨਾ ਜੀ ਮੈਂ ਸ਼ੇਅਰ ਇਹ ਕਰਨਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਮੈਂ ਵਿਨ ਵੈਰੀਫਿਕੇਸ਼ਨ ਕਰਾਉਣ ਲਈ ਗਿਆ ਸੀ DMV ਦੇ ਵਿੱਚ ਜੀ। ਉੱਥੇ ਇੰਸਪੈਕਟਰ ਨਾਲ ਗੱਲਾਂ ਬਾਤਾਂ ਕਰਦਿਆਂ ਉਹਨਾਂ ਨੇ ਮੈਨੂੰ ਦੱਸਿਆ ਕਿ ਹੁਣ ਜਿਹੜਾ ਸੀਰੀਅਲ ਦਾ ਲਾਇਸੈਂਸ ਲੈਣਾ ਹੈ, ਉਦੋਂ ਜਿਹੜਾ ਟੈਸਟ ਹੁੰਦਾ ਹੈ, ਆਪਾਂ ਪਹਿਲਾਂ ਹੁੰਦਾ ਸੀ ਜਿੱਦਾਂ LE ਲਾਉਣੀ ਹੈ, ਪੈਰਲਰ ਪਾਰਕਿੰਗ, 100 ਫੁੱਟ ਬੈਕ, ਹੁਣ ਸਿਰਫ ਇੱਕ 100 ਫੁੱਟ ਬੈਕ ਹੀ ਰਹਿ ਗਈ ਤੇ ਬਾਕੀ ਇੰਸਪੈਕਸ਼ਨ ਅੱਧੀ ਹੋ ਗਈ। ਤੇ ਮੈਂ ਰਮਨ ਜੀ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਡਰਾਈਵਰ ਨੂੰ ਸਕੂਲ ਦੇ ਵਿੱਚ ਸਿਖਾਇਆ ਹੀ ਨਹੀਂ ਗਿਆ ਕਿ LE ਕਿੱਦਾਂ ਲਾਉਣੀ ਆ, ਉਹ ਵੇਅਰ ਹਾਊਸ ਤੇ ਰਾਤ ਨੂੰ ਜਦੋਂ ਟਰੱਕ ਸਟਾਪਾਂ ਨੇ ਖੜਨਾ ਹੈ, ਰਾਤ ਨੂੰ LE ਮੋਸਟਲੀ ਲੱਗਦੀ ਹੋਈ ਲਾਉਣੀ ਹੋਈ ਪੈਂਦੀ ਹੈ, ਤਾਂ ਉਹ ਕਿੱਦਾਂ ਬੈਕ ਲਾ ਕੇ ਆਪਣਾ ਸਿਕਿਉਰ ਰਹੂਗਾ, ਕਿੱਦਾਂ ਉਹ ਚੀਜ਼ ਨੂੰ ਇੰਸ਼ੋਰੈਂਸ, ਕਿਉਂਕਿ ਜਦੋਂ LE ਲਾਉਣੀ ਹੀ ਨਹੀਂ ਆਉਂਦੀ ਤਾਂ ਉਹ ਕਿੱਦਾਂ ਲਾਊਗਾ, ਪਿੱਛੇ ਕਿਤੇ ਨਾ ਕਿਤੇ ਤਾਂ ਫਿਰ ਉਹ ਵੱਜਣਾ ਹੀ ਵੱਜਣਾ। ਤੇ ਜਿਹੜੀ ਪਹਿਲੀ ਘਟਨਾ ਮੈਂ ਦੱਸੀ ਹੈ ਜੀ, ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾਇਆ ਕਿ ਇੰਸ਼ੋਰੈਂਸ ਦੇ ਉਸ ਟਾਈਮ ਸਟੈਂਡਰਡ ਕੀ ਹੁੰਦੇ ਨੇ ਜੀ। ਧੰਨਵਾਦ। ਬਿਲਕੁਲ ਜੀ, ਇਹ ਜਿਹੜੀ ਸਿਚੁਏਸ਼ਨ ਹੈਗੀ ਆ ਨਾ, ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਪਿਛਲੇ ਸਮਿਆਂ ਦੇ ਵਿੱਚ ਉਹ ਚੀਜ਼ਾਂ ਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪੁਰਾਣੀ ਐਡਮਿਨਿਸਟ੍ਰੇਸ਼ਨ ਵੱਲੋਂ, ਕਿਉਂਕਿ ਪੁਰਾਣੀ ਐਡਮਿਨਿਸਟ੍ਰੇਸ਼ਨ ਜਾਂ ਹੋਣ ਵਾਲੀ ਐਡਮਿਨਿਸਟ੍ਰੇਸ਼ਨ ਨੂੰ ਵੀ ਹੁਣ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਦਿਖਾਈਆਂ ਗਈਆਂ ਕਿ ਡਰਾਈਵਰ ਸ਼ਾਰਟੇਜ ਹੋਣ ਕਰਕੇ ਹੁਣ ਆਪਾਂ ਪਿੱਛੇ ਜੇ ਵੀ ਸੁਣਿਆ ਸੀਗਾ ਵੀ ਜਿਹੜੇ 21 ਸਾਲ ਤੋਂ ਘੱਟ ਆ ਉਹਨਾਂ ਨੂੰ ਕ੍ਰਾਸ ਸਟੇਟ ਜਾਣ ਦੀ ਇਜਾਜ਼ਤ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਹੁਤ ਚੀਜ਼ਾਂ ਐਸੀਆਂ ਹੁੰਦੀਆਂ ਆ, ਉਹਨਾਂ ਦੇ ਉੱਤੇ ਕਾਮੈਂਟ ਪੀਰੀਅਡ ਆਉਂਦਾ ਆ, ਉਹਨਾਂ ਦੇ ਉੱਤੇ ਕਾਮੈਂਟਸ ਆਉਂਦੇ ਆ ਕਿ ਕੀ ਇਹ ਕਰ ਸਕਦੇ ਆ। ਉਦੋਂ ਇੱਦਾਂ ਦੇ ਕਾਮੈਂਟਸ ਜ਼ਰੂਰ ਹੋਣੇ ਚਾਹੀਦੇ ਆ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਚੀਜ਼ਾਂ ਦੇ ਉੱਤੇ ਠੱਲ ਪੈਣੀ ਚਾਹੀਦੀ ਆ। ਜਿਹੜੇ ਕਾਨੂੰਨ ਹੈਗੇ ਆ, ਕਾਨੂੰਨ ਦੇ ਵਿੱਚ ਜਦੋਂ ਉਹ ਹੁੰਦੀ ਹੈ ਨਾ, ਥੋੜ੍ਹੀ ਜਿਹੀ ਨਰਮਾਈ ਹੁੰਦੀ ਆ, ਉਹਨੂੰ ਗਲਤ ਤਰੀਕੇ ਦੇ ਨਾਲ ਯੂਜ਼ ਕੀਤਾ ਜਾਂਦਾ ਆ। ਸੋ ਜਿਹੜੀ ਹੁਣ ਆਹ ਚੀਜ਼ ਤੁਸੀਂ ਦੱਸੀ ਹੈ ਕਿ ਟਰੱਕ ਦੇ ਵਿੱਚ ਜਿਹੜੀ ਇੱਦਾਂ ਭੁੱਕੀ ਲੱਭ ਰਿਹਾ ਸੀਗਾ, ਦੇਖੋ ਡਰੱਗ ਟੈਸਟਿੰਗ ਦੀ ਮੈਂ ਕਿਸਮਤ ਨਾਲ ਡਰੱਗ ਟੈਸਟਿੰਗ ਬਿਜ਼ਨਸ ਦੇ ਵਿੱਚ ਹੈਗਾ ਇਸ ਵੇਲੇ, ਇਹ ਰੋਜ਼ ਦਾ ਮਾਹੌਲ ਬਣ ਗਿਆ ਹੈਗਾ ਹੁਣ ਕਿ ਡਰੱਗ ਟੈਸਟਿੰਗ ਦੇ ਵਿੱਚ ਲੋਕੀ ਆਣ ਕੇ, ਮਤਲਬ ਮੈਂ ਹੈਰਾਨ ਹੁੰਦਾ ਕਿ ਸਿੱਧਾ ਹੀ ਪੁੱਛ ਲੈਂਦੇ ਕਿ ਭਾਜੀ ਆਹ ਖਾਣਾ ਆ, ਇਹਦਾ ਆਤ ਨਹੀਂ ਜਾਊਗਾ, ਜਾਂ ਆਹ ਚੀਜ਼ ਮੈਂ ਖਾਧੀ ਸੀ ਇਹ ਆਤ ਨਹੀਂ ਜਾਊਗੀ। ਮਤਲਬ ਇਹ ਹੈਰਾਨੀਜਨਕ ਗੱਲਾਂ ਹੈਗੀਆਂ। ਅਸੀਂ ਕਦੀ ਜਦੋਂ ਟਰੱਕ ਚਲਾਇਆ ਜਾਂ ਪਹਿਲਾਂ ਇੰਨੇ ਚਿਰ ਦੇ 1996 ਦੇ ਕੰਮ ਕਰਦੇ ਹਾਂ, ਲੇਕਿਨ ਕਦੀ ਇਹੋ ਜਿਹੀ ਚੀਜ਼ ਨਾ ਸੁਣੀ ਸੀ, ਨਾ ਕੀਤੀ ਸੀ, ਨਾ ਸਮਝ ਹੀ ਆਉਂਦੀ ਸੀਗੀ ਵੀ ਇਹ ਵੀ ਕੋਈ ਚੀਜ਼ ਹੋ ਸਕਦੀ ਆ। ਸ਼ਰਾਬ ਦਾ ਮਾੜਾ ਮੋਟਾ ਹੁੰਦਾ ਸੀ ਉਦੋਂ ਵੀ, ਕਈ ਵਾਰੀ ਕਈ ਡਰਾਈਵਰ ਐਸੇ ਹੁੰਦੇ ਸੀ ਜਿਹੜੇ ਰਾਹ ਦੇ ਵਿੱਚ ਖੜ ਕੇ ਮੈਂ ਕਹਿਣਾ ਵੀ ਮੇਰੇ 34 ਘੰਟੇ ਪੂਰੇ ਕਰਨੇ ਆ ਤੇ ਮੈਂ ਚੱਲ ਮੈਂ 2 ਪੈਗ ਲਾ ਲੈਣਾ ਜਾਂ ਬੀਅਰ ਪੈਗ ਤਾਂ ਨਹੀਂ, ਬੀਅਰ ਪੀ ਲੈਂਦੇ ਹੁੰਦੇ ਸੀ, ਪਰ ਉਹ ਵੀ ਬਹੁਤ ਘੱਟ ਹੁੰਦਾ ਸੀਗਾ, ਕਿਉਂਕਿ ਨਾਰਮਲੀ ਹਰ ਇੱਕ ਟਰੱਕ ਸਟਾਪ ਦੇ ਉੱਤੇ, ਕਿਸੇ ਵੀ ਟਰੱਕ ਸਟਾਪ ਦੇ ਉੱਤੇ ਜਿਹੜੀ ਆ ਇਹ ਮਤਲਬ ਸ਼ਰਾਬ ਨਹੀਂ ਸੀ ਵਿਕਦੀ। ਪਰ ਹੁਣ ਹਾਲਾਤ ਇਹ ਹੋ ਗਏ ਆ ਵੀ ਜਿਹੜੀ ਇਹ ਜਿਹੀਆਂ ਚੀਜ਼ਾਂ ਹੈਗੀਆਂ,
ਡਰਾਈਵਰ ਦੀ ਜਿਹੜੀ ਹੈ ਨਾ ਟਾਈਮ ਟੂ ਟਾਈਮ ਕੰਪਨੀ ਵੱਲੋਂ ਡਰਾਈਵਰ ਦੇ ਟਰੱਕ ਦੀ ਇਨਸਪੈਕਸ਼ਨ, ਡਰਾਈਵਰ ਦੇ ਵੱਲ ਧਿਆਨ। ਔਰ ਬਹੁਤ ਸਾਡੀਆਂ ਕੰਪਨੀਆਂ ਐਸੀਆਂ ਆ, ਬਹੁਤ ਮੈਂ ਕੰਪਨੀਆਂ ਨਾਲ ਮਿਲਿਆ ਜਿਹੜੀਆਂ ਕੰਪਨੀਆਂ ਕਿ ਇਹ ਐਕਸੈਪਟ ਕਰਦੀਆਂ, ਆਪਣੇ ਮੂੰਹੋਂ ਐਕਸੈਪਟ ਕਰਦੀਆਂ ਕਿ ਸਾਨੂੰ ਪਤਾ ਸੀਗਾ ਇਹ ਨਸ਼ਾ ਕਰਦਾ, ਸਾਨੂੰ ਪਤਾ ਸੀ ਡਰੱਗ ਕਰਦਾ, ਫਿਰ ਵੀ ਅਸੀਂ ਇਹਦੇ ਨਿਆਣਿਆਂ ਕਰਕੇ, ਇਹਦੇ ਮਾਪਿਓ ਕਰਕੇ ਜਾਂ ਫਲਾਣੇ ਕਰਕੇ ਢਿਮਕਾਣੇ ਕਰਕੇ ਅਸੀਂ ਫਿਰ ਵੀ ਇਹਦੀ ਹੈਲਪ ਕੀਤੀ, ਅਸੀਂ ਇਹਨੂੰ ਟਰੱਕ ਇਹਦੇ ਕੋਲ ਰਹਿਣ ਦਿੱਤਾ। ਉਹ ਐਡਮਿਸ਼ਨ ਆਫ ਗਿਲਟ ਹੈਗੀ ਆ। ਉਹ ਤੁਸੀਂ ਐਡਮਿਸ਼ਨ ਕਰ ਰਹੇ ਆ ਕਿ ਜਦੋਂ ਤੁਸੀਂ ਟਰੱਕਿੰਗ ਕੰਪਨੀ ਦੇ ਮਾਲਕ ਹੈਗੇ ਆ, ਤੁਹਾਨੂੰ ਰੀਜ਼ਨੇਬਲ ਸਸਪੀਸ਼ਨ ਦਾ ਕੋਰਸ ਕਰਨਾ ਪੈਂਦਾ ਆ। ਉਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਤੁਸੀਂ ਕਿਵੇਂ ਫਿਗਰ ਆਊਟ ਕਰਨਾ ਕਿ ਕਿਸੇ ਨੇ ਨਸ਼ਾ ਕੀਤਾ ਹੈ, ਤਾਂ ਕਿ ਉਹਨਾਂ ਦਾ ਰੀਜ਼ਨੇਬਲ ਸਸਪੀਸ਼ਨ ਡਰੱਗ ਟੈਸਟ ਕਰਵਾ ਕੇ ਤੁਸੀਂ ਉਹਨਾਂ ਨੂੰ ਜੌਬ ਤੋਂ ਹਟਾ ਸਕਦੇ ਆ ਲੀਗਲੀ। ਉਹ ਚੀਜ਼ ਦਾ ਇੱਕ ਕਲਾਸ ਆ, ਤੇ ਅਸੀਂ ਇੱਥੇ ਐਕਸੈਪਟ ਕਰਦੇ ਹਾਂ ਕਿ ਸਾਨੂੰ ਪਤਾ ਆ ਵੀ ਉਹ ਡਰੱਗ ਕਰਦਾ ਸੀਗਾ, ਅਸੀਂ ਤਾਂ ਵੀ ਉਹਨੂੰ ਟਰੱਕ ਚਲਾਉਣ ਦਿੱਤਾ। ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਦੋਂ ਟਰੱਕ ਤੁਹਾਡਾ ਯਾਰਡ 'ਚ ਆਉਂਦਾ ਆ, ਟਰੱਕ ਦੀ ਇਨਸਪੈਕਸ਼ਨ ਕਰਨੀ, ਟਰੱਕ ਦੇ ਅੰਦਰ ਵੜ ਕੇ ਦੇਖਣਾ, ਸਮੈਲ ਲੈਣੀ, ਰੀਜ਼ਨੇਬਲ ਸਸਪੀਸ਼ਨ ਦਾ ਜਿਹੜਾ ਕੋਰਸ ਆ ਉਹ ਕਰੋ। ਉਹਦੇ ਵਿੱਚ ਬਹੁਤ ਫਾੜੇ ਤਰੀਕੇ ਨਾਲ ਸਿਖਾਇਆ ਜਾਂਦਾ ਕਿ ਤੁਸੀਂ ਕਿਵੇਂ ਇਹ ਚੀਜ਼ਾਂ ਜਿਹੜੀਆਂ ਆ ਇਹ ਫੜਨੀਆਂ ਹੈਗੀਆਂ। ਪਰ ਜੇ ਤੁਸੀਂ ਮਤਲਬ ਪੰਜਾਬੀ ਤਰੀਕੇ ਨਾਲ ਸੋਚੋ ਤੇ ਤੁਹਾਨੂੰ ਪਤਾ ਹੁੰਦਾ ਵੀ ਇਹ ਕੰਮ ਕਰ ਰਿਹਾ ਸੀਗਾ, ਅਸੀਂ ਫਿਰ ਵੀ ਉਹਨੂੰ ਟਰੱਕ ਚਲਾਉਣ ਦਿੱਤਾ। ਸੋ ਇਹ ਅਨਫੋਰਚੂਨੇਟ ਹੈਗੀ ਆ, ਪਰ ਸੱਚਾਈ ਆ। ਜੀ ਜੀ, ਧੰਨਵਾਦ, ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਹਨਾਂ ਨੇ ਜਿਹੜੇ ਸਾਡੀ ਕਮਿਊਨਿਟੀ ਹੈ ਨਾ, ਇਹਨਾਂ ਨੇ ਹਰ ਇੱਕ ਬੰਦੇ ਨੇ, ਹਰ ਫੀਲਡ ਵਾਲੇ ਨੇ ਮਿਸਯੂਜ਼ ਕੀਤਾ ਜਿਹੜੇ ਉਹਨਾਂ ਨੇ ਪੈਸੇ ਸਾਨੂੰ ਦਿੱਤੇ ਆ। ਜਿਹੜੇ ਕੰਪਨੀਆਂ ਨੇ, ਇਹਨਾਂ ਨੂੰ ਡਰਾਈਵਰਾਂ ਦੀ ਇੰਨੀ ਲੋੜ ਨਹੀਂ ਸੀ। ਇਹਨਾਂ ਨੇ ਐਡਾਂ ਪਾ ਪਾ ਕੇ ਸਾਨੂੰ ਡਰਾਈਵਰਾਂ ਦੀ ਲੋੜ ਆ, ਸਾਨੂੰ ਡਰਾਈਵਰਾਂ ਦੀ ਲੋੜ ਆ, ਗੌਰਮੈਂਟ ਨੂੰ ਮਜਬੂਰ ਕੀਤਾ। ਫਿਰ ਉਹਨਾਂ ਨੇ ਆ ਨਵੇਂ ਬੰਦਿਆਂ ਨੂੰ ਲਾਇਸੈਂਸ ਫਟਾਫਟ ਦੇ ਕੇ ਆਟੋ ਟਰੱਕਾਂ ਤੇ ਨਾ ਕਿਸੇ ਨੂੰ ਬੈਕ ਲਾਉਣੀ ਆਉਂਦੀ ਆ, ਸਿੱਧਾ ਮਾੜਾ ਜਿਹਾ ਚਲਾ ਲੈਂਦੇ ਆ। ਇਹ ਬਹੁਤ ਟਰੱਕ ਭੰਨਦੇ ਆ ਇਹ ਲੋਕਾਂ ਦੇ। ਦੂਸਰੇ ਜਿਹੜੇ ਰੈਸਟੋਰੈਂਟ ਵਾਲੇ ਉਹ ਵੀ ਇੱਦਾਂ ਹੀ ਆ। ਉਹਨਾਂ ਨੇ ਇੱਕ ਦੇ 3-4 ਰੈਸਟੋਰੈਂਟ ਖੋਲ੍ਹਦੇ, ਬੰਦੇ ਰੱਖ ਲਏ। ਉਹਨਾਂ ਨੇ ਵੀ ਇਸ ਤਰ੍ਹਾਂ ਹੀ LMI ਦੇ ਕੇ ਤੇ ਲੋਕਾਂ ਨੂੰ ਮਿਸਯੂਜ਼ ਕੀਤਾ, ਲੋਕਾਂ ਤੋਂ ਪੈਸੇ ਲਏ। ਇਹ ਸਾਡੀ ਕਮਿਊਨਿਟੀ 'ਚ ਹੀ ਫਾਲਟ ਹੈ ਜੀ। ਬਾਕੀ ਸ਼ਰਾਬ ਵਾਲੀ ਗੱਲ ਹੈ, ਸ਼ਰਾਬ ਤਾਂ ਤਕਰੀਬਨ ਬੰਦੇ ਪੀਂਦੇ ਨੇ, ਕੁਛ ਬੰਦੇ ਛੱਡ ਕੇ। ਇਹ ਰੁਕਣਾ ਚਾਹੀਦਾ। ਜੇ ਅਸੀਂ ਕੰਮ ਕਰਦੇ ਇਹੋ ਜਿਹਾ ਤਾਂ ਸ਼ਰਾਬ ਨਹੀਂ ਪੀਣੀ ਚਾਹੀਦੀ, ਘਰ ਜਾ ਕੇ ਪੀ ਲਓ। ਬਿਲਕੁਲ ਸਹੀ। ਜਿਹੜੀਆਂ ਨਾ ਜਿਹੜੀ ਤੁਸੀਂ ਪਹਿਲਾਂ ਜੀ, ਜਿਹੜੀ ਪਹਿਲਾਂ ਗੱਲ ਤੁਸੀਂ ਕੀਤੀ ਨਾ ਕਿ ਆਪਣੇ ਲੋਕਾਂ ਨੇ ਐਡਾਂ ਦੇ ਕੇ ਤੇ ਡਰਾਈਵਰਾਂ ਦੀ ਸ਼ਾਰਟੇਜ ਸ਼ੋਅ ਕੀਤੀ ਆ, ਉਹ ਐਕਚੁਅਲੀ ਵੱਡੀਆਂ ਕੰਪਨੀਆਂ ਵੱਲੋਂ ਇਹ ਸ਼ਾਰਟੇਜ ਜਿਹੜੀ ਹੈ ਦਰਸਾਈ ਗਈ ਸੀਗੀ। ਪੇਸ਼ ਕੀਤੀ ਗਈ। ਅਸੀਂ ਵੱਧ ਟਰੱਕ ਲੈ ਕੇ ਮਤਲਬ ਓਵਰ ਕਪੈਸਿਟੀ ਕਰਕੇ ਫਿਰ ਅਸੀਂ ਡਰਾਈਵਰ ਸ਼ਾਰਟੇਜ ਆਪਣੇ ਆਪ ਨੂੰ ਸ਼ੋਅ ਕੀਤੀ ਆ, ਨਾ ਕਿ ਅਸੀਂ ਵੈਸੇ ਹੀ ਡਰਾਈਵਰ ਸ਼ਾਰਟੇਜ। ਅਸੀਂ ਆਪਣੀ ਲੋੜ ਨਾਲੋਂ ਵੱਧ ਟਰੱਕ ਲਏ ਆ, ਲੋੜ ਨਾਲੋਂ ਵੱਧ ਜਿਹੜੀ ਆ। ਉਦੋਂ ਰਮਨ ਜੀ ਕੰਮ ਹੀ ਇੰਨਾ ਚੱਲ ਰਿਹਾ ਸੀ, ਹਰ ਇੱਕ ਨੂੰ ਲੱਗਦਾ ਸੀਗਾ ਵੀ ਇਦਾਂ ਹੀ ਰਹਿਣਾ ਆ ਖੌਰੇ ਵੀ ਉਹ। ਜੇ ਤੁਸੀਂ 2019 ਦੇ ਸਟੈਟਸ ਦੇਖੋ ਨਾ, 2019 ਦੇ ਬਾਅਦ 2020 ਦੇ ਵਿੱਚ ਜਿਹੜੀ ਕੰਪਨੀਆਂ 1 2 3 ਟਰੱਕ ਵਾਲੀਆਂ ਸੀ ਨਾ, ਸਿੱਧੀਆਂ 25 ਤੇ 50 ਦੇ ਉੱਤੇ ਚਲੀਆਂ ਗਈਆਂ ਸੀਗੀਆਂ। ਹਾਂਜੀ, ਜਦੋਂ ਤੁਸੀਂ 25 ਤੇ 50 ਵਾਲਾ ਕੰਮ ਹੋ ਗਿਆ ਸੀਗਾ ਨਾ, ਉਹ ਫਿਰ ਉਹਦੇ ਵਿੱਚ ਤੁਹਾਨੂੰ ਡਰਾਈਵਰ ਕਿੱਥੋਂ ਹੁਣ ਇੰਨੇ ਡਰਾਈਵਰ ਪੈਦਾ ਹੋ ਜਾਣੇ ਆ। ਠੀਕ ਹੈ ਨਾ? ਤਾਂ ਹੀ ਉਦੋਂ ਕਰਦੇ ਸੀ ਵੀ 18 ਸਾਲ ਵਾਲੇ ਨੂੰ ਵੀ ਦੇ ਦਿਓ ਜੀ, ਇੰਟਰ ਸਟੇਟ ਵਾਲਾ ਵੀ ਉਹਨਾਂ ਨੂੰ ਵੀ ਦੇ ਦਿਓ। ਬਹੁਤ ਸਾਰਾ ਕੁਝ ਚੱਲ ਰਿਹਾ ਸੀ ਉਦੋਂ। ਅੱਜ ਦੀ ਵੀ ਇਹ ਪ੍ਰੈਡਿਕਸ਼ਨ ਆ ਕਿ ਅੱਜ ਵੀ ਹੁਣ ਐਕਚੁਅਲ ਦੇ ਵਿੱਚ ਡਰਾਈਵਰ ਸ਼ਾਰਟੇਜ ਸ਼ੁਰੂ ਹੋਣੀ ਆ, ਕਿਉਂਕਿ ਇਹ ਬਹੁਤ ਜ਼ਿਆਦਾ ਡਰਾਈਵਰ ਕਮਿਊਨਿਟੀ ਜਿਹੜੀ ਕਿ ਪਿਛਲੇ 4-5 ਸਾਲਾਂ ਦੇ ਵਿੱਚ ਆਈ ਆ, ਉਹ ਡਿਸਕੁਆਲੀਫਾਈ ਹੋ ਰਹੀ ਆ, ਆਊਟ ਹੋ ਜਾਣੀ ਆ। ਸੋ ਹੁਣ ਫਿਰ ਡਰਾਈਵਰ ਸ਼ਾਰਟੇਜ ਆਉਣੀ ਆ। ਪਰ ਉਹ ਡਰਾਈਵਰ ਸ਼ਾਰਟੇਜ ਦੇ ਵਿੱਚ ਜੇ ਤੁਸੀਂ ਚੰਗਾ ਉਹਦਾ ਫਾਇਦਾ ਲੈਣਾ ਚਾਹੁੰਦੇ ਆ, ਚੰਗੀ ਉਹਦੀ ਚੀਜ਼ ਕਰਨੀ ਚਾਹੁੰਦੇ ਆ, ਤੇ ਪ੍ਰੋਪਰ ਸਕੂਲ ਦੇ ਵਿੱਚ ਆਪਣਾ ਡਰਾਈਵਰ ਲਾਇਸੈਂਸ ਲਓ, ਪ੍ਰੋਪਰ ਇੰਗਲਿਸ਼ ਸਿੱਖੋ ਤੇ ਪ੍ਰੋਪਰ ਢੰਗ ਦੇ ਨਾਲ ਇੰਡਸਟਰੀ ਚ ਆਓ ਤੇ ਤੁਸੀਂ ਮਨੀ ਬਣਾਉਣੀ ਆ। ਇਹ ਨਾ ਮੈਂ ਥੋੜੀ ਜਿਹੀ ਰਾਜਗਨ ਨੇ ਐਡ ਕਰਦਾ, ਜਿਹੜੇ ਪਹਿਲਾਂ ਭਾਈ ਸਾਹਿਬ ਕਹਿ ਗਏ ਆਪਣੀ ਕਮਿਊਨਿਟੀ ਬਹੁਤ ਲੋਕਾਂ ਨੇ ਕੀਤੇ, ਆਪਣੀ ਕਮਿਊਨਿਟੀ ਵੀ ਚਲੋ ਉਹਦਾ ਹਿੱਸਾ ਹੀ ਆ। ਇਹ ਨਹੀਂ ਤੁਸੀਂ ਕਹਿ ਸਕਦੇ ਵੀ ਆਪਣੀ ਕਮਿਊਨਿਟੀ ਨੇ ਕੀਤੇ ਹੈਗੇ ਆ, ਕੱਲੇ ਉਹਨਾਂ ਨੇ ਬਹੁਤ ਕੁਝ ਕੀਤਾ। ਸੋ ਹੁਣ ਪ੍ਰੋਬਲਮ ਕੀ ਆ ਵੀ ਉਹਨਾਂ ਨੇ ਨਾ ਅਵਾਰਡ ਦੇਣੇ ਸ਼ੁਰੂ ਕਰਤੇ ਆ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕਿਸੇ ਬਾਰੇ ਦੱਸੋਗੇ ਉਹਨੂੰ ਫਰਾਡ ਕੀਤਾ ਆ, ਤੇ ਕਈਆਂ ਦੇ ਲੋਨ ਵੀ ਉਹਨੇ ਮਾਫ ਕੀਤੇ। ਮੈਂ ਨਿਊਜ਼ ਸਰਚ ਕਰਦਾ ਸੀ ਵੀ ਤੁਹਾਡਾ ਲੋਨ ਮਾਫ ਕਰ ਦੋਗੇ ਜੇ ਤੁਸੀਂ ਕਿਸੇ ਹੋਰ ਦਾ ਦੱਸੋਗੇ। ਜੋ ਹੈ ਮਤਲਬ ਉਹ ਉਸ ਇਸ਼ੂ ਦੇ ਵਿੱਚ ਆਪਣੀ ਕਮਿਊਨਿਟੀ ਨੰਬਰ 1 ਜ਼ਰੂਰ ਹੋ ਸਕਦੀ ਆ ਵੀ ਹਾਂ ਵੀ ਉਹ ਕਦੇ ਵਧੀਆ ਰੋਟੀ ਖਾਂਦਾ। ਠੀਕ ਹੈ ਕਿ ਨਹੀਂ? ਉਹ ਤਾਂ ਫਿਰ ਉਹ ਗੱਲ ਹੋ ਗਈ ਨਾ,
ਉਹਨਾਂ ਨੇ ਜੇਲ੍ਹ ਬਣਾਈ ਤਾਂ ਉਹਦੀ ਛੋਟੀ-ਛੋਟੀਆਂ ਕੰਧਾਂ ਕਰਤੀਆਂ ਨੇ ਇੰਡੀਅਨ ਕਮਿਊਨਿਟੀ ਬਾਰਡ ਵਿੱਚ ਕਹਿੰਦੇ ਵੀ ਇਹਨਾਂ ਦੀਆਂ ਛੋਟੀਆਂ ਕੰਧਾਂ ਕੀਤੇ ਕਹਿੰਦੇ ਇਹਨਾਂ ਨੇ ਕਿਸੇ ਨੇ ਭੱਜਣਾ, ਜੇ ਇੱਕ ਭੱਜਣ ਲੱਗਾ ਦੂਜੇ ਨੇ ਖਿੱਚ ਲੈਣਾ ਪਿੱਛੇ। ਸੋ ਸਾਡਾ ਮੇਨ ਮਕਸਦ ਇਹਦੇ 'ਚ ਇਹ ਨਹੀਂ ਸੀ ਕਿਸੇ ਨੂੰ ਬਦਨਾਮ ਕਰਨਾ। ਸਾਡਾ ਮੇਨ ਮਕਸਦ ਇਹ ਸੀ ਵੀ ਭਾਈ ਆਹ ਹੋਇਆ, ਵੀ ਜੇ ਕਿਸੇ ਨੇ ਕੋਈ ਹੋਇਆ ਗਲਤੀ ਜਾਣੇ 'ਚ ਵੀ ਕੇਅਰਫੁਲ ਹੋ ਕੇ ਹੋ, ਤਾਂ ਕੋਈ ਨਾ ਕੋਈ ਬਚ ਜਾਏ, ਹਨਾ। ਕੋਈ ਏਦਾਂ ਨਾ ਹੋਵੇ ਵੀ ਫ੍ਰੀ ਵਿੱਚ ਵੀ ਰਗੜਿਆ ਜਾਵੇ। ਸੋ ਇੱਕ ਤਰ੍ਹਾਂ ਨਾਲ ਅਲਰਟ ਕਰਨਾ ਹੀ ਤੁਹਾਨੂੰ ਜਿਹੜਾ ਸਾਡਾ ਮੇਨ ਮਕਸਦ ਹੈ। ਗੁਰਨਾਮ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਵੀਰ ਜੀ, ਤੁਸੀਂ ਬੜੀ ਤਕੜੀ ਬਦਦਵਾਈ ਦਿੱਤੀ ਅੱਜ ਸਵੇਰ ਨਾ, ਹੁਣ 2-4 ਮਿੰਟ ਪਹਿਲਾਂ, ਵੀ ਨਾ ਤੇ ਉਹ ਕਿਹੜੀ ਆ, ਵੀ ਨਾ ਤੇ ਕੋਵਿਡ ਟਾਈਮ ਤੋਂ ਪਹਿਲਾਂ ਕਿਸੇ ਨੇ ਪੈਸੇ ਬਣਾਏ ਤੇ ਨਾ ਹੋ ਸਕਦਾ ਬਾਅਦ ਚ ਬਣਾ ਸਕੀ। ਤੇ ਸਾਰੇ ਆਸ ਇਹੋ ਲਾਈ ਬੈਠੇ ਆ ਵੀ ਸ਼ਾਇਦ ਕੋਵਿਡ ਟਾਈਮ ਫਿਰ ਕਿਤੇ ਆਊਗਾ। ਨਹੀਂ, ਉਹ ਤੇ ਕੋਵਿਡ ਦੇ ਅਗਲਿਆਂ ਨੇ ਟੀਕੇ ਵੀ ਰੱਦ ਕਰਤੇ, ਹੁਣ ਕਿੱਥੋਂ ਆ ਜਾਣਾ ਕੋਵਿਡ? ਇਹ ਤਾਂ ਚਾਈਨਾ ਨੂੰ ਰਿਕੁਐਸਟ ਕਰਨੀ ਪੈਣੀ ਹੈ ਫਿਰ। ਉਹ ਕਹਿੰਦੇ ਉਹਦਾ ਟੀਕਾ ਵੀ ਲਵਾਉਣ ਦੀ ਲੋੜ ਨਹੀਂ ਕਹਿੰਦੇ। ਨਹੀਂ ਤੇ ਚਾਈਨਾ ਨੂੰ ਰਿਕੁਐਸਟ ਕਰਨੀ ਪੈਣੀ, ਪਰ ਚਾਈਨਾ ਦੇ ਆਪਣੇ ਟੈਰਿਫ ਲੱਗੇ, ਉੱਥੋਂ ਉਹ ਵੀ ਨਹੀਂ ਆਉਣਾ। ਆਹੋ, ਉਹ ਵੀ ਨਹੀਂ ਸਮਾਨ ਆਉਣਾ। ਇਸ ਵਾਰੀ ਟਰੰਪ ਨੇ ਨਹੀਂ ਛੱਡਣਾ। ਪਿਛਲੀ ਵਾਰੀ ਜਦੋਂ ਕਹਿੰਦੇ ਸੀ ਨਾ ਵੀ ਉਹ ਚਾਈਨੀਜ਼ ਵਾਇਰਸ ਆ, ਵੀ ਉਹ ਬਦਨਾਮ ਬਹੁਤ ਕੀਤਾ ਟਰੰਪ ਨੂੰ ਵੀ ਤੁਸੀਂ ਰੇਸਿਸਟ ਆ, ਤੇ ਨਹੀਂ ਤਾਂ ਉਹ ਤਾਂ ਉਦੋਂ ਹੀ ਕਹਿੰਦੇ ਸੀ ਵੀ ਸਾਰੀਆਂ ਫਲਾਈਟਾਂ ਬੰਦ ਕਰ ਦਿਓ ਚਾਈਨਾ ਤੋਂ, ਹਨਾ। ਤੇ ਨਾ ਹੀ ਆਵੇ, ਆਪਾਂ ਤਾਂ ਪਰਮਾਤਮਾ ਅੱਗੇ ਏਦਾਂ ਕੋਈ ਫਾਇਦਾ ਨਹੀਂ ਉਸ ਚੀਜ਼ਾਂ ਦਾ। ਤੇ ਵੀਰ ਜੀ ਸਾਰਿਆਂ ਨੂੰ ਪਹਿਲੀ ਗੱਲ ਸਤਿ ਸ੍ਰੀ ਅਕਾਲ। ਸੌਰੀ ਸਟਾਰਟਿੰਗ ਹੋਰ ਤਰੀਕੇ ਨਾਲ ਕੀਤੀ। ਤੇ ਬਾਕੀ ਰਮਨ ਭਾਜੀ ਸਾਰਾ ਕੁਝ ਪਤਾ ਹੀ ਆਪਾਂ ਨੂੰ, ਚੱਲਦਾ ਤੇ ਚੱਲਦਾ। ਇਹ ਜਿਹਨੂੰ ਮੜ ਜੇ ਤੁਸੀਂ ਸਮਝਾਓ ਨਾ, ਉਹ ਕਹਿੰਦਾ ਤੁਹਾਡਾ 10 ਗੁਣਾ ਵੱਧ ਪਿਆਣਾ। ਬਿਲਕੁਲ ਕੋਈ ਨਹੀਂ ਕਿਹਦੀ ਸੁਣਦਾ। ਇਹ ਰਲ ਮਿਲ ਕੇ ਜੋ ਹੋ ਰਿਹਾ, ਜੇ ਕਿਨੂੰ ਰੋਕੋ ਨਾ ਪਿਆ ਏਦਾਂ ਆਹ ਤੁਹਾਨੂੰ ਪਤਾ ਹੀ 2 ਲੱਖ ਬੁੱਕਾਂ ਵਾਲਾ, ਕਈ ਕੁਛ ਮਸਲੇ ਚੱਲੀ ਜਾਂਦੇ ਆ। ਤੁਸੀਂ ਬਲੀਵ ਕਰੋ, ਮੈਨੂੰ ਲੱਗਦਾ ਪਤਾ ਕਿੰਨੇ ਦਿਨ ਹੋ ਜਾਂਦੇ ਘਰ ਹੀ ਬੈਠੇ ਰਹੀਦਾ। ਜਿਹੜੇ ਜੇ ਕਿਤੇ ਗੇੜਾ ਇੱਕ ਲੱਗਦਾ ਵਾ ਤੇ ਉਹ ਫਿਰ ਟਰੱਕ ਤੇ ਲਾ ਲੂ ਦੇਈਦੇ ਸੁੱਖ ਨਾਲ। ਇਹ ਨਾ ਗੁਰਨਾਮ ਭਾਜੀ, ਮੈਂ ਤੁਹਾਨੂੰ ਐਡ ਕਰਾਂ, ਸੌਰੀ, ਸਾਡੇ ਥੱਲੇ ਇੱਕ ਦਿਨ ਕਮੈਂਟ ਪਾਇਆ ਸੀ, ਕਹਿੰਦੇ ਬੋਲੀ ਜਾਂਦੇ ਇਹਨਾਂ ਨੂੰ ਟਰੱਕਾਂ ਦਾ ਕੁਝ ਪਤਾ ਨਹੀਂ ਹੈ, ਨਾ ਕਿਸੇ ਨੇ ਚਲਾਇਆ ਹੋਣਾ ਨਾ। ਮੈਂ ਕਿਹਾ ਰਮਨ ਭਾਜੀ ਨੂੰ ਇੰਨੇ ਸਾਲ ਹੋ ਗਏ, ਚਲੋ ਜੇ ਅਸੀਂ ਦੋਨਾਂ ਨੇ ਨਹੀਂ ਚਲਾਇਆ ਤਾਂ ਅਸੀਂ ਖਬਰਾਂ ਦਾ ਜ਼ਰੂਰ ਪੜ੍ਹਦੇ ਹਾਂ ਵੀ ਕੀ ਕੁਝ ਦੁਨੀਆ 'ਚ ਵਾਪਰ ਰਿਹਾ, ਠੀਕ ਹੈ ਕਿ ਨਹੀਂ? ਤੁਸੀਂ ਬਲੀਵ ਕਰੋ, ਤੁਸੀਂ ਬਹੁਤ ਜ਼ਿਆਦੀ ਨੌਲੇਜ ਰੱਖਦੇ ਆ। ਜਿਹੜਾ ਟਰੱਕ ਡਰਾਈਵਰ ਲਾਇਸੈਂਸ ਲੈ ਕੇ ਬੈਠਾ ਵਾ, ਉਹਦੇ ਨਾਲੋਂ ਜਿੰਨੀ ਗਲਤ ਇਨਫੋਰਮੇਸ਼ਨ ਦੀ ਹੁੰਦੀ ਹੈ, ਜਿਹਦੇ ਕੋਈ ਇਨਫੋਰਮੇਸ਼ਨ ਨਹੀਂ, ਉੱਥੇ ਜਾ ਕੇ ਖਲੋ ਜਾਣਾ, ਜਾ ਕੇ ਅਫਸਰ ਨਾਲ ਕੋਈ ਗੱਲਬਾਤ ਨਹੀਂ ਕਰਨੀ। ਹੁਣ ਤੁਸੀਂ ਸਕੂਲਾਂ 'ਚ ਆ ਬਾਈ ਨੇ ਕਿਹਾ ਸੀ ਵੀ ਐਲੀ ਬੈਕ ਲਵਾਉਂਦੇ ਆ, ਤੇ ਬੰਦਾ ਪੁੱਛੇ ਵੀ ਐਲੀ ਬੈਕ ਲਾਉਣੀ ਕਿੰਨੀ ਔਖੀ, ਜੇ ਇੰਨੀਆਂ ਬੈਕਾਂ ਗਾਂਹ ਪਛਾਂ ਸਿਖਾਉਣ ਨਾਲੋਂ ਕੱਲੀ ਐਲੀ ਸਿਖਾਉਣੀ ਸੌਖੀ ਨਹੀਂ ਹੈਗੀ ਉਹਨਾਂ ਨੂੰ, ਕੱਲੀ ਐਲੀ ਤੇ ਫੋਕਸ ਕਰ ਲੈਣਾ। ਗੱਲ ਕੱਲੀ ਐਲੀ ਦੀ ਨਹੀਂ ਹੈਗੀ, ਗੱਲ ਕੱਲੀ ਇੰਗਲਿਸ਼ ਦੀ ਨਹੀਂ ਹੈਗੀ ਭਾਜੀ। ਟਰੱਕ ਤੁਸੀਂ ਬਲੀਵ ਕਰੋ, ਇੱਕ ਹਫ਼ਤਾ ਇੱਕ ਬੰਦੇ ਨਾਲ ਟਰੱਕ ਚਲਾ ਕੇ ਕੋਈ ਖੁਸ਼ ਨਹੀਂ ਹੈਗਾ ਨਵਾਂ ਬੰਦਾ। ਇੱਕ ਇੰਸ਼ੋਰੈਂਸਾਂ ਨੇ ਬੇੜਾ ਗਰ ਕੀਤਾ, ਇੰਸ਼ੋਰੈਂਸਾਂ ਵਧਾਈ ਜਾਂਦੇ ਆ। ਆਪਣੇ ਬੰਦੇ ਤੁਹਾਨੂੰ ਪਤਾ ਹੀ ਆ ਕਿੱਦਾਂ ਵਾ ਸਾਰਾ ਕੁਝ, ਯਾਰ ਜੀ ਜਿਹਾ ਨਹੀਂ ਕਰਦਾ। ਉਹ ਤਾਂ ਦੇਖੋ ਜੀ ਵਧਣੀਆਂ ਹੀ ਆ ਇੰਸ਼ੋਰੈਂਸ, ਗੁਰਨਾਮ ਜੀ। ਹੁਣ ਜਿੰਨੇ ਐਕਸੀਡੈਂਟ ਹੁੰਦੇ ਉਹ ਅਗਲੀਆਂ ਇੰਸ਼ੋਰੈਂਸ ਕਿੰਨਾ ਕੁ ਚਿਰ ਪੱਲਿਓਂ ਪਾ ਕੇ ਦਿੰਦੀਆਂ ਰਹਿਣਗੀਆਂ, ਉਹਨਾਂ ਨੇ ਬਾਕੀਆਂ ਤੋਂ ਖਿੱਚਣੇ। ਬੜਾ ਭਿਆਨਕ ਹੋ ਰਿਹਾ ਨਾ ਜੀ ਵੀਰ ਜੀ, ਆਮ ਬੰਦੇ ਦੀ ਬਹੁਤ ਭਿਆਨਕ ਹੋ ਰਿਹਾ ਵਾ। ਘਰ ਇੱਕ ਬੰਦਾ ਰਿਹਾ ਵਾ, ਏਦਾਂ ਹੀ ਕਰਦਾ ਕੋਈ ਆ ਤੇ ਭੁਗਤਦਾ ਕੋਈ ਆ। ਫੈਮਿਲੀ ਜਾ ਰਹੀ ਆ, ਜਿਹਦਾ ਮਤਲਬ ਤਬਾਹੀ ਹੋ ਰਹੀ ਆ, ਉਹਦੇ ਲਈ ਬਹੁਤ ਔਖਾ ਰਿਹਾ ਆਉਣ ਵਾਲੇ ਸਮੇਂ 'ਚ। ਬਿਲਕੁਲ, ਕਰੇ ਕੋਈ ਤੇ ਭਰੇ ਕੋਈ। ਸਮਝਦਾਰ ਬਣ ਸਾਰੇ। ਥੈਂਕ ਯੂ ਜੀ, ਥੈਂਕ ਯੂ। ਓਕੇ ਸਨੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਨਾ ਜਿਹੜੀ ਤੁਸੀਂ ਗੱਲ ਕਰਦੇ ਸੀ ਨਸ਼ੇ ਦੀ, ਮੈਂ ਸਿਆਰੋ ਤੋਂ ਆ ਰਿਹਾ ਸੀ ਪਿਛਲੇ ਹਫ਼ਤੇ ਫਿਊਨਰਲ ਤੋਂ। ਉਹ ਮੈਨੂੰ ਕੋਈ ਮੁੰਡਾ ਜਾਣਦਾ, ਰਿਸ਼ਤੇਦਾਰ ਦੂਰੋਂ ਰਿਸ਼ਤੇਦਾਰੀ ਜੋ, ਮੈਨੂੰ ਪਤਾ ਕਹਿੰਦਾ ਤੂੰ ਕਹਿੰਦਾ ਡੋਡੇ ਬੀਜਿਆ ਕਰ। ਮੈਂ ਕਿਹਾ ਮੈਂ ਡੋਡੇ ਕੀ ਕਰਨੇ ਆ? ਉਹ ਕਹਿੰਦਾ ਸਰੀਰ ਠੀਕ ਰਹਿੰਦਾ। ਮੈਂ ਤੈਨੂੰ ਕੌਣ ਕਹਿੰਦਾ? ਕਹਿੰਦਾ ਜਿਹੜੇ ਲੋਕ ਕਹਿੰਦੇ ਆ, ਕਹਿੰਦਾ ਆਪਣੇ ਬੰਦੇ ਕਹਿੰਦੇ ਆ। ਮੈਂ ਆਪਣੇ ਬੰਦੇ ਕੋਈ ਸਕੂਲ ਦੇ ਪਿੱਛੇ ਦੀ ਵਾਸਤਾ ਲੈ ਕੇ ਲੱਗਿਆ ਜਿਹੜੇ ਤੁਹਾਨੂੰ ਐਡਵਾਈਸ ਦੇ ਆ। ਮੈਂ 4 ਸਾਲ 5 ਸਾਲ ਗਿਆ ਮੈਂ ਫਾਰਮੇਸੀ ਸਕੂਲ। ਮੈਂ ਕਿਹਾ ਜਿਹੜਾ ਡਰੱਗ ਆ, ਕੋਈ ਵੀ ਡਰੱਗ ਜਦੋਂ ਬੱਚਾ ਜੰਮਦਾ ਉਹ ਡਰੱਗ ਲੈਂਦਾ। ਮੈਂ ਤੁਸੀਂ ਇੱਕ ਦੂਜੇ ਨੇ ਸੁਣ ਕੇ ਨਾ ਆਪਦੇ ਮੈਨੂੰ ਬਰਬਾਦ ਕਰ ਰਹੇ ਹੋ। ਮੈਂ ਤੂੰ ਕਹਿੰਦਾ ਡੋਡੇ ਬੀਜੇ, ਡੋਡੇ ਇੱਕ ਤਰ੍ਹਾਂ ਦਾ ਫੀਮ ਡਰਵੇਟੋ ਓਪੀਅਮ। ਮੈਂ ਤੈਨੂੰ ਇਹਨਾਂ ਪਤਾ ਦੀ ਸਜ਼ਾ ਕਿੰਨੀ ਆ? ਉਹ ਕਹਿੰਦਾ ਮਾਮਾ ਕਹਿੰਦਾ ਤੈਨੂੰ ਕੀ ਪਤਾ, ਕਹਿੰਦਾ ਤੈਨੂੰ ਕੁਛ ਨਹੀਂ ਪਤਾ। ਮੈਂ ਫਿਰ ਮੈਨੂੰ ਸਲਾਹ ਬਣਾ ਦੇ ਜੇ ਮੈਨੂੰ ਪਤਾ ਨੀਗਾ। ਦੂਜੀ ਗੱਲ ਰਹੀ ਟਰੱਕ ਡਰਾਈਵਰ ਦੀ, ਕਈ ਮੁੰਡੇ, ਇੱਕ ਮੁੰਡਾ ਮੈਂ ਬੋਇਆਮੀ ਸੀਗਾ, ਉਹਨੇ ਮੈਨੂੰ ਇੱਕਦਮ ਹੀ ਲਤੜ ਦੇਣਾ ਸੀਗਾ। ਉਹ ਦੋਨੇ ਹੱਥਾਂ ਨਾਲ ਗੱਲਾਂ ਕਰਦਾ ਜਾਂ ਕਿਸੇ ਨਾਲ ਫੋਨ ਤੇ, ਉਹ ਹੀ ਨਹੀਂ ਦੇਖ ਰਿਹਾ ਬਈ ਕਿੱਧਰ ਨੂੰ ਜਾਣਾ। ਉਹਦੀ ਵਿਚਾਲੇ 2 ਲਾਈਨਾਂ ਜਾ ਰਿਹਾ, ਉਹ ਜਿਹੜੇ ਕਿ ਵਿਚਾਲੇ ਡਿਵਾਈਡਰ ਲਾਈਨ ਆ ਉਹਦੇ 'ਚ। ਆਖਰ ਕਰਕੇ ਮੈਂ ਫਰੀ ਵੀ ਛੱਡਤਾ। ਉਹ ਗੱਲਾਂ ਕਰੀ ਜਾਂਦੇ, ਮੈਂ ਉਹਨੂੰ ਇਸ਼ਾਰਾ ਵੀ ਕੀਤਾ, ਉਹ ਮੈਂ ਭਰਾਵਾ ਦੇਖ, ਪਰ ਉਹ ਮੈਨੂੰ ਗਾਲਾਂ ਕੱਢਦਾ, ਉਂਗਲੀਆਂ ਦਿਖਾਉਂਦਾ ਮੈਨੂੰ। ਤੇ ਤੀਜੀ ਗੱਲ ਇਹ ਆ, ਆਪਣੇ ਬੰਦੇ ਹੁਣ ਇੰਗਲਿਸ਼ ਦੀ ਗੱਲ ਕਰਦਾ, ਮੈਨੂੰ ਕਹਿੰਦਾ ਮੈਨੂੰ ਅੰਗਰੇਜ਼ੀ ਬਹੁਤ ਆਉਂਦੀ ਹੈ। ਮੈਂ ਕੀ ਆਉਂਦੀ ਆ? ਕਹਿੰਦਾ ਉਹੀ ਇਹਨੇ ਪੁੱਛਿਆ ਮੈਨੂੰ,
ਕਹਿੰਦਾ ਮੈਂ ਉਹਨੂੰ ਕਿਹਾ ਵੀ ਜਦੋਂ ਤੁਹਾਡਾ ਐਕਸੀਡੈਂਟ ਕੀ ਕਰਾਂ, ਕਹਿੰਦਾ ਮੈਂ 119 ਘੁਮਾ ਦਿਓ। ਮੈਂ 119 ਹੁੰਦਾ 911 ਹੁੰਦਾ। ਕਹਿੰਦਾ ਸਾਡੇ ਇੱਥੇ 119 ਨਹੀਂ ਕਹਿੰਦੇ ਕੈਲੀਫੋਰਨੀਆ। ਮੈਂ ਵੀ ਕੈਲੀਫੋਰਨੀਆ 12 ਸਾਲ ਰਿਹਾ ਯਾਰ। ਮੈਂ ਜਿਹੜੀ ਮੈਂ ਤੈਨੂੰ ਗੱਲ ਕਹਿ ਰਿਹਾ, ਲੋਕਾਂ ਨਾਲ ਮੰਗ ਮਾਰਨ ਦੀ ਬਜਾਏ ਤੇਰੇ ਕੋਲ ਐਪ ਦਾ ਫੋਨ ਆ, ਉਹ ਫੋਨ ਤੇ ਅੰਗਰੇਜ਼ੀ ਦੇ ਸਵਾਲ ਕਰ, ਉਹ ਤੈਨੂੰ ਜਵਾਬ ਦੇਣਗੇ। ਕੋਸ਼ਿਸ਼ ਕਰ 4 ਘੰਟੇ ਵੀ ਲਾਵੇਂ ਤੈਨੂੰ ਇੱਕ ਸੈਂਟੈਂਸ ਆ ਸਕਦਾ। ਪਰ ਪਤਾ ਗੱਲ ਕੀ ਆ, ਉਹ ਵਜਾਉਣ ਵਾਲੀ ਗੱਲ। ਜਿਵੇਂ ਭਾਜੀ ਕਹਿੰਦੇ ਸੀਗੇ ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਲਓ, ਇਹਨਾਂ ਤਾਂ ਉਹੀ ਕਰਨਾ ਜਿਹੜਾ ਉਹਨਾਂ ਨੇ ਕਰਨਾ। ਇੰਨੇ ਗਣੀ। ਥੈਂਕ ਯੂ ਵੈਰੀ ਮਚ ਯਾਰ। ਤੁਸੀਂ ਏਸ਼ੀਆ 'ਚ 119 ਐਮਰਜੈਂਸੀ ਫੋਨ ਨੰਬਰ ਨਾ, ਜਿੱਦਾਂ ਆਪਣੇ ਇੱਥੇ 911, ਉਹ ਉੱਥੋਂ ਦੇ ਸਿੱਖ ਕੇ ਇੱਥੇ ਦੱਸੀ ਜਾਂਦੇ ਮੈਨੂੰ ਲੱਗਦਾ ਵੀ ਉਹ। ਹਾਂਜੀ, ਉਹ ਹੁਣ ਅਪਡੇਟ ਕਰ ਲੈਣਾ ਚਾਹੀਦਾ ਉਹਨਾਂ ਨੂੰ, ਨੰਬਰ 911 ਆ ਐਮਰਜੈਂਸੀ ਦੇ ਲਈ, ਸਾਰੇ ਜਣੇ ਨੋਟ ਰੱਖਣ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਵੀ ਜੀ ਆਪਣੇ ਗੱਲ ਕਰਕੇ ਗਿਆ ਨਾ ਭਾਜੀ ਵੀ ਟਰੱਕ ਪਲਟ ਗਿਆ, ਉਹਦੇ ਵਿੱਚੋਂ ਡੋਡੇ ਲੱਭਣ ਲੱਗ ਗਿਆ। ਮੈਂ ਗੱਲ ਥੋੜੀ ਛੇਤੀ ਦੀ ਨਿਬੇੜਨੀ ਹੈ। ਇਹ ਸਾਰੀਆਂ ਨਾ ਗੱਲਾਂ ਮੇਰਾ ਵੀ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ। ਜਿਹੜੇ ਬੰਦੇ ਡੋਡੇ ਖਾਂਦੇ ਆ ਕਰਦੇ ਆ, ਨਾ ਤਾਂ ਉਹ ਕਦੀ ਵੀਡੀਓ ਪਾਉਂਦੇ ਆ, ਨਾ ਉਹਨਾਂ ਨੇ ਕਦੀ ਉਹ ਗੱਲ ਕਰਦੇ ਆ ਇੱਦਾਂ। ਇਹ ਜਿਹੜੇ ਇੱਥੇ ਨਾ ਤੁਸੀਂ ਰੈਂਡਮਲੀ ਚੈੱਕ ਕਰ ਲਿਓ। ਅਸੀਂ ਟਰੱਕ ਚਲਾਉਂਦੇ ਕਰਦੇ ਦੇਖਦੇ ਆ, ਕਿਸੇ ਬੰਦੇ ਨੂੰ ਮਰਜ਼ੀ ਪੁੱਛ ਲਓ ਵੀ ਭਾਜੀ ਲਾਉਣਾ, ਇੱਕ ਵੀ ਬੰਦਾ ਜੇ ਜਵਾਬ ਦੇ ਕੇ ਕੋਈ ਹੋਣਾ ਕਦਾ ਵੇਲਾ, ਸਾਰੇ ਕਹਿਣਗੇ ਠੀਕ ਆ ਭਾਜੀ। ਉਹ ਤਾਂ ਕਦੀ ਕਦਾ ਹੀ ਖਾ ਲੈਂਦੇ। ਅੱਛਾ ਇਹ ਵੀ ਨਹੀਂ ਕਹਿੰਦੇ ਫਿਰ ਇੱਕ ਸਟੈਂਡਰਡ ਵੀ ਹੈ ਇਹਨਾਂ ਦਾ। ਜੇ ਤੁਸੀਂ ਡੋਡਿਆਂ ਦੀ ਆਫਰ ਦਿੰਦੇ ਹੋ ਨਾ, ਉਹ ਕਹਿਣਗੇ ਨਹੀਂ ਮੈਂ ਤਾਂ ਕਾਲਾ ਮਾਲ ਦਾ ਖਾ ਲਈਦਾ। ਮਤਲਬ ਵੀ ਬੰਦੇ ਨੂੰ ਨੀਵਾਂ ਵੀ ਦਿਖਾਉਣਾ। ਇੱਕ ਬੰਦਾ ਪੁੱਛ ਰਿਹਾ ਤੇ ਦੂਜਾ ਨੀਵਾਂ ਖਾਂਦੇ ਸਾਰੇ ਹੀ ਮੰਗ ਕੇ ਹੁੰਦੇ ਆ। ਜਿਹੜਾ ਬੰਦਾ ਇਹ ਗੱਲ ਹੈ ਨਾ, ਬਾਕੀ ਜਿਹੜੇ ਆਪਣੇ ਜਦੋਂ ਡਰੱਗ ਦੇ ਵਿੱਚ ਆ ਜਾਂਦੇ ਆ, ਉਦੋਂ ਬਾਅਦ ਆਪਾਂ ਜਦੋਂ ਆਪਾਂ ਨੂੰ ਕਾਲ ਆਉਂਦੀ ਉੱਥੋਂ ਵੀ ਤੁਹਾਡਾ ਐਡਰੈਸ ਕਲੀਅਰ ਨਹੀਂ ਹੋਇਆ, ਤੇ ਉਦੋਂ ਬਾਅਦ ਆਪਣੇ ਕੋਲ ਆਪਸ਼ਨ ਹੁੰਦਾ ਵੀ ਮੈਂ ਡੋਨਟ ਖਾਧਾ, ਵੀ ਉਹਦੇ ਤੇ ਪਾਪੀ ਸੀਡ ਲੱਗੇ ਸੀ। ਤੇ ਹੁਣ ਪਾਪੀ ਸੀਡ ਦੇ ਜਿਹੜੇ ਮਤਲਬ ਖਸਖਾ ਸੀ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਘਰਾਂ ਦੇ ਵਿੱਚ ਆਪਾਂ ਆਮ ਹੀ ਵਰਤਦੇ ਆ। ਪੰਜੀਰੀ 'ਚ ਵੀ ਇੱਥੇ ਮੇਰਾ ਫਰੈਂਡ ਹੀ ਆ, ਉਹਨੇ ਕਦੀ ਡੋਡੇ ਖਾਧੇ ਵੀ ਨਹੀਂ, ਪਰ ਉਹ 2 ਵਾਰ ਸੇਫਟੀ ਦੇ ਵਿੱਚ ਇਸੇ ਚੱਕਰ 'ਚ ਹੀ ਰਗੜਿਆ ਗਿਆ ਆ, ਪੰਜੀਰੀ ਖਾਣ ਦੇ ਚੱਕਰ 'ਚ। ਹੁਣ ਉਹਨੂੰ ਕੀ ਕਵਾਂਗੇ ਆਪਾਂ ਜੀ? ਦੇਖੋ ਜੀ, ਪ੍ਰੋਬਲਮ ਇਹ ਆ ਕਿ ਉਹਨੂੰ ਕੀ ਕਵਾਂਗੇ ਆਪਾਂ। ਪ੍ਰੋਬਲਮ ਇਹ ਹੈ ਕਿ ਜਿਹੜਾ ਪ੍ਰੋਹਿਬਿਟਡ ਸਬਸਟੈਂਸ ਹੈਗਾ ਆ, ਜਦੋਂ ਤੁਸੀਂ ਸੇਫਟੀ ਸੈਂਸਿਟਿਵ ਵਰਕ 'ਚ ਆ ਜਾਂਦੇ ਆ, ਟਰੱਕਿੰਗ 'ਚ ਆ ਜਾਂਦੇ ਆ, ਕਿਸੇ ਵੀ ਐਸੇ ਕੰਮ 'ਚ ਆ ਜਾਂਦੇ ਜਿੱਥੇ ਤੁਸੀਂ DOT ਦੇ ਲਾਅ ਦੇ ਥੱਲੇ ਹੈਗੇ ਆ। DOT ਦਾ ਲਾਅ ਕਹਿੰਦਾ ਹੈਗਾ ਕਿ ਆਹ ਸਰਟਨ ਜਿਹੜੇ ਸਬਸਟੈਂਸਸ ਆ, ਜੇ ਤੁਹਾਡੇ ਸਿਸਟਮ ਦੇ ਵਿੱਚ ਹੈਗੇ ਆ ਤਾਂ ਤੁਹਾਨੂੰ ਪੋਜ਼ਿਟਿਵ ਕਰਾਰ ਦਿੱਤਾ ਜਾਂਦਾ ਹੈ। ਠੀਕ ਆ, ਇਹਦੇ ਵਿੱਚ ਉਹਨਾਂ ਨੇ ਕਦੀ ਨਹੀਂ ਕੀਤਾ ਕੁਛ ਹੋਇਆ ਨਹੀਂ ਹੋਇਆ, ਵੀ ਕੈਨ ਡਿਬੇਟ ਦੈਟ। ਠੀਕ ਹੈ ਨਾ। ਇਸ ਹਿਸਾਬ ਦੇ ਨਾਲ ਤਾਂ ਜਦੋਂ ਹੁਣ ਆ ਗੁਰਦੁਆਰਿਆਂ ਦੇ ਵਿੱਚ ਸ਼ਰਧਾਈ ਪਿਆ ਦਿੱਤੀ ਜਾਂਦੀ ਆ, ਉਹਦੇ ਵਿੱਚ ਮਰਵਾਨਾ ਪਾ ਦਿੱਤਾ ਜਾਂਦਾ ਜਾਂ ਕੁਛ ਪਾ ਦਿੱਤਾ ਜਾਂਦਾ ਜਾਂ ਖਸਖਸ ਪਾ ਦਿੱਤੀ ਜਾਂਦੀ ਆ, ਉਹ ਵੀ ਪੋਜ਼ਿਟਿਵ ਆ ਜਾਂਦੀ ਆ। ਸੋ ਉਹਦੇ ਤੇ ਵੀ ਆਪਾਂ ਕੀ ਕਵਾਂਗੇ ਵੀ ਉਹ ਬਾਬੇ ਦਾ ਪ੍ਰਸ਼ਾਦ ਆ। ਸੋ ਇਸ ਕਰਕੇ ਉਹਨੂੰ ਆਪਾਂ ਨਹੀਂ। ਰਮਨ ਜੀ 1 ਮਿੰਟ ਰੁਕਿਓ ਇੱਥੇ। ਫਿਰ ਸਾਨੂੰ ਕਈਆਂ ਨੇ ਕਹਿ ਦੇਣਾ ਲੈ ਜੀ ਹੁਣ ਗੁਰਦੁਆਰੇ ਦੇ ਬਾਰੇ ਕਹਿਤਾ, ਤੇ ਜੇ ਕਿਸੇ ਨੇ ਪੁੱਛਣਾ ਹੋਇਆ ਵੀ ਕਿਹੜਾ ਗੁਰੂ ਘਰ ਆ, ਤੇ ਉਹ ਤੁਸੀਂ ਕਾਲ ਕਰ ਲਿਓ ਰੇਡੀਓ ਤੇ, ਫਿਰ ਤੁਹਾਨੂੰ ਪ੍ਰਾਈਵੇਟਲੀ ਦੱਸ ਦਾਂਗੇ। ਇਦਾਂ ਨਾ ਕਿਹੋ ਵੀ ਅਸੀਂ ਗੁਰੂ ਘਰਾਂ ਨੂੰ ਬਦਨਾਮ ਕਰਦੇ ਹਾਂ ਨਾ। ਸੌਰੀ ਤੁਹਾਡੀ ਗੱਲ ਮੈਂ ਟੋਕ ਰਿਹਾ। ਮੈਂ ਮੇਰੇ ਦਿਮਾਗ 'ਚ ਮੇਰਾ ਹੀ ਚੇਤਾ ਭੁੱਲ ਗਿਆ। ਮੈਂ ਹੀ ਕਹਿਣ ਲੱਗਿਆ ਸੀ ਆਪਣੇ ਇੱਥੇ ਫਰੈਜਨੋ ਦੇ ਵਿੱਚ ਹੀ ਨਗਰ ਕੀਰਤਨ ਹੁੰਦੇ ਆ, ਤੁਸੀਂ ਆਪਣੇ ਤੇ ਕਾਹਨੂੰ ਗੱਲ ਲੈਣੀ ਹੈ ਜੀ। ਮੈਂ ਹੀ ਦੱਸ ਦੇਣਾ, ਜਿਹੜਾ ਕਾਲ ਕਰਕੇ ਪੁੱਛੂਗਾ ਆਪਣੇ ਏਰੀਏ ਦਾ, ਉਹਨੂੰ ਸਾਰਿਆਂ ਨੂੰ ਪਤਾ ਹੀ ਹੈ। ਸਟੋਰਾਂ ਤੋਂ ਮਿਲਦੀ ਆ, ਸਟੋਰਾਂ ਤੇ ਸਮਾਨ ਪਿਆ, ਤੇ ਆਨਲਾਈਨ ਕਿੰਨੀਆਂ ਵੀਡੀਓ ਪਈਆਂ ਲੋਕਾਂ ਦੀਆਂ YouTube ਤੇ Facebook ਤੇ ਪਾਈਆਂ ਵੀ ਆਹ ਦੇਖੋ ਜੀ ਗਰਮੀ ਦੇ ਵਿੱਚ ਅਸੀਂ ਸਰਦਾਈ ਬਣਾ ਰਹੇ ਹਾਂ, ਉਹ ਬਣਾ ਰਹੇ ਹਾਂ। ਹੈ ਤਾਂ ਉਹ ਵੀ ਡਰੱਗ ਹੀ ਆ ਫਿਰ। ਮਤਲਬ ਇਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਸਬਸਟੈਂਸ ਬੈਂਡ ਆ ਜੀ, ਉਹ ਬੈਂਡ ਆ। ਹੁਣ ਆਪਾਂ ਪੰਜੀਰੀ 'ਚ ਪਾਈਏ, ਸ਼ਰਧਾਈ 'ਚ ਪਾਈਏ, ਕਿਸੇ ਪਾਸੇ ਪਾਈਏ, ਹੁਣ ਉਹ ਕਾਨੂੰਨ ਕਹਿੰਦਾ ਵੀ ਉਹ ਗਲਤ ਆ। ਤੁਸੀਂ ਉਹ ਪਾ ਕੇ ਪੀ ਕੇ ਚਲਾ ਨਹੀਂ ਸਕਦੇ, ਕਰਕੇ ਚਲਾ ਨਹੀਂ ਸਕਦੇ। ਬਸ ਉਹ ਮੁੱਕ ਦੀ ਗੱਲ ਇਹ ਆ। ਮੁੱਕਦੀ ਗੱਲ ਉਹੀ ਆ ਗਈ ਜੀ ਵੀ ਪਾਣੀ ਤੇ ਗੁੜ ਤੇ ਜਿਹੜੀ ਆਪਾਂ ਉਵੇਂ ਖਾ ਸਕਦੇ ਆ, ਤੇ ਉਹਨੂੰ ਉਬਾਲ ਕੇ ਜਿੱਦਾਂ ਸ਼ਰਾਬ ਬਣਾ ਕੇ ਨਹੀਂ ਪੀ ਸਕਦੇ। ਜਾਨੀ ਕਿ ਅੰਗੂਰ ਓਦਾਂ ਖਾ ਲਓ, ਉਹਨੂੰ ਫਰਮੈਂਟ ਨਹੀਂ ਹੋਣ ਦੇਣਾ ਜੀ। ਇੱਕ ਮੇਰਾ ਭਾਜੀ ਹੋਰ ਛੋਟੀ ਜਿਹੀ ਗੱਲ ਸੀ, ਜਿਹੜੀ ਆਪਾਂ ਨਾ ਗੱਲਾਂ ਜਿੰਨੀਆਂ ਵੀ ਆ ਵੀਡੀਓ ਫੇਸਬੁੱਕ ਤੇ ਜਾਂ ਆਪਾਂ ਦੇਖਦੇ ਆ, ਮੈਂ ਤਾਂ ਕਦੀ ਯਕੀਨ ਕਰਦਾ ਹੀ ਨਹੀਂ ਇਹਨਾਂ ਚੀਜ਼ਾਂ ਦੇ। ਆਹ ਇੱਥੇ ਆਹ ਹੋ ਗਿਆ ਜੀ, ਇੱਥੇ ਆਹ ਹੋ ਗਿਆ, ਇੱਥੇ ਆਹ ਹੋ ਗਿਆ। ਮੈਂ ਪਰਸੋਂ ਦੀ ਗੱਲ ਦੱਸ ਦੇਣਾ ਤੁਹਾਨੂੰ। ਅਰਕਨਸਾਸ ਨਾ ਮੇਰਾ ਟਰੱਕ ਸਟਕ ਹੋ ਗਿਆ, ਤੇ ਮੈਂ ਪੁਲਿਸ ਨੂੰ ਕਾਲ ਕੀਤੀ ਵੀ ਥੋੜੀ ਹੈਲਪ ਚਾਹੀਦੀ ਹੈ ਨਾ। ਤੇ ਉਹ ਕਹਿੰਦੇ ਵੀ ਸਾਡੇ ਹੈਲਪ ਕਰਨ ਵਾਲੀ ਨਹੀਂ, ਵੀ ਅਸੀਂ ਟੋ ਟਰੱਕ ਨੂੰ ਕਾਲ ਕਰਦੇ। ਚਲੋ ਮੈਂ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਪੁੱਛਿਆ ਵੀ ਜਿਹੜਾ ਲਾ ਇੱਥੇ ਵੀ ਸਿਟੀਜ਼ਨ ਦਾ ਜਾਂ ਉਹਦਾ,
ਉਹ ਕਹਿੰਦੇ ਵੀ ਸਾਨੂੰ ਤਾਂ ਇਸ ਬਾਰੇ ਕੋਈ ਨੌਲੇਜ ਨਹੀਂ, ਨਾ ਹੀ ਸਾਨੂੰ ਪਤਾ ਵੀ ਇੱਦਾਂ ਦਾ ਅਸੀਂ ਤਾਂ ਸੁਣਿਆ ਨਹੀਂ ਕੁਛ। ਜਿਹੜਾ ਭਾਜੀ ਸਿਟੀ ਪੁਲਿਸ ਹੈਗੀ ਆ ਨਾ, ਜਿਹੜੀ ਤੁਸੀਂ ਜਿਨ੍ਹਾਂ ਕੋਲ ਹੈਲਪ ਮੰਗੀ ਹੈਗੀ ਆ, ਉਹ ਡਿਫਰੈਂਟ ਹੈਗੀ ਆ। ਜਿਹੜੀ DOT ਦੇ ਸਕੇਲ ਦੇ ਉੱਤੇ ਹੈਗੇ ਆ, ਹਾਈਵੇ ਪੈਟਰੋਲ ਉਹ ਡਿਫਰੈਂਟ ਹੈਗੀ ਆ ਭਾਜੀ। ਜੀ ਬਿਲਕੁਲ, ਸਿਟੀ ਪੁਲਿਸ ਦੇ ਲਈ ਉਹ ਆਰਡੀਨੈਂਸ ਇਹਦੇ ਬਾਰੇ ਚ ਨਹੀਂ ਕੁਝ ਵੀ ਪਤਾ ਹੁੰਦਾ ਯੂਜ਼ਲੀ। ਮਤਲਬ ਇਹ ਹੁੰਦਾ ਜੇ ਆਪਾਂ ਇੱਥੇ ਹੁਣ ਜੇ ਆਪਾਂ ਇੱਥੇ ਕੈਲੀਫੋਰਨੀਆ ਚ ਹੈਗੇ ਆ, ਆਪਣੇ ਸਿਟੀ ਆਫ ਫ੍ਰੈਜ਼ਨੋ ਦੀ ਫ੍ਰੈਜ਼ਨੋ PD ਹੈਗੀ ਆ, ਉਹਨੂੰ ਕੁਐਸਚਨ ਪੁੱਛੋ ਤੇ CHP ਨੂੰ ਪੁੱਛੋ, ਦੋਨੋਂ ਡਿਫਰੈਂਟ ਹੋਣਗੇ ਆਨਸਰ ਦੇਣਗੇ ਜੀ। ਸਮਾਂ ਸਮਾਪਤ ਹੋ ਗਿਆ ਜੀ ਪ੍ਰੋਗਰਾਮ ਦਾ। ਇੱਕ ਜਾਂਦੇ ਛੋਟੀਆਂ ਛੋਟੀਆਂ ਨਿਊਜ਼ ਜ਼ਰੂਰ ਕਰਨੀਆਂ ਟਰੱਕਿੰਗ ਨਾਲ ਰਿਲੇਟਡ। ਇੱਕ ਤਾਂ AV5 ਦਾ ਜਿਹੜਾ ਲਾਅ ਸੀਗਾ ਰਮਨ ਜੀ, ਉਹਨੂੰ ਫਿਰ ਓਵਰਟਰਨ ਜਿਹੜਾ 9th ਸਰਕਟ ਕੋਰਟ ਆਫ ਅਪੀਲਸ ਨੇ ਉਹ ਕਿਹਾ ਵੀ ਨਹੀਂ ਇੱਦਾਂ ਹੀ ਰਹੂਗਾ, ਹਨਾ। ਇਹ ਓਇਡਾ ਵਾਲਿਆਂ ਨੇ ਕੀਤਾ ਸੀਗਾ, ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਵੱਲੋਂ, ਹਨਾ। ਉਸ ਦੇ ਉਲਟ ਕੀਤਾ ਸੀ, ਸੋ ਬਰਕਰਾਰ ਰਹੇਗਾ। ਤੇ ਦੂਸਰਾ ਜਿਹੜਾ ਇਹ ਵੀ ਬਹੁਤ ਇੰਪੋਰਟੈਂਟ ਆ, ਆਪਾਂ ਮਿਸ ਕਰ ਗਏ, ਥੋੜਾ ਸਮਾਂ 2 ਮਿੰਟ ਲੈ ਲੈਣੇ। FMCSA ਨੇ 18 ਰੂਲ ਚੇਂਜਸ ਜਿਹੜੇ ਆ ਪ੍ਰਪੋਜ਼ ਕੀਤੇ ਆ, ਇਹ ਮੰਗਲਵਾਰ ਨੂੰ ਕੀਤੇ ਆ ਤੇ ਅੱਜ ਰਿਲੀਜ਼ ਹੋਏ ਆ, ਤਾਂ ਕਿ ਜਿਹੜਾ ਰੈਗੂਲੇਟਰੀ ਬਰਡਨ ਆ, ਬਹੁਤ ਰੂਲ ਆ, ਉਹਨਾਂ ਨੂੰ ਘਟਾਇਆ ਜਾ ਸਕੇ। ਇਹਨਾਂ ਦੇ ਵਿੱਚ ਐਂਡ ਟੂ CDL ਸੈਲਫ ਰਿਪੋਰਟਿੰਗ, CDL ਐਗਜ਼ੈਂਪਸ਼ਨ ਫॉर ਮਿਲਟਰੀ ਟੈਕਨੀਸ਼ੀਅਨ, ਵਹੀਕਲ ਇੰਸਪੈਕਸ਼ਨ ਰਿਪੋਰਟ ਚੇਂਜਸ, ਰਿਫਾਈਨਿੰਗ ਮੈਡੀਕਲ ਟ੍ਰੀਟਮੈਂਟ ਇਨ ਐਕਸੀਡੈਂਟ ਰਿਪੋਰਟਿੰਗ, ਇਲੈਕਟ੍ਰੋਨਿਕ DVR ਕਲੈਰੀਫਿਕੇਸ਼ਨ, ਸਕ੍ਰੈਪਿੰਗ ELD ਮੈਨੂਅਲ ਰਿਕੁਆਇਰਮੈਂਟ ਤੇ ਰਿਮੂਵਲ ਆਫ ਆਬਸੋਲੀਟ ਵਾਟਰ ਕੈਰੀਅਰ ਲੈਂਗੁਏਜ। ਸੋ ਇਦਾਂ ਦੇ ਇਹ 18 ਦੇ ਕਰੀਬ ਹੈਗੇ ਆ। ਸੋ ਹੁਣ 60 ਦਿਨਾਂ ਦਾ ਪਬਲਿਕ ਕਮੈਂਟ ਜਿਹੜਾ ਆ ਇਹ ਓਪਨ ਹੋ ਜਾਣਾ ਆ, ਤੇ ਇਹਦੇ ਬਾਰੇ ਥੋੜਾ ਜਿਹਾ ਰਮਨ ਜੀ ਦੱਸ ਦਿਓ ਵੀ ਜਿਹੜੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ। ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ ਅੱਜ ਰਿਲੀਜ਼ ਹੋਇਆ, ਤੇ ਮੈਂ ਵੀ ਇਹਨੂੰ ਥੋੜਾ ਜਿਹਾ ਉੱਪਰ ਜਿਹਾ ਪੜ੍ਹਿਆ ਹੈਗਾ, ਥੋੜਾ ਜਿਹਾ ਇਹਨੂੰ ਓਪਨਲੀ ਸਾਰਾ ਸਮਝਾਂਗੇ, ਸਾਰੀ ਆਪਾਂ ਇਹ 'ਚ ਡੀਟੇਲ 'ਚ ਜਾਵਾਂਗੇ। ਡੀਟੇਲ 'ਚ ਜਾ ਕੇ ਤੇ ਫਿਰ ਨੈਕਸਟ ਵੀਕ ਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਆਪਾਂ ਡੀਟੇਲ 'ਚ ਗੱਲ ਕਰਾਂਗੇ। ਪਰ ਜਦੋਂ ਵੀ ਇਹਦਾ ਕਮੈਂਟ ਪੀਰੀਅਡ ਸ਼ੁਰੂ ਹੁੰਦਾ ਆ, ਕਮੈਂਟ ਪੀਰੀਅਡ ਚੱਲਦਾ ਆ, ਤੁਸੀਂ ਜਿਹੜੇ ਵੀ ਇਹਦੇ ਵਿੱਚ 18 ਦੇ 18 ਜਿਹੜੇ ਕਾਨੂੰਨ ਚੇਂਜਸ ਆਉਣੀਆਂ ਜਾਂ ਬਣਨੇ ਜਾਂ ਚੇਂਜਸ ਆਉਣੀਆਂ, ਉਹਨਾਂ ਦੇ ਉੱਤੇ ਕਮੈਂਟ ਜ਼ਰੂਰ ਕਰਨੇ ਆ ਕਿ ਤੁਹਾਡਾ ਕੀ ਵਿਚਾਰ ਆ, ਕਿ ਇਹ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਸੋ ਇਹ ਤਾਂ ਹੀ ਬਣਨੇ ਆ, ਤਾਂ ਹੀ ਇਹ ਚੇਂਜਸ ਆਉਣੀਆਂ ਹੈਗੀਆਂ। ਜੇ ਤੁਸੀਂ ਜੀ ਇਹਨਾਂ ਦੇ ਵਿੱਚ ਮਤਲਬ ਕਿ ਉਹਦੇ ਜਿਹੜੇ ਵੀ ਤੁਸੀਂ ਹੱਕ 'ਚ ਆ ਤੁਸੀਂ ਉੱਥੇ, ਸੋ ਤਾਂ ਹੀ ਇਹ ਜਿਹੜੀਆਂ ਚੀਜ਼ਾਂ ਆ ਇਹ ਲਾਗੂ ਹੋਣੀਆਂ। ਸੋ ਇੱਕ ਸਾਡੇ ਸਰੋਤੇ ਸੀ, ਕਹਿੰਦੇ ਟਰੱਕਿੰਗ ਪ੍ਰੋਗਰਾਮ ਤੁਸੀਂ ਗੁਰਦੁਆਰੇ ਵੱਲ ਲੈ ਗਏ ਟਰੱਕਿੰਗ ਤੇ। ਹਾਂਜੀ ਬਿਲਕੁਲ। ਸੋ ਸਾਡਾ ਤਾਂ ਨਹੀਂ ਮਕਸਦ ਉਧਰ ਲਿਜਾਣ ਦਾ ਹੈਗਾ, ਪਰ ਉਹ ਇੱਕ ਤਰ੍ਹਾਂ ਨਾਲ ਐਗਜ਼ਾਮਪਲ ਵਿੱਚ ਆ ਗਏ, ਕਿਉਂਕਿ ਡਰੱਗ ਟੈਸਟ ਨੂੰ ਲੈ ਕੇ ਸੀਗਾ ਇਹ। ਕਈ ਕੁਛ ਇਹ ਵਾਪਰ ਜ਼ਰੂਰ ਰਿਹਾ, ਪਰ ਕੇਅਰਫੁਲ ਰਹੋ। ਕਈ ਵਾਰੀ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਉਹ ਪੀ ਕੀ ਰਿਹਾ ਹੈ, ਹਨਾ। ਹੁਣ ਟਰੱਕ ਵੀ ਗੁਰਦੁਆਰੇ ਜਾਂਦੇ ਆ, ਟਰੱਕਾਂ ਵਾਲੇ ਵੀ ਗੁਰਦੁਆਰੇ ਜਾਂਦੇ ਆ, ਇਟਸ ਓਕੇ ਆ। ਇਹ ਆਪਣਾ ਜਿਹੜਾ ਮਾਹੌਲ ਹੈ, ਪਰ ਇਹ ਰਿਐਲਿਟੀ ਆ, ਸਾਨੂੰ ਚੈੱਕ ਕਰਨੀ ਚਾਹੀਦੀ ਆ। ਕੋਈ ਇਹਦੇ 'ਚ ਨਹੀਂ ਹੈਗਾ ਕਿ ਅਸੀਂ ਹੁਣ ਆਪਾਂ ਜੇ ਟਰੱਕਾਂ ਦਾ ਪ੍ਰੋਗਰਾਮ ਕਰਦੇ ਕਰਦੇ ਆਪਾਂ ਕਈ ਵਾਰੀ ਦੂਜੇ ਹੋਰ ਕਈ ਚੀਜ਼ਾਂ ਦੇ ਵਿੱਚ ਗੱਲ ਕਰਨੀ ਪੈਂਦੀ ਹੈ, ਤੁਹਾਨੂੰ ਚੱਲਣਾ ਪੈਂਦਾ। ਹੁਣ ਜੇ ਟਰੱਕਿੰਗ ਨੂੰ ਕੋਈ ਚੀਜ਼ ਇਫੈਕਟ ਕਰਦੀ ਆ ਤੇ ਉਹ ਕਿੱਥੋਂ ਆ ਰਹੀ ਆ, ਇਹਦੇ ਬਾਰੇ ਤਾਂ ਗੱਲ ਕਰਨੀ ਹੈ ਨਾ। ਜੇ ਹੁਣ ਕੋਈ ਕਹਿੰਦਾ ਪੰਜੀਰੀ ਖਾ ਕੇ ਜੇ ਉਹ ਪੋਜ਼ਿਟਿਵ ਆਉਂਦਾ ਆ, ਤੇ ਪੰਜੀਰੀ ਦੀ ਜੇ ਗੱਲ ਕਰ ਲਈ ਤਾਂ ਮਤਲਬ ਇਹ ਤਾਂ ਨਹੀਂ ਬੇਸਿਕ ਟਰੱਕਿੰਗ ਤੋਂ ਬਾਹਰ ਚਲੇ ਗਏ। ਅਸੀਂ ਤਾਂ ਸਿਰਫ ਉਸ ਚੀਜ਼ ਦੀ ਗੱਲ ਕਰ ਰਹੇ ਹਾਂ ਜਿਹੜੀ ਚੀਜ਼ ਕੀ ਟਰੱਕਿੰਗ ਨੂੰ ਇਫੈਕਟ ਕਰਦੀ ਹੈਗੀ ਆ, ਔਰ ਜਿਹੜੀਆਂ ਚੀਜ਼ਾਂ ਕੀ ਟਰੱਕਿੰਗ ਦੇ ਜਿਹੜੇ ਕਿੱਤੇ ਵਾਲੇ ਆ ਉਹਨਾਂ ਨੂੰ ਇਫੈਕਟ ਕਰਦੀਆਂ ਹੈਗੀਆਂ। ਸਾਡਾ ਕਈ ਵਾਰੀ ਕਿਸੇ ਨੂੰ ਪਤਾ ਵੀ ਨਹੀਂ ਹੋ ਸਕਦਾ ਵੀ ਭਾਈ ਆਹ ਚੀਜ਼ ਹੁੰਦੀ ਆ। ਤੁਹਾਨੂੰ ਆਪਣੀ ਐਗਜ਼ਾਮਪਲ ਦੇ ਦੇਣਾ, ਸਾਡਾ ਕੋਈ ਮਕਸਦ ਨਹੀਂ ਹੈ ਇਦਾਂ ਦੀ ਗੱਲ ਕਰਨ ਦਾ। ਅਸੀਂ 2 ਜਣੇ, ਮੈਂ ਤੇ ਰਾਜਕਨਵੀਰ, ਅਸੀਂ ਗੁਰੂ ਘਰ ਗਏ ਸੀ, ਨਗਰ ਕੀਰਤਨੇ ਸੀ, ਤੇ ਉਹ ਸਾਡੇ ਲਈ ਚਾਹ ਲੈ ਕੇ ਆਏ, ਕਹਿੰਦੇ ਵੀ ਪੀ ਲਓ ਗਲਾ ਗੁਲਾ ਸਾਫ਼ ਹੋ ਜੂ। ਮੈਂ ਕਿਹਾ ਇਹਦਾ ਕੀ ਮਤਲਬ ਗਲਾ ਗੁਲਾ ਸਾਫ਼ ਹੋ ਜੂ? ਤੇ ਉਹ ਨਾਲ ਦਾ ਕਹਿੰਦਾ ਨਹੀਂ ਭਰਾਵਾ ਇਹ ਨਹੀਂ ਪੀਣ ਵਾਲੇ ਹੈਗੇ ਇਦਾਂ ਦੇ। ਮੈਂ ਬਾਅਦ ਚ ਪੁੱਛਿਆ ਵੀ ਕੀ ਆ, ਕਹਿੰਦੇ ਵੀ ਚਾਹ ਚ ਡੋਡੇ ਪਾਏ ਹੋ ਸੀ। ਸੋ ਹੁਣ ਇਹ ਸਾਡੇ ਦੋਨਾਂ ਨਾਲ ਵਾਪਰੀ ਹੈਗੀ ਆ, ਹਨਾ। ਤੇ ਸੋ ਇਸ ਕਰਕੇ ਕਿਸੇ ਨੂੰ ਹੋ ਸਕਦਾ ਵੀ ਹੋਰ ਵੀ ਕਿਸੇ ਨੇ ਚਾਹ ਪੀ ਲਈ ਹੋਵੇ ਵੀ ਬਹੁਤ ਸਵਾਦ ਆ। ਸੋ ਇਸ ਕਰਕੇ ਕੇਅਰਫੁਲ ਰਹਿਣਾ ਚਾਹੀਦਾ ਸਾਰਿਆਂ ਨੂੰ। ਕਰਨਾ ਹੀ ਨਹੀਂ ਚਾਹੀਦਾ। ਪਹਿਲੀ ਤੇ ਗੱਲ ਇਹ ਕੰਮ ਇਹੋ ਜਿਹੇ ਥਾਵਾਂ ਦੇ ਉੱਤੇ ਕੰਮ ਚਾਹੀਦੇ ਨਹੀਂ ਕਰਨੇ। ਤੇ ਨਾਲੇ ਸਾਰਿਆਂ ਨਾਲੋਂ ਜਿਹੜੀ ਜ਼ਰੂਰੀ ਹੈ ਨਾ ਇਸ ਵੇਲੇ, ਉਹ ਆਪਾਂ ਜੇ ਇੱਧਰੋਂ ਵੀ ਗੱਲ ਛੱਡ ਦਈਏ, ਇਸ ਵੇਲੇ ਸਾਰਿਆਂ ਨਾਲੋਂ ਜ਼ਰੂਰੀ ਇਹ ਹੈਗੀ ਆ ਜਿਹੜੀਆਂ ਇੰਡੀਆ ਦੀਆਂ ਦਵਾਈਆਂ ਨਾਲ ਲੈ ਆਉਂਦੇ ਆ, ਉੱਥੋਂ ਇੰਡੀਆ ਦੀਆਂ ਦਵਾਈਆਂ ਮੰਗਾ ਲੈਂਦੇ ਆ, ਜਿਹੜੀਆਂ ਚਾਹੇ ਹੋਮੋਪੈਥੀ ਆ ਚਾਹੇ ਐਲੋਪੈਥੀ ਆ, ਜਿਹੜੀਆਂ ਵੀ ਦਵਾਈਆਂ ਹੈਗੀਆਂ, ਬਹੁਤ ਜਿਹੜੀਆਂ ਦਵਾਈਆਂ ਇੰਡੀਆ ਤੋਂ ਆਉਂਦੀਆਂ ਹੈਗੀਆਂ ਉਹਨਾਂ ਦੇ ਵਿੱਚ ਸਟਰੋਂਗ ਜਿਹੜੀਆਂ ਹੁੰਦੀਆਂ ਚੀਜ਼ਾਂ ਹੁੰਦੀਆਂ, ਸਟਰੋਂਗ ਜਿਹੜੇ ਕੰਟੈਂਟ ਹੁੰਦੇ ਆ। ਸੋ ਇਸ ਕਰਕੇ ਉੱਥੋਂ ਦੀਆਂ ਬਹੁਤ ਦਵਾਈਆਂ ਜਿਹੜੀਆਂ ਉਹ ਪੋਜ਼ਿਟਿਵ ਲਿਆ ਰਹੀਆਂ ਇਸ ਵੇਲੇ ਲੋਕਾਂ ਨੂੰ। ਇਹ
ਮੇਰੇ ਰੋਜ਼ ਦੇ ਦੇਖਣ ਦੇ ਸੀਨ ਹੈਗੇ ਆ। ਸੋ ਇਹ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਜਾਂ ਦੇਖੀ ਦਿਖਾਈ ਨਹੀਂ, ਇਹ ਮੇਰੇ ਸਾਹਮਣੇ ਵਾਪਰਦੀਆਂ ਚੀਜ਼ਾਂ ਇਹ ਰੋਜ਼। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਜਿਹੜੀਆਂ ਇੰਡੀਆ ਤੋਂ ਦਵਾਈਆਂ ਖਾਣੀਆਂ ਜਾਂ ਕਿਸੇ ਦੀ ਇੱਥੇ ਪੇਨ ਮੈਡੀਕੇਸ਼ਨ ਜਿਹਦੇ ਵਿੱਚ ਕੋਡੀਨ ਆ, ਮੋਰਫੀਨ ਆ, ਕੋਈ ਵੀ ਇਦਾਂ ਦੀ ਮੈਡੀਕੇਸ਼ਨ ਜਿਹੜੀ ਆ ਇੱਥੇ ਲੈਣੀ ਵਿਦਆਊਟ ਪ੍ਰਸਕ੍ਰਿਪਸ਼ਨ, ਤੇ ਫਿਰ ਤੁਸੀਂ ਡਰਗ ਟੈਸਟ ਲਈ ਚਲੇ ਜਾਣਾ, ਉਹ ਪੋਜ਼ਿਟਿਵ ਆਉਣ ਦੀਆਂ ਨਿਸ਼ਾਨੀਆਂ ਹੈਗੀਆਂ, ਕਿਉਂਕਿ ਇਹ ਜਿਹੜੀਆਂ ਕੋਡੀਨ ਮੋਰਫੀਨ ਹੈਗੀਆਂ ਇਹ ਹੁਣ DOT ਡਰਗ ਟੈਸਟ ਦੇ ਵਿੱਚ ਐਡਿਡ ਹੈਗੀਆਂ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਜ਼ਰੂਰੀ ਹੈਗੀਆਂ। ਕੱਲ ਵੀ ਮੇਰੀ ਇੱਕ ਇੱਥੇ ਆਪਣੇ ਆਏ ਸੀਗੇ ਡੋਨਰ ਆਏ ਸੀ, ਉਹਨਾਂ ਨਾਲ ਗੱਲ ਹੋਈ ਸੀ, ਤੇ ਉਹ ਕਹਿ ਰਹੇ ਸੀਗੇ ਕਿ ਜਦੋਂ ਸਟੇਟ ਆਫ ਕੈਲੀਫੋਰਨੀਆ ਨੇ ਮਰਵਾਨਾ ਲੀਗਲ ਕਰਤਾ ਹੈ ਤੇ ਤੁਸੀਂ ਕਿੱਦਾਂ ਉਹਨੂੰ ਡਿਟੈਕਟ ਕਰ ਸਕਦੇ ਆ, ਤੁਸੀਂ ਕਿੱਦਾਂ ਉਹਨੂੰ ਕਰ ਸਕਦੇ। ਮੈਂ ਕਿਹਾ ਵੀ ਯੂ ਫਾਲ ਅੰਡਰ ਦਾ ਫੈਡਰਲ ਗਾਈਡਲਾਈਨਸ, ਯੂ ਡੋਂਟ ਫਾਲ ਅੰਡਰ ਕੈਲੀਫੋਰਨੀਆ ਗਾਈਡਲਾਈਨਸ। ਤੁਹਾਡਾ ਜਿਹੜਾ CDL ਹੈਗਾ ਨਾ ਉਹ ਫੈਡਰਲ ਗਾਈਡਲਾਈਨਸ ਫੈਡਰਲ ਥੱਲੇ ਆਉਂਦਾ ਆ। ਸੋ ਇਸ ਕਰਕੇ ਤੁਹਾਨੂੰ ਮੈਰੀਜੁਆਨਾ ਜਿਹੜਾ ਆ ਉਹ ਤੁਹਾਡਾ ਡਿਟੈਕਟ ਹੁੰਦਾ ਆ। ਸੋ ਪ੍ਰੋਬਲਮ ਇਹ ਆ ਕਿ ਇੱਕ ਤਾਂ ਨੌਲੇਜ ਜਿਹੜੀ ਆ ਉਹ ਘੱਟ ਹੋਣੀ ਜਾਂ ਉਹਦੇ ਬਾਰੇ 'ਚ ਨਾ ਪਤਾ ਹੋਣਾ। ਦੂਸਰਾ ਜਿਹੜੀ ਚੀਜ਼ ਆ ਉਹ ਆਪਾਂ ਕਈ ਵਾਰੀ ਸੋਚ ਲੈਂਦੇ ਕਿ ਜਿਹੜੀ ਸਟੇਟ ਦੇ ਵਿੱਚ ਆਪਾਂ ਹੈਗੇ ਆ ਉੱਥੋਂ ਦਾ ਕਾਨੂੰਨ ਕੀ ਕਹਿੰਦਾ, ਪਰ ਜਿਹੜਾ CDL ਦਾ ਕਾਨੂੰਨ ਹੈਗਾ ਸੇਫਟੀ ਸੈਂਸਿਟਿਵ ਵਰਕ ਹੈਗਾ, ਜਿਹੜਾ ਕਿ ਜਿਵੇਂ ਤੁਸੀਂ ਫੋਰਕਲਿਫਟ ਚਲਾਉਣੇ ਆ ਜਾਂ ਤੁਸੀਂ ਕੋਈ ਹੋਰ ਚਲਾਉਣੇ ਆ ਚੀਜ਼ ਜਿਹੜੀ ਸੇਫਟੀ ਸੈਂਸਿਟਿਵ ਹੈਗੀ ਔਰ ਜਿਹੜੀ DOT ਰੈਗੂਲੇਸ਼ਨਸ ਦੇ ਥੱਲੇ ਆਉਂਦੀ ਆ, ਉਹਦੇ ਲਈ ਜਿਹੜਾ ਡਰਗ ਟੈਸਟ ਹੈਗਾ ਉਹ ਫੈਡਰਲ ਸਟੈਂਡਰਡਸ ਦੇ ਹਿਸਾਬ ਨਾਲ ਹੀ ਹੋਣਾ ਹੈ। ਜੀ ਬਿਲਕੁਲ, ਇਹ ਸਾਰੇ ਕਾਸੇ ਦਾ ਜਿਹੜਾ ਸਾਡਾ ਸ਼ੋਅ ਕਰਨ ਦਾ ਮਤਲਬ ਇਹੀ ਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਹੋਵੇ, ਕੀ ਕੁਝ ਵਾਪਰਿਆ, ਜਿਹੜਾ ਉਸ ਫੀਲਡ 'ਚ ਕੰਮ ਕਰਦਾ ਉਹਨੂੰ ਪਤਾ ਹੋਵੇ ਭਾਈ ਮੈਂ ਕੀ ਖਾ ਰਿਹਾ, ਕਿਸੇ ਦੇ ਕਿੱਤੇ ਗਿਆ, ਤਾਂ ਕਿ ਮੈਂ ਕੇਅਰਫੁਲ ਰਹਾਂ ਕਿ ਕੱਲ ਨੂੰ ਕੋਈ ਮੇਰਾ ਜਿਹੜਾ ਨੁਕਸਾਨ ਨਾ ਹੋ ਜਾਏ, ਮੇਰਾ ਕੋਈ ਟੈਸਟ ਹੋਵੇ ਜਾਂ ਕੁਝ ਵੀ। ਆਪਾਂ ਉਸ ਹਿਸਾਬ ਨਾਲ ਪੋਜ਼ਿਟਿਵ ਕਰ ਰਹੇ ਹਾਂ, ਕੋਈ ਸਾਡਾ ਇਹ ਨਹੀਂ ਵੀ ਕਿਸੇ ਨੂੰ ਬਦਨਾਮ ਕਰਨ ਦਾ ਮਤਲਬ ਹੈ। ਜੀ ਥੈਂਕ ਯੂ, ਮਿਹਰਬਾਨੀ, ਤੇ ਸਮਾਂ ਸਮਾਪਤ ਹੈ ਜੀ। ਸ਼ੁਕਰੀਆ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।